ਪਿੱਛੋਂ ਪਿਛੋਕੜ ਇਹਨਾਂ ਦਾ ਫੋਲੋਗੇ ਤਾਂ ਬਈ ਸਰਾਇਕੀ ਜਿਹੜੇ ਨੇ ਪੰਜਾਬੀ ਜ਼ਬਾਨ ਦਾ ਹੀ ਇੱਕ ਲਹਿਜਾ ਹੈ। ਬਈ ਸਰਾਇਕਿਸਤਾਨ ਨੇ ਤੁਸੀਂ ਇਹਨੂੰ ਕਹਿ ਸਕਦੇ ਹੋ, ਤੁਸੀਂ ਇਹਨੂੰ ਇੱਕ ਪੰਜਾਬੀ ਕਹੋ। ਪੰਜਾਬੀਆਂ ਨੂੰ ਆਪਣਾ ਦੁਸ਼ਮਣ ਸਮਝਦੇ ਹੋ। ਤੁਹਾਡੇ ਪੂਰੇ ਪੰਜਾਬ ਦੀ ਮਈਸ਼ਤ ਜਿਹੜੀ ਹੈ ਤਕਰੀਬਨ ਕਹਿ ਲਓ ਕਿ 50 ਤੋਂ 60% ਜਿਹੜੀ ਹੈ ਉਜ਼ਰਾਦ ਨਾਲ ਜੁੜੀ ਹੋਈ ਹੈ। ਇਸਲਾਮਾਬਾਦ ਤੱਕ ਗਏ ਅਸੀਂ, ਡੰਡੇ ਸੋਟੇ ਵੀ ਖਾਦੇ, ਪੁਲਿਸ ਦੀਆਂ ਮਾਰਾਂ ਵੀ ਚੱਲੀਆਂ। ਸਰਾਇਕੀ ਜਿਹੜੀਆਂ ਕੌਮਾਂ ਨੇ ਰਾਵੀ ਦੇ ਉੱਤੇ ਬੈਠੀਆਂ ਨੇ, ਚਨਾਹ ਦੇ ਉੱਤੇ ਬੈਠੀਆਂ ਨੇ, ਦਰਿਆ ਸਿੰਧ ਤੇ ਬੈਠੇ ਨੇ, ਇਹ ਇੱਥੋਂ ਦੇ ਮਕਾਮੀ ਨੇ। ਸਾਡੇ ਪੰਜਾਬ 'ਚ ਕੀ ਹੈ, ਸਾਨੂੰ ਤਾਂ ਬਈ ਸਾਡੇ ਆਪਣੇ ਹੀ ਮਾਰ ਰਹੇ ਆ, ਸਾਨੂੰ ਤਾਂ ਸਾਡੇ ਆਪਣੇ ਹੀ ਵੱਢ ਟੁੱਕ ਰਹੇ ਆ। ਸਿਰਫ ਲਾਹੌਰ ਨੂੰ ਬਣਾ ਰਹੇ ਆ, ਲਾਹੌਰ ਦੇ ਵਿੱਚ ਯੂਨੀਵਰਸਿਟੀਆਂ ਬਣਾ ਰਹੇ ਆ, ਤਾਂ ਬਈ ਸਰਾਇਕੀਆਂ ਨੇ ਤੇ ਆਟੋਮੈਟਿਕਲੀ ਮਤਲਬ ਆਪਣਾ ਸੂਬਾ ਮੰਗਣਾ, ਹੱਕ ਮੰਗਣਾ। ਕਣਕ ਵੇਚਣ ਚਾਹੀਦੀ ਏ, ਸਾਡਾ ਰੇਟ 4000 ਤੋਂ 2000 ਤੇ ਡਿੱਗ ਜਾਂਦਾ, ਉਹਦਾ ਵਾਲੀ ਵਾਰਸ ਕੌਣ ਹੈ? ਮੌਕੇ ਦੀ ਸਰਕਾਰ ਜਿਹੜੀ ਏ ਉਹ ਆਮ ਪਬਲਿਕ ਦੀ ਜ਼ਿੰਮੇਦਾਰ ਹੈ, ਹਰ ਕਿਸੇ ਦੇ ਨੁਕਸਾਨ ਦੀ। ਕਿਸੇ ਹੱਦ ਤੱਕ ਬਈ ਉਹ ਵੀ ਠੀਕ ਨੇ। ਸਰਾਇਕੀ ਕੀ ਕਰਨ ਬਈ, ਉਹ ਕਿੱਥੇ ਜਾਣ? ਉਹਨਾਂ ਨੂੰ ਜਿਹੜੀ ਚੀਜ਼ ਲਾਹੌਰ 'ਚ ਮਿਲਦੀ ਏ ਉਹਨਾਂ ਨੂੰ ਉੱਥੇ ਨਹੀਂ ਮਿਲਦੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਜੀ ਸਭ ਤੋਂ ਪਹਿਲੇ ਸੁਣਾਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਧੀਆ ਵਧੀਆ ਬਈ, ਤੁਸੀਂ ਸੁਣਾਓ। ਭਾਜੀ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਬਹੁਤ ਹੀ ਮਾੜੇ ਹਾਲਾਤ ਆ। ਦੇਖੋ ਬਈ, ਕਿਸਾਨ ਤਾਂ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਹਾਂਜੀ ਕਿਉਂਕਿ ਜਦੋਂ ਦੇ ਪੰਜਾਬ ਕਹਿ ਲਓ ਕਿ ਗਵਰਨਮੈਂਟ ਆਈ ਹੈ ਜਾਂ ਸਰਕਾਰਾਂ ਆਈਆਂ ਨੇ, ਉਹਨਾਂ ਨੇ ਕਿਸਾਨਾਂ ਦੇ ਖਿਲਾਫ ਮਤਲਬ ਕੋਈ ਵੀ ਧਰਨੇ ਵਗੈਰਾ ਹੋਏ, ਉਹਨਾਂ ਨੇ ਮਤਲਬ ਉਹਦੀ ਕੋਈ ਅਪੀਲ ਮੰਨੀ ਨਹੀਂ ਕਿਸਾਨਾਂ ਦੀ। ਹਾਂਜੀ ਕਿਸਾਨ ਹੁਣ ਅਸੀਂ ਇੱਕ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਵਜ੍ਹਾ ਇਹ ਆ ਕਿ ਜਦੋਂ ਵੀ ਕਿਸਾਨ ਧਰਨੇ ਤੇ ਜਾਂਦੇ ਨੇ, ਆਪਦੀਆਂ ਉਹ ਲੈ ਕੇ ਜਾਂਦੇ ਨੇ ਕਿ ਜੀ ਸਾਡੀ ਸਰਕਾਰਾਂ ਤੱਕ ਸਾਡੀਆਂ ਪਹੁੰਚਣ, ਸਾਡੀਆਂ ਸਭਾਵਾਂ ਜੋ ਵੀ ਸਾਡੀ ਆਵਾਜ਼ ਹੈ। ਹਾਂਜੀ ਕਿਸਾਨਾਂ ਦਾ ਮੇਨ ਮੁੱਦਾ ਕੀ ਹੈ ਜੀ? ਦੇਖੋ, ਕਿਸਾਨ ਤੁਹਾਡੇ ਪੰਜਾਬ ਦੀ ਇੱਕ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦੇ ਆ। ਜ਼ਰਾਤ ਤੁਹਾਡੇ ਪੂਰੇ ਪੰਜਾਬ ਦੀ ਮਈਸ਼ਤ ਜਿਹੜੀ ਹੈ ਤਕਰੀਬਨ ਕਹਿ ਲਓ ਕਿ 50 ਤੋਂ 60% ਜਿਹੜੀ ਹੈ ਉਜ਼ਰਾਤ ਨਾਲ ਜੁੜੀ ਹੋਈ। ਹਾਂਜੀ ਉਹਦਾ ਹੱਲ ਇਹ ਆ ਜੀ, ਤੁਸੀਂ ਜਦੋਂ ਕਿਸਾਨਾਂ ਦੇ ਨਾਲ ਜ਼ਿਆਦਤੀ ਕਰੋਗੇ, ਜਦੋਂ ਅਸੀਂ ਫਸਲ ਬੀਜਨੇ ਆ ਜੀ ਕਣਕ ਦੀ, ਗੰਦਮ ਦੀ, ਸਾਡਾ ਰੇਟ ਹੁੰਦਾ ਜੀ 4000 ਮੰਡੀ ਦਾ। ਹਾਂਜੀ ਅਸੀਂ ਜਦੋਂ ਕਣਕ ਬੀਜ ਕੇ ਗਾਹ ਕੇ ਥ੍ਰੈਸ਼ਰ 'ਚੋਂ ਕੱਢ ਲੈਂਦੇ ਆ, ਉਹਦਾ ਰੇਟ ਆ ਜਾਂਦਾ ਜੀ 2000 ਤੇ। ਇੱਦਾਂ ਕਿਉਂ ਜੀ? ਸਾਡੇ ਨਾਲ ਜ਼ਿਆਦਤੀ ਕਿਉਂ? ਮੱਕੀ ਅਸੀਂ ਬੀਜਨੇ ਆ, ਉਹਦਾ ਰੇਟ ਹੁੰਦਾ ਜੀ 2500 3000। ਜਦੋਂ ਅਸੀਂ ਉਹ ਮੱਕੀ ਗਾਹ ਕੇ ਕੱਢ ਲਈ ਦੀ ਏ, ਉਹਦਾ ਰੇਟ ਆ ਜਾਂਦਾ 700-800 ਤੇ। ਇਹ ਬੇਸਿਕਲੀ ਇੱਕ ਬਹੁਤ ਵੱਡਾ ਮਾਫੀਆ, ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਜਿਹੜੇ ਪਿਛਾਂ ਡੀਲਰ ਬੈਠੇ ਹੋਏ, ਜਿਹੜੇ ਸਾਨੂੰ ਬੀਜ ਦਿੰਦੇ ਨੇ ਉਸ ਟਾਈਮ ਤੇ, ਹਾਂਜੀ ਜਿਹੜੇ ਆੜਤੀਏ ਨੇ, ਬਹੁਤ ਵੱਡਾ ਇੱਕ ਮਾਫੀਆ। ਹੁਣ ਪੰਜਾਬ ਦੇ ਵਿੱਚ ਰੀੜ੍ਹ ਦੀ ਹੱਡੀ ਤੋੜਦੇ ਕਿਉਂ ਪਏ ਆਪਾਂ? ਦੇਖੋ, ਪੰਜਾਬ ਨੂੰ ਇਹ ਤਾਂ ਸਰਕਾਰਾਂ ਦਾ ਕੰਮ ਆ ਨਾ ਜੀ, ਕਿਸਾਨਾਂ ਤੱਕ ਉਹਨਾਂ ਦੇ ਜੋ ਵੀ ਕਿਸਾਨਾਂ ਦੇ ਮਾਮਲਾਤ ਨੇ ਉਹ ਸੁਣਨ। ਹੁਣ ਕਿਸਾਨਾਂ ਦਾ ਇਸ ਟਾਈਮ ਕੀ ਮੁੱਦਾ ਚੱਲ ਰਿਹਾ ਜੀ? ਜਿਸ ਤਰ੍ਹਾਂ ਤੁਹਾਡੀ ਹਰ ਚੀਜ਼ ਦੇ ਵਿੱਚ 2 ਨੰਬਰ ਹੀ ਆ ਰਹੀ ਹੈ। ਪੋਟਾਸ਼ ਅਸੀਂ ਖਾਦ ਲਈ ਦੀ ਹੈ ਜੀ, ਫਸਲਾਂ ਨੂੰ ਪਾਉਣ ਨੂੰ ਅਸੀਂ ਲਈ ਦੀ ਹੈ 8000 7000 ਦੀ। ਹੁਣ 7-8000 ਤੋਂ ਲੱਗ ਕੇ 15000 ਤੱਕ ਪੋਟਾਸ਼ ਮਿਲਦੀ ਪਈ ਹੈ। ਉਹ ਜਦੋਂ ਲਿਜਾ ਕੇ ਅਸੀਂ ਆਪਦੀ ਫਸਲਾਂ ਨੂੰ ਪਾਈ ਦੀ ਹੈ, ਮਾੜਾ ਜਿਹਾ ਉਹਨੂੰ ਪਾਣੀ ਲਾ ਕੇ ਧੋਈਦਾ ਤੇ ਥੱਲੋਂ ਚਿੱਟੀ ਨਿਕਲਦੀ, ਉਹਨੇ ਕੀ ਅਸਰ ਦੇਣਾ? 2 ਨੰਬਰ ਪੋਟਾਸ਼ ਹੈ ਜੀ। ਕੌਣ ਬਣਾ ਰਿਹਾ? ਤੁਹਾਡਾ ਮਾਫੀਆ ਹੀ ਬਣਾ ਰਿਹਾ, ਸੇਲ ਕਰ ਰਿਹਾ। ਸਾਡੇ ਜਿਹੜੇ ਵਿਚਾਰੇ 1-2 ਕਿੱਲੇ ਵਾਲੇ ਕਿਸਾਨ, ਉਹ ਤਾਂ ਮਰ ਗਏ ਵਿਚਾਰੇ, ਉਹ ਕਿੱਥੇ ਜਾਣਗੇ? ਖਾਦਾਂ ਦਾ ਵੀ ਸਾਡੇ ਨਾਲ ਐਵੇਂ ਹੋ ਰਿਹਾ। ਖਾਦਾਂ ਦਾ ਵੀ ਰੇਟ ਹੁਣ 13,000 ਤੇ ਸਾਡੀ DAP ਚਲੇਗੀ। ਹਾਂਜੀ ਹੁਣ ਅਸੀਂ ਇੰਨੀ ਬਈ ਕਰੀਦਾ, ਆਪਦਾ ਖੂਨ ਪਸੀਨਾ ਬਹਾਈਦਾ, ਸਾਰਾ ਕੁਝ ਕਰੀਦਾ, ਰਾਤਾਂ ਨੂੰ ਪਾਣੀ ਲਾਈਦੇ, ਲੇਕਿਨ ਫਿਰ ਐਂਡ ਆਫ ਦਾ ਡੇ ਜਦੋਂ ਸਾਨੂੰ ਉਹਦਾ ਪੇ ਆਫ ਹੋਣਾ, ਜਾਂ ਜਦੋਂ ਅਸੀਂ ਆਪਦੀ ਫਸਲ ਵੇਚਣੀ ਹੈ, ਫਿਰ ਸਾਡੀ ਫਸਲ ਉਸ ਮੁੱਲ ਤੇ ਨਹੀਂ ਵਿਕਦੀ। ਫਿਰ ਸਾਨੂੰ ਫਸਲ ਸਟੋਰ ਕਰਨੀ ਪੈਂਦੀ ਹੈ, ਜਾਂ ਜਿਹੜਾ ਵੱਡਾ ਕੋਈ ਜ਼ਿਮੀਂਦਾਰ ਹੈ ਉਹ ਤਾਂ ਸਟੋਰ ਕਰ ਲਏਗਾ ਮਰੱਬੇ ਵਾਲਾ ਜਾਂ 2 ਮਰੱਬਿਆਂ ਵਾਲਾ। ਜਿਹੜਾ ਬਈ 1 ਜਾਂ 2 ਕਿੱਲਿਆਂ ਵਾਲਾ ਕਿਸਾਨ ਆ, ਉਹਦੇ ਕੋਲ ਤੇ ਅਗਲੀ ਫਸਲ ਤੇ ਖਰਚਾ ਕਰਨ ਨੂੰ ਪੈਸੇ ਹੀ ਨਹੀਂ ਹੈਗੇ। ਉਹ ਕਿੱਥੋਂ ਸਟੋਰ ਕਰੇਗਾ? ਉਹਨੇ ਤਾਂ ਬਈ ਵੇਚਣੀ ਹੈ। ਫਿਰ ਉਹਨੇ ਜਿਹੜੇ 4000 ਦੀ ਫਸਲ ਲਾਈ ਏ, ਉਹਨੇ ਤਾਂ ਮੌਕੇ ਤੇ 2000 ਦੀ ਵੀ ਵੇਚਣੀ, 2200 ਦੀ ਵੀ ਵੇਚਣੀ, ਉਹਨੇ ਤਾਂ ਜਾਨ ਛਡਾਉਣੀ। ਤੇ ਭਾਈ ਤੁਸੀਂ ਗਵਰਨਮੈਂਟ ਤੱਕ ਆਪਣੀ ਆਵਾਜ਼ ਕਿਉਂ ਨਹੀਂ ਪਹੁੰਚਾ ਰਹੇ? ਦੇਖੋ ਜੀ, ਇਸ ਤਾਂ ਜਿਹੜੇ ਚੱਲਦੇ ਨੇ ਹਤਜਾਜ, ਧਰਨੇ ਚੱਲਦੇ ਨੇ, ਕਿਸਾਨ ਇਤਿਹਾਦ ਚੱਲਦੇ ਨੇ, ਇਸ ਤੇ ਉਹਨਾਂ ਦੇ ਨਾਲ ਜਿੰਨਾ ਕੋਸ਼ਿਸ਼ ਹੋ ਸਕਦੀ ਗਏ ਆ। ਇਸਲਾਮਾਬਾਦ ਤੱਕ ਵੀ ਗਏ, ਸਰਕਾਰਾਂ ਨੂੰ ਹਲਾਇਆ। ਇਹ ਤਾਂ ਗੱਲ ਤੁਹਾਨੂੰ ਚੰਗੀ ਨਾ ਲੱਗੇ, ਕਿਸਾਨ ਤਾਂ ਹਾਲ ਇੱਕ ਮਾਫੀਆ ਨਾ। ਬਿਲਕੁਲ ਉਹ ਜਾਂਦੇ ਨੇ ਅੱਗਿਓਂ ਪੈਸੇ ਲੈ ਕੇ ਸਾਈਡ ਤੋਂ ਜਾਂਦੇ ਨੇ। ਬਿਲਕੁਲ ਇਦਾਂ ਹੀ ਗੱਲ ਆ ਜੀ। ਲਾਸਟ ਟਾਈਮ ਵੀ ਅਸੀਂ ਗਏ, ਇਸਲਾਮਾਬਾਦ ਤੱਕ ਗਏ, ਅਸੀਂ ਡੰਡੇ ਸੋਟੇ ਵੀ ਖਾਦੇ, ਪੁਲਿਸ ਦੀਆਂ ਮਾਰਾਂ ਵੀ ਚੱਲੀਆਂ। ਐਂਡ ਤੇ ਸਾਨੂੰ ਕੀ ਪਤਾ ਲੱਗਾ, ਜਿਹੜਾ ਸਾਡਾ ਚੇਅਰਮੈਨ ਹੈ, ਸਦਰ ਹੈ, ਉਹ ਸ਼ਬਾਜ਼ ਸ਼ਰੀਫ ਨਾਲ ਬਹਿ ਕੇ ਮੀਟਿੰਗ ਕਰਕੇ ਵਿਕ ਗਿਆ। 2-4 ਕਰੋੜ ਸਾਰਿਆਂ ਨੇ ਲਿਆ, ਤੇ ਜਿਹੜੇ 1-2 ਕਿੱਲਿਆਂ ਵਾਲੇ ਜ਼ਿਮੀਂਦਾਰ ਵਿਚਾਰੇ ਆਪਦੀਆਂ ਅੱਖਾਂ 'ਚ ਉਮੀਦਾਂ ਲਾ ਕੇ ਆਏ ਨੇ ਕਿ ਸਾਡੇ ਬਿਜਲੀ ਦੇ ਰੇਟ ਘੱਟ ਹੋਣਗੇ, ਸਾਡੇ ਖਾਦਾਂ ਦੇ ਰੇਟ ਘੱਟ ਹੋਣਗੇ। ਉਹ ਵਿਚਾਰਾ ਕੀ ਕਰੇਗਾ? ਮੌਕੇ ਤੇ ਤਾਂ ਉਹਨਾਂ ਨੂੰ ਕਹਿਤਾ ਜੀ ਹੋ ਜਾਣਗੇ, ਫਿਰ ਜਦੋਂ ਵਾਪਸ ਚਲੇ ਗਏ ਨੇ ਤੇ ਫਿਰ ਵੀ ਕੁਝ ਨਹੀਂ ਹੋਇਆ। ਇਹ ਸਾਡਾ ਮੇਨ ਮੁੱਦਾ ਜੀ। ਜਿਹੜੇ ਸਾਡੇ ਵੱਡੇ ਚੇਅਰਮੈਨ ਨੇ ਜਾਂ ਸਾਡੇ ਸਦਰ ਨੇ, ਉਹ ਹੀ ਵਿਕ ਜਾਂਦੇ ਨੇ। ਅਸੀਂ ਕਿਹਦੇ ਨਾਲ ਟੁਰੀਏ, ਕਿਹਨੂੰ ਜਾਈਏ? ਸਾਨੂੰ ਤਾਂ ਸਰਕਾਰ ਨੇ ਜੀ ਗੁਲਾਮ ਬਣਾਇਆ। ਦੇਖੋ, ਜਿੰਨੀ ਦੇਰ ਤੁਸੀਂ ਗੁਲਾਮ ਬਣ ਕੇ ਰਹੋਗੇ, ਤੁਹਾਡੀ ਕੋਈ ਆਵਾਜ਼ ਨਹੀਂ ਹੈ। ਸਰਕਾਰ ਕੀ ਕਰਦੀ ਹੈ? ਕੋਈ ਵੀ ਧਰਨਾ ਇhtਜਾਜ ਹੁੰਦਾ, ਸਰਕਾਰ ਤੁਹਾਨੂੰ ਇੰਜ ਕੋਈ ਕਹਿ ਲਓ ਕਿ ਤੁਹਾਨੂੰ ਚੀਜ਼ਾਂ ਸੁੱਟ ਦਿੰਦੀ ਹੈ ਹੀਰੇ ਮੋਤੀ ਦੀ ਤਰ੍ਹਾਂ। ਕਿਸੇ ਨੂੰ 2 ਆ ਗਏ, ਕਿਸੇ ਨੂੰ 4 ਆ ਗਏ, ਕਿਸੇ ਨੂੰ 5 ਆ ਗਏ, ਕਿਸਾਨ ਚੁੱਕਦਾ ਆਪਦੇ ਘਰ ਨੂੰ ਵਾਪਸ ਆ ਜਾਂਦਾ। ਹਾਂਜੀ, ਜਾਂ ਤਾਂ ਤੁਸੀਂ ਬਈ ਆਪਦੇ ਹੱਕ ਵਾਸਤੇ ਲੜੋਗੇ ਤਾਂ ਤੁਹਾਨੂੰ ਤੁਹਾਡਾ ਹੱਕ ਮਿਲਣਾ, ਇਦਾਂ ਤੁਹਾਨੂੰ ਤੁਹਾਡਾ ਹੱਕ ਬਿਲਕੁਲ ਨਹੀਂ ਮਿਲਣਾ। ਤੁਸੀਂ ਇਹ ਤੇ ਫਿਰ ਗੁਲਾਮ ਬਣ ਕੇ ਜਿੰਨੀ ਦੇਰ ਮਰਜ਼ੀ ਰਹੀ ਜਾਓ, ਤੁਹਾਨੂੰ ਆਪਦਾ ਹੱਕ ਲੈਣਾ ਪਏਗਾ। ਭਾਜੀ ਇਹਦੇ ਵਿੱਚ ਫਿਰ
ਕਿਸਾਨ ਦੀ ਆਪਣੀ ਗਲਤੀ ਤਾਂ ਹੈ ਨਾ। ਕਿਸਾਨ ਦੀ ਵੀ ਗਲਤੀ ਹੈ। ਦੇਖੋ ਜੀ, ਕਿਸਾਨ ਸਾਰੇ ਭਰਾ ਸਾਡੇ ਰਲ ਮਿਲ ਕੇ ਜੁੜ ਕੇ ਨਹੀਂ ਬਹਿੰਦੇ। ਸਾਡੇ ਕਿਸਾਨ ਭਰਾ ਇਕਤਾ ਕਰਨ, ਇੱਕ ਇਤਿਹਾਦ ਬਣਾਉਣ। ਜਿਹੜੇ ਸਾਡੇ ਉਤਲੇ ਚੇਅਰਮੈਨ ਨੇ, ਸਦਰ ਨੇ, ਉਹਨਾਂ ਨੂੰ ਵਿਕਣ ਵਾਲੇ ਨਾ ਰੱਖਣ, ਉਤਲੇ ਬੰਦੇ ਸਾਡੇ ਚੰਗੇ ਚੁਣਨ, ਤਾਂ ਅਸੀਂ ਸਰਕਾਰਾਂ ਨੂੰ ਮੱਥਾ ਪਾ ਸਕਦੇ। ਤੁਹਾਡੇ ਸਾਹਮਣੇ ਸਾਡੇ ਨਾਲ ਦਾ ਚੜ੍ਹਦਾ ਪੰਜਾਬ ਹੈ, ਹਾਂਜੀ, ਉੱਥੇ ਕਿਸਾਨਾਂ ਦੀ ਆਵਾਜ਼, ਕਿਸਾਨਾਂ ਦੀ ਅਸੈਂਬਲੀਆਂ ਤੱਕ ਜਾਂਦੀ ਹੈ। ਜਾਂਦੀ ਕਿਉਂ? ਹੈ। ਕਿਉਂਕਿ ਉਹਨਾਂ ਦੇ ਉਤਲੇ ਚੇਅਰਮੈਨ ਜਾਂ ਸਦਰ ਜਿਹੜੇ ਨੇ ਉਹ ਵਿਕਦੇ ਨਹੀਂ ਬਈ, ਪੈਸੇ ਲੈ ਕੇ ਘਰਾਂ ਨੂੰ ਵਾਪਸ ਨਹੀਂ ਆਉਂਦੇ। ਆਪਦੇ ਜਿਹੜੇ ਗਰੀਬ ਕਿਸਾਨ ਨੇ, ਕਿੱਲੇ 2 ਕਿੱਲਿਆਂ ਵਾਲੇ ਵਿਚਾਰੇ ਆਸਾਂ ਉਮੀਦਾਂ ਲਾ ਕੇ ਜਿਹੜੇ ਆਏ ਨੇ, ਆਪਦੇ ਪਿਛਾਂ ਫਸਲ ਨੂੰ ਛੱਡ ਕੇ ਉਹਨਾਂ ਨੂੰ ਬਈ ਜ਼ਲੀਲ ਕਰਕੇ ਨਹੀਂ ਵਾਪਸ ਘੱਲਦੇ। ਤਲੇ ਉਹਨਾਂ ਦੇ ਚੇਅਰਮੈਨ, ਉਹਨਾਂ ਦੇ ਸਦਰ ਜਿਹੜੇ ਬਈ ਵਿਕਦੇ ਨਹੀਂ। ਸਾਡੇ ਪੰਜਾਬ 'ਚ ਕੀ ਹੈ, ਸਾਨੂੰ ਤਾਂ ਬਈ ਸਾਡੇ ਆਪਣੇ ਹੀ ਮਾਰ ਰਹੇ ਆ, ਸਾਨੂੰ ਤਾਂ ਸਾਡੇ ਆਪਣੇ ਹੀ ਵੱਢ ਟੁੱਕ ਰਹੇ ਆ। ਸਾਡਾ ਮਾਫੀਆ ਜਿਹੜਾ ਬੈਠਾ ਉਹ ਵੀ ਕਿਸਾਨ ਹੀ ਆ ਬਈ। ਅਸੀਂ ਉਹਦੇ ਕੋਲ ਖਾਦ ਲੈਣ ਜਾਈਦੀ ਹੈ, ਅਸੀਂ ਉਹਦੇ ਕੋਲ ਬੀਜ ਲੈਣ ਜਾਈਦਾ, ਸਾਨੂੰ ਉਹ ਇੰਨਾ ਮਹਿੰਗਿਆ ਭਾਅ ਦਾ ਮੁੱਲ ਦਾ ਬੀਜ ਦਿੰਦਾ। ਜਦੋਂ ਅਸੀਂ ਆਪਦੀ ਫਸਲ ਗਾ ਲਈਦੀ ਏ 6 ਮਹੀਨੇ ਲਾ ਕੇ ਅਸੀਂ ਮਿਹਨਤ ਕਰ ਲਈਦੀ, ਖੂਨ ਪਸੀਨਾ ਲਾ ਕੇ, ਜਦੋਂ ਉਹੀ ਫਸਲ ਅਸੀਂ ਬਈ ਉਹਨਾਂ ਨੂੰ ਵੇਚਣ ਜਾਈਦੀ ਏ, ਸਾਡਾ ਰੇਟ ਅੱਧੋ ਅੱਧ ਘਟਾ ਦਿੰਦੇ ਨੇ, ਸਰਕਾਰਾਂ ਘਟਾ ਦਿੰਦੀਆਂ ਨੇ। ਅੱਜ ਤੋਂ 25 ਸਾਲ ਪਹਿਲੇ ਜੇ ਆਪਾਂ ਜਾਂਦੇ ਆ, ਉਦੋਂ ਨਾ ਇੰਨੀ ਖਾਦ, ਬਿਲਕੁਲ ਨਾ ਇੰਨੀ ਪੋਟਾਸ਼ ਵਗੈਰਾ, ਹਰ ਚੀਜ਼ ਇਹ ਆਪਾਂ ਜਿੰਨੀ ਵੀ ਆਪਣੀਆਂ ਜ਼ਰੂਰਤਾਂ ਇਹ ਆਪਾਂ ਖੁਦ ਆਪ ਹੀ ਕੀਤੀ ਨਾ ਪੈਦਾ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਕਿਉਂਕਿ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਖਾਦ ਆਈ ਜਾ ਰਹੀ, ਉਸ ਤਰ੍ਹਾਂ ਦੇ ਕੀੜੇ ਮਕੌੜੇ ਆ ਰਹੇ ਨੇ। ਜਿੰਨੀ ਜ਼ਿਆਦਾ ਖਾਦ ਪਾਓਗੇ ਉਨੀਆਂ ਜ਼ਿਆਦਾ ਤੁਹਾਨੂੰ ਸਪਰੇਆਂ ਕਰਨੀਆਂ ਪੈਂਦੀਆਂ ਨੇ, ਉਵੇਂ ਖਰਚੇ ਵੱਧਦੇ ਨੇ। ਜਿੰਨੀ ਦੇਰ ਖਾਦਾਂ ਨਹੀਂ ਸੀ, ਸਾਡੇ ਫਸਲਾਂ ਦੇ ਜਿਹੜੀ ਐਵਰੇਜ ਸੀ ਘੱਟ ਸੀ। ਅੱਜ ਤੋਂ 25 ਸਾਲ ਪਹਿਲੇ 20 ਮਣ 22 ਮਣ 25 ਮਣ ਐਵਰੇਜ ਹੁੰਦੀ ਸੀ। ਅੱਜ ਕੱਲ ਐਵਰੇਜ 40-50 ਮਣ 45 ਮਣ ਔਰ ਐਵਰੇਜ ਹੈ। ਪਰ ਉਦੋਂ ਸਕੂਨ ਤੇ ਸੀ ਨਾ, ਸਕੂਨ ਤਾਂ ਹੈ ਸੀ ਬਾਈ, ਲੇਕਿਨ ਉਦੋਂ ਖਾਦਾਂ ਵੀ ਨਹੀਂ ਸੀ ਹੁੰਦੀਆਂ, ਉਦੋਂ ਤੁਹਾਨੂੰ ਖਰਚਾ ਵੀ ਨਹੀਂ ਸੀ ਕਰਨਾ ਪੈਂਦਾ। ਤੁਹਾਡਾ ਨਾਰਮਲੀ ਤੁਹਾਡਾ ਕਿ 20-25 ਮਣ ਤੁਹਾਡੀ ਐਵਰੇਜ ਆ ਜਾਂਦੀ ਸੀ। ਜਿਸ ਤਰ੍ਹਾਂ ਜਦੀਦ ਟੈਕਨੋਲੋਜੀ ਆ ਰਹੀ ਹੈ, ਤੁਹਾਨੂੰ ਖਾਦਾਂ, ਬੀਜ, ਕੀੜੇ ਮਕੌੜਿਆਂ ਦੀ ਸਾਰੀਆਂ, ਪੋਟਾਸ਼ ਵਗੈਰਾ, DAP ਮਹਿੰਗੀਆਂ ਚੀਜ਼ਾਂ ਤੁਸੀਂ ਪਾਉਂਦੇ ਆ, ਤੁਹਾਨੂੰ ਉਹਦੀ ਐਵਰੇਜ ਵੀ ਅੱਛੀ ਮਿਲਦੀ ਹੈ। ਉਹ ਤੁਹਾਨੂੰ ਐਵਰੇਜ 45 ਮਣ 50 ਮਣ ਐਵਰੇਜ ਆ ਰਹੀ ਅੱਜ ਕੱਲ ਕਿਸਾਨਾਂ ਦੀ। ਅਸੀਂ ਕਿਸਾਨ ਕਿੱਥੇ ਮਰਦੇ ਹਾਂ, ਜਦੋਂ ਅਸੀਂ ਆਪਦੀ ਮਿਹਨਤ, ਆਪਦਾ ਖੂਨ ਪਸੀਨਾ 6 ਮਹੀਨੇ ਬਹਾ ਕੇ ਜਦੋਂ ਅਸੀਂ ਕਣਕ ਵੇਚਣ ਜਾਈਦੀ ਏ, ਸਾਡਾ ਰੇਟ 4000 ਤੋਂ 2000 ਤੇ ਡਿੱਗ ਜਾਂਦਾ। ਉਹਦਾ ਵਾਲੀ ਵਾਰਸ ਕੌਣ ਹੈ? ਸਰਕਾਰਾਂ ਨੇ, ਮੌਕੇ ਦੀ ਗਵਰਨਮੈਂਟ ਹੈ। ਜਿਹੜੀ ਸਰਕਾਰ ਸਾਡੇ ਸਿਰ ਤੇ ਬੈਠੀ, ਪੰਜਾਬ ਗਵਰਨਮੈਂਟ, ਉਹਨਾਂ ਨੂੰ ਚਾਹੀਦਾ ਕਿਸਾਨਾਂ ਵਾਸਤੇ ਆਪਣੀ ਰਿਲੈਕਸੇਸ਼ਨ ਦੇਣ। ਨਹੀਂ ਤੇ ਜਿਹੜੀ ਭਾਜੀ ਪਿੱਛੇ ਜੇ ਕਿਸਾਨਾਂ ਵਾਸਤੇ ਉਹਨਾਂ ਨੇ ਸੋਲਰ ਕੱਢੇ, ਟਰੈਕਟਰ ਕੱਢੇ, ਉਹ ਤੇ ਕਿਸਾਨਾਂ ਨੂੰ ਸਹੂਲਤ ਦੇ ਰਹੇ ਨੇ ਬਈ। ਜਿਹੜੇ ਟਰੈਕਟਰਾਂ ਦੀ ਤੁਸੀਂ ਸਕੀਮ ਕਹਿੰਦੇ, ਸਾਡੇ ਨੌਲੇਜ ਤੱਕ ਆਈ ਆ, ਉਹ ਟਰੈਕਟਰ ਕੱਢਣ ਨੇ ਜੀ 10 ਲੱਖ, ਦਰਖਾਸਤਾਂ ਚਲਾ ਗਈਆਂ 1.5 ਕਰੋੜ ਤੱਕ। ਉਹਨਾਂ ਨੇ ਤੇ 10 ਲੱਖ, ਜਿਹੜੇ 1.5 ਕਰੋੜ ਬੰਦੇ ਨੇ ਦਰਖਾਸਤ ਜਮ੍ਹਾਂ ਕਰਾਈ, ਉਹਨਾਂ ਨੇ ਤੇ ਪੰਜਾਬ ਗਵਰਨਮੈਂਟ ਨੇ ਤੇ ਉਹਨਾਂ ਦੇ ਆਪਣਾ ਪੈਸਾ ਇਕੱਠਾ ਕਰ ਲਿਆ। ਉਹ ਸਾਡੇ ਹੀ ਪੈਸੇ 'ਚੋਂ ਹੀ ਸਾਨੂੰ ਟਰੈਕਟਰ ਦੇ ਰਹੇ ਨੇ। 1.5 ਕਰੋੜ 2 ਕਰੋੜ ਅਗਰ ਤੁਹਾਨੂੰ ਦਰਖਾਸਤ ਆਈ ਹੈ, ਇੱਕ ਦਰਖਾਸਤ ਦੇਣ ਵਾਲੇ ਨੇ ਅਗਰ 10-20 ਹਜ਼ਾਰ ਰੁਪਏ ਜਮ੍ਹਾਂ ਕਰਾਇਆ, 50 ਹਜ਼ਾਰ ਜਮ੍ਹਾਂ ਕਰਾਇਆ, ਉਹਦੇ ਗਵਰਨਮੈਂਟ ਕੋਲ ਤਾਂ ਇੰਨਾ ਪੈਸਾ ਆ ਗਿਆ ਕਿ ਉਹ ਉਸੇ ਪੈਸੇ ਨੂੰ ਜਨਰੇਟ ਕਰਕੇ ਸਾਨੂੰ ਦੇ ਦੇਣਗੇ। ਬਾਈ ਬੇਸਿਕਲੀ ਜਿਹੜੀਆਂ ਸਕੀਮਾਂ ਹੁੰਦੀਆਂ ਜਾਂ ਗਵਰਨਮੈਂਟ ਦੀਆਂ ਜੋ ਵੀ ਚੀਜ਼ਾਂ ਨੇ, ਸਾਡੇ ਕਿਸਾਨ ਚੋਂ ਹੀ ਨਿਚੋੜ ਕੇ ਸਾਨੂੰ ਦਿੰਦੇ ਨੇ। ਸਾਨੂੰ ਇਹਨਾਂ ਚੀਜ਼ਾਂ ਦਾ ਇਲਮ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਕਿ ਬੇਸਿਕਲੀ ਸਾਡੇ ਪੈਸੇ ਲੈ ਕੇ ਹਰ ਕਿਸਾਨ, 10 ਕਿਸਾਨਾਂ ਨੇ ਜਮ੍ਹਾਂ ਕਰਾਏ ਨੇ ਇੱਕ ਪਿੰਡ 'ਚੋਂ, ਇੱਕ ਕਿਸਾਨ ਨੂੰ ਵੀ ਨਹੀਂ ਮਿਲਦੀ ਉਹ ਚੀਜ਼। 10 ਕਿਸਾਨਾਂ ਦਾ ਲੱਖ ਰੁਪਇਆ ਚਲਾ ਗਿਆ। ਇਵੇਂ 1.5-2 ਕਰੋੜ ਦੀ, ਅਗਰ ਇੱਕ 1.5-2 ਕਰੋੜ ਦੀ ਮਾਰਜਨ ਦੇ ਬੰਦੇ ਨੇ ਪੈਸੇ ਜਮ੍ਹਾਂ ਕਰਾਏ ਨੇ, ਉਹ ਕਿਸਾਨਾਂ ਦੇ ਹੀ ਸਾਡੇ ਪੈਸਿਆਂ 'ਚ ਸਾਨੂੰ ਟਰੈਕਟਰ 2-4 ਨੂੰ ਦੇ ਦੇਣਗੇ, ਤੇ ਕੋਈ ਵੱਡੀ ਗੱਲ ਨਹੀਂ। ਤੇ ਭਾਜੀ ਅੱਜ ਕੱਲ ਆਪਣਾ ਕਹਿੰਦੇ ਨੇ ਆਪਣਾ ਪੰਜਾਬ ਸਾਫ ਸੁਥਰਾ, ਆਪਣਾ ਪੰਜਾਬ ਬੜਾ ਤਰੱਕੀ ਦੇ ਵਿੱਚ ਆ, ਤੇ ਬਗੈਰ ਕਿਸਾਨ ਤੋਂ ਆਪਣਾ ਪੰਜਾਬ ਤਰੱਕੀ ਕਰ ਸਕਦਾ ਨਹੀਂ ਬਾਈ। ਕਿਸਾਨ ਤੋਂ ਬਗੈਰ ਤਾਂ ਦੇਖੋ, ਤੁਹਾਡੇ ਪੰਜਾਬ ਦਾ 60-70% ਰੈਵਨਿਊ ਜਿਹੜਾ ਤੁਹਾਡੀ ਜ਼ਰਾਅਤ ਦਾ ਹੈ। ਤੁਸੀਂ ਜਿੰਨੀ ਦੇਰ ਆਪਦੇ ਕਿਸਾਨ ਨੂੰ ਖੁਸ਼ਹਾਲ ਨਹੀਂ ਕਰੋਗੇ, ਬਿਲਕੁਲ ਤਰੱਕੀ ਨਹੀਂ ਕਰ ਸਕਦਾ। ਪਿਛਲੀ ਗਵਰਨਮੈਂਟ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਲੇਕਿਨ ਪਿਛਲੀ ਗਵਰਨਮੈਂਟ ਅੱਜ ਤੋਂ 3 ਸਾਲ ਪਹਿਲੇ ਸਾਡੇ ਹਾਲਾਤ ਬੜੇ ਠੀਕ ਸੀ। ਸਾਡੀ ਜਿਹੜੀ ਗੰਦਮ ਦਾ ਰੇਟ ਸੀ 4000-4500 ਵਿਕਦਾ ਪਿਆ ਸੀ। ਪਿਛਲੇ 2-3 ਸਾਲ ਸਾਨੂੰ ਬੜਾ ਅੱਛਾ ਰੇਟ ਮਿਲਿਆ। ਸਾਡੇ ਲੋਕਾਂ ਨੇ ਜਿਹੜੇ ਠੇਕੇ 1,80,000 ਦਾ ਠੇਕਾ ਸੀ ਬਾਈ, ਉਹ 2 ਲੱਖ ਤੱਕ ਠੇਕਾ ਚਲਾ ਗਿਆ। ਕਿਉਂ ਚਲਾ ਗਿਆ? ਕਿਉਂਕਿ ਕਿਸਾਨ ਖੁਸ਼ਹਾਲ ਸੀ। ਜਿਹੜੇ ਕਿਸਾਨ ਨੂੰ ਗੰਨੇ ਦਾ ਮਿੱਲਾਂ ਬਾਹਰ ਟਰਾਲੀਆਂ ਖੜਿਆਂ ਦੇ 6-6 ਮਹੀਨਿਆਂ ਬਾਅਦ ਪੇਮੈਂਟ ਮਿਲਦੀ ਸੀ, ਉਹਨਾਂ ਕਿਸਾਨਾਂ ਨੂੰ ਉਸੇ ਜਿਹੜਾ ਗੰਨੇ ਦੀ ਮਣ ਦੀ ਕੀਮਤ 300 ਰੁਪਏ ਮਿਲੀ ਹੈ, ਮੌਕੇ ਤੇ ਮਿਲ ਗਈ। 3 ਸਾਲ ਪਹਿਲੇ ਬੜੇ ਹਾਲਾਤ ਠੀਕ ਸੀ ਕਿਸਾਨਾਂ ਦੇ, ਬਹੁਤ ਅੱਛਾ ਕੰਮ ਹੋਇਆ। ਲੇਕਿਨ ਫਿਰ ਸਰਕਾਰਾਂ ਸਾਡੀਆਂ ਬਦਲਦੀਆਂ, ਕਿਸਾਨਾਂ, ਨਵੀਂ ਸਰਕਾਰ ਆਉਂਦੀ, ਕਿਸਾਨਾਂ ਦੇ ਵਾਸਤੇ ਨਹੀਂ ਦੇਖਦੀ। ਪਿਛਲੇ 3 ਸਾਲ ਪਹਿਲੇ ਬਹੁਤ ਅੱਛੇ ਹਾਲਾਤ ਸੀ, ਕਣਕ ਦਾ ਵੀ ਰੇਟ ਬੜਾ ਅੱਛਾ ਸੀ, ਖਾਦਾਂ ਵੀ ਸਸਤੀਆਂ ਸੀ, DAP ਵੀ ਸਸਤੀ ਸੀ, ਸਾਰਾ ਕੁਝ ਠੀਕ ਸੀ। ਲੇਕਿਨ ਇਹ ਪਰਮਾਨੈਂਟ ਹੱਲ ਇਹਦਾ ਇਹੀ ਹੈ ਬਾਈ ਕਿ ਤੁਹਾਨੂੰ ਆੜਤੀਆਂ ਨਾਲ, ਜਿਹੜੇ ਤੁਹਾਡੇ ਮਾਫੀਆ ਬੈਠੇ, ਉਹਨਾਂ ਨੂੰ ਕੰਟਰੋਲ ਕਰਨਾ ਪਏਗਾ। ਕਿਸਾਨ ਨੂੰ ਤੁਸੀਂ ਰੇਟ ਲਿਸਟ ਤੇ ਚੀਜ਼ ਦੇਵੋ, ਰੇਟ ਲਿਸਟ ਤੇ ਤੁਸੀਂ ਆਪਦੀ ਉਹਦੇ ਕੋਲ ਚੁੱਕੋ। ਸਾਨੂੰ ਤਾਂ ਸਰਕਾਰ ਨਾਲ ਡਾਇਰੈਕਟ ਹੋਣਾ ਪਏਗਾ। ਪੰਜਾਬ ਗਵਰਨਮੈਂਟ ਕੋਈ ਆਪਦਾ ਐਸਾ ਅਦਾਰਾ ਬਣਾਵੇ ਜਿਹੜਾ ਡਾਇਰੈਕਟ ਕਿਸਾਨਾਂ ਨੂੰ ਬੀਜ ਦੇਵੇ, ਡਾਇਰੈਕਟ ਕਿਸਾਨਾਂ ਨੂੰ ਖਾਦਾਂ ਦੇਵੇ, ਤੇ ਕਿਸਾਨਾਂ ਕੋਲ ਡਾਇਰੈਕਟ ਜਿਹੜਾ ਆਪਣਾ ਨਾ ਉਹ ਲਵੇ, ਜਿੰਨੇ ਵੀ ਕਿਸਾਨਾਂ ਦੀ ਫਸਲ ਹੈ, ਜਿੰਨੇ ਮਣ ਵੀ, ਉਹ ਖੁਦ ਲਵੇ, ਨਾ ਕਿ ਆੜਤੀਆਂ ਵਿੱਚ ਮਾਫੀਆ ਪਾਵੇ। ਸਾਡਾ ਚੜ੍ਹਦਾ ਪੰਜਾਬ ਬਾਈ ਅੱਗੇ ਕਿਉਂ? ਇਸੇ ਵਜ੍ਹਾ ਤੋਂ ਹੈ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਨੇ ਕਿਸਾਨ ਨੂੰ
ਯੂਨਿਟ ਵੀ ਬਿਜਲੀ ਦੇ ਬੜੇ ਫ੍ਰੀ ਦਿੱਤੇ ਨੇ, ਖਾਦਾਂ ਵੀ ਫ੍ਰੀ ਦਿੰਦੇ ਨੇ। ਜੀ ਚੜ੍ਹਦੇ ਪੰਜਾਬ ਦੀ ਸਰਕਾਰ ਜਿਹੜੀ ਏ ਉਹਨੂੰ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਕਿ ਉਹ ਆਪਣੇ ਕਿਸਾਨਾਂ ਨੂੰ ਬੀਜ ਵੀ ਫ੍ਰੀ ਦਿੰਦੀ ਹੈ। ਦਿੰਦੇ ਹਾਂਜੀ ਠੀਕ ਆ, ਬੀਜ ਵੀ ਦਿੰਦੇ, ਖਾਦਾਂ ਵੀ ਦਿੰਦੀਆਂ, ਭਾਜੀ ਕਿਸਾਨਾਂ ਵਾਸਤੇ ਬੜਾ ਉਹਨਾਂ ਕੁਝ ਦਾ ਕਰਦੇ ਨੇ। ਪਾਣੀ ਬਿਲਕੁਲ ਫ੍ਰੀ ਆ ਬਿਲਕੁਲ, ਉਹਨਾਂ ਦੀ ਜ਼ਰਾਅਤ ਤੇ ਸਾਡੇ ਤੋਂ 100 ਸਾਲ ਲੱਗੇ ਆ। ਅੱਗੇ ਹਾਂਜੀ ਕਿਉਂ? ਕਿਉਂਕਿ ਉਹਨਾਂ ਦੇ ਪੰਜਾਬ ਦੀ ਜਿਹੜੀ ਮੇਨ ਮਈਸ਼ਤ ਹੈ ਉਹ ਜ਼ਰਾਅਤ ਹੈ। ਜਿੰਨੀ ਦੇਰ ਸਾਡੇ ਪਾਕਿਸਤਾਨ ਦੀ ਗਵਰਨਮੈਂਟ, ਪਾਕਿਸਤਾਨ ਦੀਆਂ ਸਰਕਾਰਾਂ ਸਾਡੇ ਪੰਜਾਬ ਦੇ ਜ਼ਰਾਅਤ ਤੇ ਤਵੱਜੋ ਨਹੀਂ ਦੇਣਗੀਆਂ, ਕਦੇ ਵੀ ਬਾਈ ਅਸੀਂ ਉੱਤੇ ਨਹੀਂ ਆਵਾਂਗੇ। ਬੜੀਆਂ ਸਕੀਮਾਂ ਆਈਆਂ, ਲੇਜ਼ਰ ਸਕੀਮਾਂ ਆਈਆਂ, ਟਰੈਕਟਰਾਂ ਦੀ ਸਕੀਮਾਂ ਆਈਆਂ, ਬਾਈ ਜਿਹੜੇ ਵਜ਼ੀਰ ਹੁੰਦੇ ਨੇ, ਜਿਹੜੇ ਉਹਨਾਂ ਦੇ ਸੈਕਟਰੀ ਹੁੰਦੇ ਨੇ, ਉਹੀ ਖਾ ਖੂ ਜਾਂਦੇ ਨੇ, ਕਿਸਾਨਾਂ ਨੂੰ ਤਾਂ ਐਟ ਦੰਡ ਕੁਝ ਨਹੀਂ ਕੁਝ ਮਿਲਦਾ। ਨਹੀਂ ਮਿਲਦਾ। ਤੇ ਭਾਜੀ ਅੱਜ ਕੱਲ ਨਾ ਆਪਣੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਆ, ਖਰਾਬ ਮਿਹਰ ਕਰੇ। ਆਪਣਾ ਅੱਜ ਕੱਲ ਪੰਜਾਬ ਪੂਰਾ ਡੁੱਬਿਆ ਪਿਆ, ਠੀਕ ਹੈ। ਆਪਣੇ ਪਤਾ ਨਹੀਂ ਹਜ਼ਾਰਾਂ ਘਰ ਤਬਾਹ ਹੋ ਗਏ ਨੇ, ਲੋਕ ਘਰ ਹੋ ਗਏ ਨੇ, ਤੇ ਹਕੂਮਤ ਇਹਦੇ ਬਾਰੇ ਕੁਝ ਹਕੂਮਤ ਕਿਉਂ ਨਹੀਂ ਕੁਝ ਕਰਦੀ ਪਈ? ਦੇਖੋ ਜੀ, ਹਕੂਮਤ ਤਾਂ ਆਪਣੇ ਬੈਕਐਂਡ ਤੇ ਜੋ ਕਰਦੀ ਉਹ ਕਰਦੀ ਏ। ਇਹ ਤੇ ਤੁਸੀਂ ਕੁਦਰਤੀ ਆਫਤ ਵੀ ਕਹਿ ਸਕਦੇ ਆ, ਲੇਕਿਨ ਕੁਦਰਤੀ ਆਫਤ ਜਿਹੜੇ ਦਰਿਆ ਪਾਕਿਸਤਾਨ ਦੇ ਵਿੱਚ, ਪੰਜਾਬ 'ਚ 5 ਦਰਿਆ ਨੇ, ਹਾਂਜੀ ਇਹ ਚੜ੍ਹਦੇ ਪੰਜਾਬ 'ਚੋਂ ਗੁਜ਼ਰ ਕੇ ਆ ਰਹੇ ਇੰਡੀਆ ਤੋਂ। ਸਾਡਾ ਰਾਵੀ, ਸਾਡਾ ਚਨਾਹ ਤੇ ਸਾਡਾ ਸਤਲੁਜ ਦਰਿਆ ਜਿਹੜਾ, ਇਹਨਾਂ ਦਾ ਤਾਂ ਵੈਸੇ ਪਾਣੀ ਬੰਦ ਹੁੰਦਾ ਸਾਲ ਹਾ ਸਾਲ ਦਾ। ਹਾਂਜੀ ਇਹ ਤਾਂ ਵੈਸੇ ਇੱਕ ਗੰਦੇ ਨਾਲੇ ਦੀ ਸ਼ਕਲ ਇਖਤਿਆਰ ਕਰ ਗਏ, ਮਤਲਬ ਇਹਦੇ 'ਚ ਪਾਣੀ ਤਾਂ ਆਉਂਦਾ ਨਹੀਂ। ਸਰਕਾਰਾਂ ਨੇ, ਚੜ੍ਹਦੇ ਪੰਜਾਬ ਨੇ ਜਾਂ ਇੰਡੀਆ ਨੇ ਪਾਣੀ ਉਦੋਂ ਛੱਡਣਾ ਜਦੋਂ ਉਹਨਾਂ ਕੋਲ ਪਾਣੀ ਵੱਧ ਜਾਂਦਾ ਹੈ। ਉਹ ਰੁਕ ਇਹ ਗਿਆ ਤਿੰਨਾਂ ਦਰਿਆਵਾਂ ਤੇ ਸਾਡੀ ਪੰਜਾਬ ਸਰਕਾਰ ਨੂੰ ਚਾਹੀਦਾ ਕੋਈ ਐਸੇ ਡੈਮ ਬਣਾਉਣ, ਕੋਈ ਐਸੀਆਂ ਚੀਜ਼ਾਂ ਬਣਾਉਣ, ਕੁਦਰਤੀ ਆਫਤ ਆਵੇ ਉਹ ਪਾਣੀ ਵੀ ਛੱਡਣ ਤੇ ਸਾਡੇ ਕਿਸਾਨ ਮਹਿਫੂਜ਼ ਰਹਿਣ। ਇਹ ਸਾਡੇ ਨਾਲ ਇੱਕ ਵਾਰੀ ਤਾਂ ਨਹੀਂ ਹੋਇਆ ਬਾਈ, ਕਦੋਂ ਸਾਡੀਆਂ ਕਿੰਨੀ ਵਾਰੀ, ਕਿੰਨੇ ਸਾਡੇ ਸੈਲਾਬ ਆ ਗਏ, ਕਿੰਨੀਆਂ ਫਸਲਾਂ ਖੜੀਆਂ ਦੀਆਂ ਖੜੀਆਂ ਫਸਲਾਂ ਡੁੱਬ ਗਈਆਂ। ਸਾਡੇ ਸਤਲੁਜ ਦਾ ਸਾਰਾ ਏਰੀਆ, ਦਪਾਲਪੁਰ, ਬਹਾਵਲ ਨਗਰ, ਚਿਸ਼ਤੀਆਂ, ਬੂਰੇਵਾਲਾ, ਵਿਆੜੀ, ਸਾਰਾ ਬਾਈ ਡੁੱਬਿਆ ਪਿਆ। ਹਾਂਜੀ ਇਧਰੋਂ ਚਨਾਹ ਦਾ ਏਰੀਆ ਦੇਖ ਲਓ, ਹਾਫਜ਼ਾਬਾਦ, ਕਾਦਰਾਬਾਦ, ਚਨਿਓਟ, ਝੰਗ, ਬਾਈ ਸਾਰੀਆਂ ਫਸਲਾਂ ਖੜੀਆਂ ਦੀਆਂ ਖਸਰੀਆਂ ਫਸਲਾਂ ਡੁੱਬ ਗਈਆਂ। 1-2 ਕਿੱਲਿਆਂ ਵਾਲਾ ਜ਼ਿਮੀਂਦਾਰ, ਉਹਨੇ ਵਿਚਾਰੇ ਨੇ ਉਹੀ ਆਪਣੀ ਜਮ੍ਹਾਂ ਪੂੰਜੀ, ਆਪਣੇ ਬੱਚਿਆਂ ਦਾ ਖਰਚਾ ਕਰਨਾ ਹੁੰਦਾ, ਉਹ ਡੁੱਬ ਗਈ। ਲੇਕਿਨ ਸਰਕਾਰ, ਮੌਕੇ ਦੀ ਸਰਕਾਰ ਜਿਹੜੀ ਏ, ਉਹ ਆਮ ਪਬਲਿਕ ਦੀ ਜ਼ਿੰਮੇਦਾਰ ਏ, ਹਰ ਕਿਸੇ ਦੇ ਨੁਕਸਾਨ ਦੀ। ਲੇਕਿਨ ਸਾਡੇ ਸਰਕਾਰਾਂ ਇਸ ਚੀਜ਼ ਤੇ ਨਹੀਂ ਕਰਦੀਆਂ ਅਮਲ। ਸਾਡੀ ਸਰਕਾਰਾਂ ਨੂੰ ਚਾਹੀਦਾ ਸੀ ਕਿ ਜਦੋਂ ਸੈਲਾਬ, ਕੁਦਰਤੀ ਆਫਤ ਨਾਲ ਨਿਪਟਣ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ। ਸਾਨੂੰ ਕੋਈ ਨਾ ਕੋਈ ਉੱਤੇ ਦਰਿਆਵਾਂ ਦੇ ਉੱਤੇ ਕੋਈ ਬੰਨ੍ਹ ਬਣਾਉਣੇ ਪੈਣੇ ਨੇ, ਕਿਸੇ ਸਾਨੂੰ ਜਗ੍ਹਾ ਤੇ ਡੈਮ ਬਣਾਉਣੇ ਪੈਣੇ ਨੇ, ਕਿਸੇ ਜਗ੍ਹਾ ਤੇ ਸਾਨੂੰ ਮਤਲਬ ਹੈੱਡ ਬਣਾਉਣੇ ਪੈਣੇ ਨੇ, ਪਾਣੀ ਨੂੰ ਸਟੋਰ ਕਰਕੇ ਅਗਾਂਹ ਨਹਿਰਾਂ ਤੇ ਤੱਕ ਦਈਏ। ਤੇ ਜਿੰਨੀ ਦੇਰ ਇਹ ਨਹੀਂ ਬਣਨਗੇ, ਸਾਡੇ ਕਿਸਾਨ ਇਦਾਂ ਹੀ ਡੁੱਬਦੇ ਰਹਿਣਗੇ। ਅਗਲਾ ਸਾਲ ਜਿਹੜਾ ਸੁਣਿਆ, ਇਹ ਤੋਂ ਵੀ ਜ਼ਿਆਦਾ ਖਤਰਨਾਕ ਸੈਲਾਬ ਆਏਗਾ। ਇਸ ਤਰ੍ਹਾਂ ਦੇ ਸਾਡੇ ਹਰ ਸਾਲ ਕਿਸਾਨ ਵਿਚਾਰੇ ਡੁੱਬਦੇ ਰਹਿਣਗੇ। ਇਸ ਸੈਲਾਬ ਦੇ ਵਿੱਚ ਵੀ ਸਾਡੇ ਪਾਕਿਸਤਾਨ ਜਾਂ ਪੰਜਾਬ ਦੇ ਵਿੱਚ ਕਹਿ ਲਓ ਕਿ 150-200 ਬੰਦਾ ਜਿਹੜਾ ਨਾ ਇਸ ਕੁਦਰਤੀ ਆਫਤ ਨਾਲ ਜਿਹੜਾ ਫੌਤ ਹੋ ਗਿਆ ਜਾਂ ਮਰ ਚੁੱਕਿਆ, ਹਾਂਜੀ ਤਾਂ ਉਹ ਤੇ ਅਗਲੇ ਸਾਲ ਵੀ ਇਸ ਤਰ੍ਹਾਂ ਹੋਏਗਾ। ਇਹਦਾ ਹੱਲ ਇਹੀ ਹੈ ਬਾਈ, ਸਰਕਾਰਾਂ ਨੂੰ ਚਾਹੀਦਾ, ਪੰਜਾਬ ਹਕੂਮਤ ਨੂੰ ਚਾਹੀਦਾ, ਗਵਰਨਮੈਂਟ ਨੂੰ ਚਾਹੀਦਾ ਕਿ ਦਰਿਆਵਾਂ ਦੇ ਉੱਤੇ ਜਿਹੜੇ 3 ਦਰਿਆ ਨੇ, ਜਿਹਦਾ ਇੰਡੀਆ ਪਾਣੀ ਰੋਕਦਾ, ਜਦੋਂ ਮਰਜ਼ੀ ਛੱਡ ਦਿੰਦਾ, ਤੁਸੀਂ ਉੱਤੇ ਕੋਈ ਨਾ ਕੋਈ ਹੈੱਡ ਬਣਾਓ, ਕੋਈ ਉਹਦੇ ਉੱਤੇ ਡੈਮ ਬਣਾਓ, ਤੁਸੀਂ ਉਹਨੂੰ ਪਾਣੀ ਨੂੰ ਸਟੋਰ ਕਰੋ, ਕਿਸਾਨਾਂ ਤੱਕ ਨਹਿਰਾਂ ਦੀ ਸ਼ਕਲ 'ਚ ਪਹੁੰਚਾਓ। ਭਾਜੀ ਹੁਣ ਤੱਕ ਅਸੀਂ ਸੁਣਦੇ ਆਏ ਹਾਂ ਕਿ ਸਭ ਤੋਂ ਬਿਹਤਰੀਨ ਨਹਿਰੀ ਨਿਜ਼ਾਮ ਸਾਡੇ ਪਾਕਿਸਤਾਨ ਦੇ ਵਿੱਚ ਹੈ। ਮੰਨਦੇ ਤੁਸੀਂ ਇਸ ਚੀਜ਼ ਨੂੰ? ਬਿਲਕੁਲ ਜੀ, ਪਾਕਿਸਤਾਨ ਦਾ ਗੋਰੇ ਨੇ ਬਣਾਇਆ ਇੱਕ ਬੜਾ ਵਧੀਆ ਤੇ ਬੜਾ, ਤੁਸੀਂ ਕਹਿ ਲਓ ਕਿ ਅੱਛਾ ਨਿਜ਼ਾਮ ਆ ਨਹਿਰੀ। ਹਰ ਸਾਡੇ ਪੰਜਾਬ ਦੇ ਜ਼ਿਲ੍ਹੇ, ਸਾਡੇ ਤਹਿਸੀਲ, ਸਾਡੇ ਕਹਿ ਲਓ ਕਿ ਹਰ ਪਿੰਡ ਤੱਕ ਨਹਿਰ ਦਾ ਪਾਣੀ ਜਾਂਦਾ। ਪਹਿਲੇ ਦਰਿਆ ਤੋਂ, ਫਿਰ ਲਿੰਕ ਕਨਾਲ ਤੋਂ, ਫਿਰ ਛੋਟੀ ਕਨਾਲ ਤੋਂ, ਫਿਰ ਨਹਿਰ ਤੋਂ, ਫਿਰ ਤੁਸੀਂ ਕਹਿ ਲਓ 12 ਐਲ, 13 ਐਲ, 14 ਐਲ ਛੋਟੇ ਨਹਿਰ ਰਜਵਾਏ, ਫਿਰ ਖਾਲਿਆਂ ਤੋਂ। ਨਹਿਰੀ ਨਿਜ਼ਾਮ ਪਾਕਿਸਤਾਨ ਦਾ, ਪੰਜਾਬ ਦਾ ਬਹੁਤ ਅੱਛਾ। ਲੇਕਿਨ ਉਹੀ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਹੈ, ਸਾਡਾ ਜਿਹੜਾ ਪਾਣੀ ਦਰਿਆਵਾਂ ਤੋਂ ਆਉਂਦਾ, ਸਾਡੀ ਗੌਰਮੈਂਟ ਕੋ, ਸਰਕਾਰਾਂ ਕੋ ਉਹ ਸਟੋਰ ਨਹੀਂ ਹੁੰਦਾ, ਉਹ ਸਹੀ ਤਰ੍ਹਾਂ ਸਾਡੀ ਆਵਾਮ ਤੱਕ ਪਹੁੰਚਾ ਨਹੀਂ ਹੁੰਦਾ। ਇਹੀ ਕੁਦਰਤੀ ਆਫਤ ਬਾਹਰਲੇ ਮੁਲਕਾਂ 'ਚ ਵੀ ਆਉਂਦੇ ਨੇ, ਹਰ ਜਗ੍ਹਾ ਕੁਦਰਤੀ ਆਫਤ ਆਉਂਦੇ ਨੇ, ਲੇਕਿਨ ਉੱਥੇ ਨੁਕਸਾਨ ਕਿਉਂ ਨਹੀਂ ਹੁੰਦਾ? ਕਿਉਂਕਿ ਉਹਨਾਂ ਦੀ ਮੈਨੇਜਮੈਂਟ ਠੀਕ ਹੈ। ਠੀਕ ਹੁੰਦੀ ਉਹ ਅਗਲੇ 10-15 ਸਾਲ ਦਾ ਸੋਚਦੇ ਨੇ ਕਿ ਅਗਰ ਅੱਜ ਰਾਵੀ ਤੋਂ ਲੰਘਿਆ ਜੀ 2,19,000 ਕਿਊਸਕ ਦਾ ਰੇਲਾ ਲੰਘਿਆ, ਹਾਂਜੀ ਅਗਲੇ ਸਾਲ ਇਸ ਤੋਂ ਵੱਧ ਹੋ ਸਕਦਾ, ਤੇ ਸਰਕਾਰਾਂ ਨੂੰ ਉਹਦੀ 2 ਲੱਖ ਤੋਂ ਵੱਧ ਦੀ ਬਜਾਏ 10 ਲੱਖ ਦਾ ਇੰਤਜ਼ਾਮ ਕਰਨਾ ਚਾਹੀਦਾ, ਕਿਉਂਕਿ ਆਪਦੇ ਕਿਸਾਨਾਂ ਨੂੰ ਬਚਾਉਣ ਵਾਸਤੇ। ਪਹਿਲੇ ਤੁਸੀਂ ਅਗਰ ਇੰਤਜ਼ਾਮ ਕੀਤਾ ਹੁੰਦਾ, ਸਾਡੇ ਜਿਹੜੇ ਵਿਚਾਰੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ, ਟਰੈਕਟਰ ਰੁੜ ਗਏ ਬਾਈ, ਮੱਝਾਂ ਰੁੜ ਗਈਆਂ, ਛੁੱਟ ਗਈਆਂ ਜੀ, ਜ਼ਿਮੀਂਦਾਰ ਤੇ ਵਿਚਾਰਾ ਮਰ ਗਿਆ, ਉਹ ਮਰ ਕਿੱਥੇ ਜਾਏਗਾ? ਗਿਆ। ਸਰਕਾਰਾਂ ਨੂੰ ਚਾਹੀਦਾ ਉਹਨਾਂ ਵਾਸਤੇ ਕੋਈ ਨਾ ਕੋਈ ਹੱਲ ਕਰਨ। ਭਾਜੀ ਇਸ ਟਾਈਮ ਜਿਹੜੇ ਹਾਲਾਤ ਜਾ ਰਹੇ ਪਾਕਿਸਤਾਨ ਦੇ, ਅਸੀਂ ਦੇਖ ਰਹੇ ਹਾਂ ਕਿ ਫੇਸਬੁੱਕ ਦੇ ਉੱਤੇ ਆਵਾਮ ਪਾਣੀਆਂ ਦੇ ਵਿੱਚ ਖਰੁੜਦੀ ਪਈ ਹੈ, ਪੰਜਾਬ ਡੁੱਬਿਆ ਪਿਆ। ਆਪਣੇ ਕੁਝ ਪੰਜਾਬੀ ਭਰਾ ਉੱਥੇ ਜਾ ਰਹੇ ਨੇ, ਉਹਨਾਂ ਦੀ ਹੈਲਪ ਕਰ ਰਹੇ ਨੇ, ਠੀਕ ਹੈ। ਮਗਰ ਉਹ ਉੱਥੇ ਜਾ ਕੇ ਵੀਡੀਓ ਵੀ, ਉਹ ਫੈਮਲੀਆਂ ਵਾ, ਉਹਨਾਂ ਦੀ ਫੈਮਲੀਆਂ ਦੀ ਵੀਡੀਓ ਵਗੈਰਾ ਵੀ ਬਣਾ ਰਹੇ ਨੇ, ਉਹਨਾਂ ਨੂੰ ਬਾਹਰੋਂ ਏਡ ਵੀ ਆ ਰਹੀ ਨੇ, ਠੀਕ ਹੈ। ਅੱਜ ਕੱਲ੍ਹ ਅਸੀਂ ਜੋ ਅਸੀਂ ਵੇਖ ਰਹੇ ਹਾਂ ਕਿ ਉਹ ਆਵਾਮ ਕਹਿ ਰਹੀ ਜੀ ਇਹ ਵਿੱਚੋਂ ਪੈਸੇ ਖਾਂਦੀ ਏ, ਇਹ ਉੱਥੇ ਪੈਸੇ ਇੰਨੇ ਲਾਉਂਦੇ ਨਹੀਂ,
ਦਿਖਾਵਾ ਵਾ, ਠੀਕ ਹੈ। ਤੇ ਐਂਡ ਟੂ ਐਂਡ ਆਪਣੇ ਪੰਜਾਬੀ ਹੀ ਟਾਰਗੇਟ ਕਿਉਂ ਹੁੰਦੇ ਪਏ? ਦੇਖੋ ਬਈ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਪੰਜਾਬੀ ਭਰਾ ਅੱਜ ਕੱਲ੍ਹ ਸਲਾਬ ਦੇ ਵਿੱਚ ਕੰਮ ਕਰ ਰਹੇ ਨੇ, ਉਹ ਸਾਡੇ ਯਾਰ ਵੀ ਨੇ, ਭਰਾ ਵੀ ਨੇ, ਵੀਰ ਵੀ ਨੇ, ਸਾਡਾ ਪਿੰਡ ਦੇ ਨੇ, ਡੇਰੇ ਵਾਲਾ ਬਾਈ ਨੇ, ਵਕਾਰ ਭਰਾ ਹੈ ਸਾਡਾ, ਨਾਸਰ ਬਾਈ ਨੇ। ਉਹਨਾਂ ਨੂੰ ਅਗਰ ਤੁਸੀਂ ਕਹਿੰਦੇ ਹੋ ਕਿ ਏਡ ਆਉਂਦੀ, ਲੋਕੀ ਕਮੈਂਟਾਂ 'ਚ ਫੇਸਬੁੱਕ ਤੇ ਕਹਿੰਦੇ ਨੇ ਉਹਨਾਂ ਨੂੰ ਏਡ ਆਉਂਦੀ ਹੈ, ਚਲੋ ਬਈ ਅਗਰ ਮੰਨ ਲੈਂਦੇ ਉਹਨਾਂ ਨੂੰ ਏਡ ਆਉਂਦੀ, ਬਾਹਰੋਂ ਡਾਲਰ ਪਾਉਂਡ ਆਉਂਦੇ ਨੇ, ਖਾਲਸਾ ਏਡ ਆਉਂਦੀ ਆ, ਚਲੋ 50 'ਚ ਤੁਹਾਡੇ ਬਕੌਲ 50% ਲਾਉਂਦੇ, 50% ਖਾਂਦੇ ਨੇ ਬਈ, ਚਲੋ ਕੰਮ ਤਾਂ ਕਰ ਰਹੇ ਨੇ, ਪਾਣੀਆਂ ਦੇ ਵਿੱਚ ਤਾਂ ਰੁੜ ਰਹੇ ਨੇ ਬਈ, ਮੌਤ ਨਾਲ ਤਾਂ ਖੇਡ ਰਹੇ ਨੇ ਨਾ, ਕਸ਼ਤੀਆਂ 'ਚ ਤਾਂ ਡੁੱਬ ਰਹੇ ਨੇ ਨਾ। ਤੁਸੀਂ ਲੋਕ ਜਿਹੜੇ ਪੰਜਾਬ ਦੇ ਵਾਲੀ ਵਾਰਸ ਬਣੇ ਬੈਠੇ ਆ, ਤੁਸੀਂ ਫੈਮਿਲੀ ਵਲੋਗਿੰਗ ਕਰਦੇ ਹੋ, ਤੁਸੀਂ ਲਾਈਵ ਤੇ ਬੈਠੇ ਪੈਸੇ ਕਮਾਉਂਦੇ ਆ, ਉਹ ਤਾਂ ਲਾਈਵ ਤੇ ਬੈਠੇ ਬਈ ਪੈਸੇ ਨਹੀਂ ਕਮਾਉਂਦੇ। ਸਾਡਾ ਯਾਰ ਹੈ, ਵਕਾਰ ਭਰਾ ਹੈ, ਉਹਦਾ ਤਾਂ 1 ਮਿੰਟ ਦਾ ਟਾਈਮ ਨਹੀਂ ਹੁੰਦਾ ਮੱਝਾਂ ਡੰਗਰਾਂ 'ਚ ਨਿਕਲਣ ਦਾ। ਉਹ ਆਪਦੇ ਮੱਝਾਂ ਡੰਗਰ ਛੱਡ ਕੇ ਉਹ ਸਪੈਸ਼ਲ ਕਿਸਾਨਾਂ ਦੀ, ਜਾਂ ਕਹਿ ਲਓ ਕਿ ਮਾੜੇ ਲੋਕਾਂ ਦੀ ਖਿਦਮਤ ਕਰਨ ਵਾਸਤੇ ਗਿਆ ਏ, ਤੇ ਤੁਸੀਂ ਉਹਨੂੰ ਖਾਲਸਾ ਮਤਲਬ ਏਡਾਂ ਦੇ ਨਾਲ ਜੋੜੋ, ਜਾਂ ਤੁਸੀਂ ਕਹੋ ਹਾਂ ਕੁਛ ਹੱਦ ਤੱਕ ਅਸੀਂ ਸਮਝ ਲੈਂਦੇ ਹਾਂ ਕਿ ਬਈ ਉਹ ਆਪਦੇ ਘਰ-ਬਾਰ ਛੱਡ ਕੇ ਗਏ ਨੇ, ਮਤਲਬ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ, ਪ੍ਰੋਪਰ ਇੱਕ ਟੀਮ ਹੈ 5-4 ਮੈਂਬਰਾਂ ਦੀ, 10 ਬੰਦਿਆਂ ਦੀ ਟੀਮ ਹੈ, ਕੰਮ ਕਰ ਰਹੇ ਨੇ। ਚਲੋ ਅਗਰ ਉਹ ਮਤਲਬ 100 ਦੇ ਵਿੱਚੋਂ ਕੋਈ 50% ਲਾਉਂਦੇ ਨੇ ਜਾਂ 50% ਖਾਂਦੇ ਨੇ ਤਾਂ ਬਈ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਲੋਕ ਐਸੇ ਵੀ ਨੇ ਜਿਹੜੇ ਇਹਨਾਂ ਨੂੰ 100% ਆਉਂਦਾ, 100 ਦਾ 100 ਹੀ ਖਾ ਜਾਂਦੇ ਨੇ, 1% ਵੀ ਨਹੀਂ ਲਾਉਂਦੇ। ਤਾਂ ਇਸ ਗੱਲੋਂ ਤਾਂ ਮੈਂ ਕਹਾਂਗਾ ਬਈ ਬੜਾ ਚੰਗਾ ਕਰਦੇ ਨੇ, ਚਲੋ ਮਦਦ ਕਰ ਰਹੇ ਨੇ, ਮਾੜੇ ਟਾਈਮ ਤੇ ਪਾਣੀਆਂ ਦੇ ਵਿੱਚ ਡੁੱਬੇ ਨੇ, ਕਸ਼ਤੀਆਂ ਤੇ ਚੱਲ ਰਹੇ ਨੇ, ਸਾਡੇ ਭਰਾਵਾਂ ਦੀ, ਸਾਡੇ ਜਿਹੜੇ ਪੰਜਾਬੀਆਂ ਦੀ, ਉਹਨਾਂ ਦੀ ਮਦਦ ਕਰ ਰਹੇ ਨੇ। ਜਿਹੜੇ ਤੁਹਾਡੇ ਪੰਜਾਬ ਦੇ ਦੂਜੇ ਬੰਦੇ ਨੇ ਜਿਨ੍ਹਾਂ ਨੂੰ ਏਡ ਵੀ ਆਉਂਦੀ ਹੈ, ਸਾਰਾ ਕੁਛ ਕਰਦੇ ਨੇ, ਬੜੀਆਂ ਬੜੀਆਂ ਵੱਡੀਆਂ NGO ਨੇ, ਪੰਜਾਬ ਦੇ ਨਾਮ ਤੇ ਖਾਂਦੇ ਨੇ, ਉਹ ਇਸ ਟਾਈਮ ਉਹ ਕਿੱਥੇ ਨੇ ਬਈ? ਤੁਹਾਡੇ ਵੱਡੇ ਵੱਡੇ ਸਿੰਗਰਾਂ ਦੇ ਵੀ ਨਾਮ ਆਉਂਦੇ ਨੇ, ਤੁਹਾਡੇ ਵੱਡੇ ਵੱਡੇ ਡਰਾਮਿਆਂ ਫਿਲਮਾਂ ਦੇ ਐਕਟਰਾਂ ਦੇ ਵੀ ਨਾਮ ਆਉਂਦੇ ਨੇ, ਉਹ ਬਈ ਅੱਜ ਕਿੱਥੇ ਨੇ? ਉਹ ਤਾਂ ਨਹੀਂ ਬਈ ਜਾ ਕੇ ਪਾਣੀਆਂ ਦੇ ਵਿੱਚ ਡੁੱਬੇ, ਉਹ ਤਾਂ ਨਹੀਂ ਜਾ ਕੇ ਸਤਲੁਜ ਦੇ ਬੈੱਡਾਂ ਦੇ ਵਿੱਚ, ਜਿਹੜਾ ਉੱਥੇ 7-7 ਫੁੱਟ ਪਾਣੀ, ਉੱਥੇ ਜਾ ਕੇ ਬਈ ਸਲਾਬ ਦੇ ਲੋਕਾਂ ਦੀ ਮਦਦ ਕਰਦੇ। ਤਾਂ ਅਗਰ ਇਹ ਕਰ ਰਹੇ ਨੇ ਵਕਾਰ ਭਾਈ ਹੁਣੀ, ਡੇਰੇ ਵਾਲਾ ਨਾਸਰ ਭਾਈ, ਇਹਨਾਂ ਨੂੰ ਏਡ ਆਉਂਦੀ ਵੀ ਆ, ਅਗਰ ਇਹ ਕੰਮ ਕਰਦੇ ਆ ਤਾਂ ਬਈ ਕੋਈ ਵੱਡੀ ਗੱਲ ਨਹੀਂ। ਅਗਰ ਇਹ ਖਾ ਵੀ ਲੈਂਦੇ ਨੇ ਵਿੱਚੋਂ 100 'ਚੋਂ 50 ਚੋਂ ਜਾਂ 30-20 ਜਿੰਨਾ ਵੀ ਖਾ ਲੈਂਦੇ ਨੇ, ਕੰਮ ਤਾਂ ਬਈ ਐਟਲੀਸਟ ਕਰਦੇ ਨੇ। ਸ਼ੋ ਠੀਕ ਆ, ਤੁਸੀਂ ਕਹਿੰਦੇ ਹੋ ਦਿਖਾਵਾ ਕਰਦੇ ਨੇ, ਵੀਡੀਓ ਜ਼ਿਆਦਾ ਬਣਾਉਂਦੇ ਨੇ, ਸ਼ੋਅ ਆਫ ਕਰਦੇ ਨੇ, ਮਤਲਬ ਮਾਵਾਂ ਭੈਣਾਂ ਨੂੰ ਲਿਆਉਂਦੇ ਨੇ, ਨਹੀਂ ਲਿਆਉਣਾ ਚਾਹੀਦਾ ਕਿਸੇ ਹੱਦ ਤੱਕ, ਅਸੀਂ ਐਗਰੀ ਹਾਂ ਤੁਹਾਡੇ ਨਾਲ। ਲੇਕਿਨ ਕਿਸੇ ਹੱਦ ਤੱਕ ਬਈ ਜਿੰਨੀ ਜ਼ਿਆਦਾ ਤੁਸੀਂ ਵੀਡੀਓ ਬਣਾਓਗੇ, ਪ੍ਰਮੋਸ਼ਨ ਕਰੋਗੇ, ਤੁਹਾਨੂੰ ਬਾਹਰੋਂ ਵੀ ਉਨੀ ਜ਼ਿਆਦਾ ਏਡ ਆਏਗੀ, ਤੇ ਉਹਨੇ ਜ਼ਿਆਦਾ ਲੋਕਾਂ ਦਾ ਹੋਰ ਵੀ ਦਿਲ ਕਰੇਗਾ ਕੰਮ ਕਰਨ ਨੂੰ। ਹਾਂ, ਇਹ ਅਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਭਰਾਵਾਂ ਨੂੰ ਕਿ ਤੁਸੀਂ ਮਤਲਬ ਸਾਡੀਆਂ ਮਾਵਾਂ ਭੈਣਾਂ ਨਾਲ ਜਿਹੜੀਆਂ ਵੀਡੀਓ ਬਣਦੀਆਂ ਜ਼ਿਆਦਾ ਤੌਰ 'ਤੇ, ਉਹ ਨਾ ਬਣਾਓ, ਕੋਈ ਏਡੀ ਗੱਲ ਨਹੀਂ ਹੈ। ਲੇਕਿਨ ਕੰਮ ਦਾ ਅਗਰ ਤੁਸੀਂ ਕਹੋ ਤਾਂ ਬਈ ਪੰਜਾਬ ਦੇ ਵਿੱਚ, ਅਗਰ ਮੈਂ ਸਹੀ ਮਾਇਨਿਆਂ 'ਤੇ ਕਹਾਂ ਤਾਂ ਬਈ ਸਾਡੇ ਤਾਂ ਉਹੀ ਭਰਾ ਕੰਮ ਕਰ ਰਹੇ ਨੇ ਇਸ ਟਾਈਮ। ਤੁਹਾਡੇ ਬੜੇ ਬੜੇ ਵੱਡੇ ਨਾਂ ਨੇ ਪੰਜਾਬੀ ਦੇ, ਜਾਂ ਪੰਜਾਬ ਦੇ ਨਾਂ 'ਤੇ ਖਾਂਦੇ ਨੇ, ਡਰਾਮੇ ਫਿਲਮਾਂ ਦੇ ਬੜੇ ਬੜੇ ਵੱਡੇ ਨੇ ਬਈ, ਉਹ ਤਾਂ ਅੱਜ ਨਹੀਂ ਖੜੋਤੇ ਮਾੜੇ ਬੰਦਿਆਂ ਦੇ ਨਾਲ। ਤਾਂ ਅਗਰ ਉਹ ਅੱਜ ਖੜੇ ਨੇ, ਉਹਨਾਂ ਨੂੰ ਏਡ ਤੇ ਚੱਲਦੇ ਨੇ, ਜਾਂ ਆਪਣੇ ਪਰਸਨਲ ਟਾਈਮ ਕੱਢ ਕੇ ਗਏ ਨੇ, ਮੱਝਾਂ ਡੰਗਰ ਛੱਡ ਕੇ ਗਏ ਨੇ, ਬਾਹਰੋਂ ਵੀ ਉਹਨਾਂ ਨੂੰ ਏਡ ਆਈ ਹੈ, ਕੰਮ ਤਾਂ ਐਟਲੀਸਟ ਕਰ ਰਹੇ ਨੇ ਬਈ, ਆ ਖਤਰਿਆਂ ਨਾਲ ਤੇ ਖੇਡ ਰਹੇ ਨੇ, ਆਪਦੀ ਮੌਤ ਨਾਲ ਤੇ ਜੰਗ ਲੜਦੇ ਨੇ। ਤਾਂ ਬਈ ਮੇਰੇ ਖਿਆਲ ਨਾਲ ਬੜਾ ਠੀਕ ਕਰਦੇ ਨੇ। ਸਾਨੂੰ ਇਸ ਚੀਜ਼ ਤੇ ਥੋੜੀ ਗੌਰ ਕਰਨੀ ਚਾਹੀਦੀ ਹੈ। ਅਗਰ ਕੋਈ ਬੰਦਾ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਚਲੋ ਨਾ ਕਰਨ ਨਾਲੋਂ ਕੁਛ ਤਾਂ ਕਰ ਰਹੇ ਨੇ, ਚੰਗਾ ਤਾਂ ਬਈ ਕਰ ਰਹੇ ਨੇ। ਉਹ ਤਾਂ ਉਹਨਾਂ ਦੇ ਰੱਬ ਨੂੰ ਪਤਾ, ਦਿਖਾਵਾ ਕਰਦੇ ਜਾਂ ਜੋ ਵੀ ਕਰਦੇ, ਉਹ ਤਾਂ ਰੱਬ ਨੇ ਖਿਲਾ ਦੇਣਾ। ਅਸੀਂ ਲੋਕ ਸਿਰਫ ਬਹਿ ਕੇ ਫੇਸਬੁੱਕ ਤੇ ਕਮੈਂਟ ਕਰ ਦਿੰਦੇ ਆ ਜੀ, ਉਹ ਤਾਂ ਜੀ ਏਡ ਤੇ ਚੱਲਦੇ ਨੇ, ਉਹ ਤਾਂ ਜੀ ਇਦਾਂ ਨਹੀਂ। ਬਈ ਉਹ ਜਿੱਦਾਂ ਵੀ ਚੱਲਦੇ ਨੇ, ਕੰਮ ਤਾਂ ਕਰ ਰਹੇ ਨੇ। ਤੁਸੀਂ ਲੋਕ ਤਾਂ ਘਰਾਂ 'ਚ ਬਹਿ ਕੇ ਕਮੈਂਟ ਕਰ ਰਹੇ ਹੋ, ਤੁਸੀਂ ਤਾਂ ਏਡ ਤੇ ਵੀ ਨਹੀਂ ਚੱਲਦੇ। ਤੁਸੀਂ ਬਾਈ ਬਾਹਰ ਨਿਕਲੋ, ਉਹਨਾਂ ਨੇ ਮਿਹਨਤਾਂ ਕੀਤੀਆਂ, ਆਪਦਾ ਨਾਂ ਬਣਾਇਆ। ਅੱਜ ਕੱਲ੍ਹ ਉਹਨਾਂ ਨੂੰ ਲੋਕ ਏਡ ਦੇ ਰਹੇ ਨੇ, ਜਾਂ ਮਤਲਬ ਉਹਨਾਂ ਨੂੰ ਬਾਹਰੋਂ ਪੈਸਾ ਆ ਰਿਹਾ, ਜਾਂ ਆਪਦੇ ਕੋਲੋਂ ਲਾ ਰਹੇ ਨੇ, ਕੰਮ ਤਾਂ ਕਰ ਰਹੇ ਨੇ। ਤੁਸੀਂ ਲੋਕ ਬਜਾਏ ਕਮੈਂਟ ਕਰਨ ਦੇ ਰਜਾਈਆਂ 'ਚ ਬੈਠ ਕੇ, ਤੇ ਬਾਈ ਤੁਸੀਂ ਆਪ ਬਾਹਰ ਨਿਕਲੋ, ਆਪਦੀ ਕੋਈ ਟੀਮ ਬਣਾ ਲਓ, ਤੁਸੀਂ ਕੰਮ ਕਰ ਲਓ। ਮੈਂ ਤਾਂ ਬਾਈ ਕੋਈ ਬੰਦਾ ਨਹੀਂ ਪੰਜਾਬ ਦਾ ਵੱਡਾ ਵੇਖਿਆ ਜਿਹੜਾ ਜਾ ਕੇ ਸਲਾਬੀ ਇਲਾਕਿਆਂ ਦੇ ਵਿੱਚ ਜਿਹੜਾ ਗਿਆ ਹੋਵੇ। ਕੁਛ ਬੰਦੇ ਨੇ, ਕੁਛ ਟਿਕਟੋਕ ਤੇ ਹੋਰ ਵੀ ਬੰਦੇ ਨੇ ਬੜੇ, ਜਿਹੜਾ ਦਿਖਾਵਾ ਕਰ ਰਹੇ ਨੇ, ਅਮਦਾਦ ਟਰੱਕ ਦਾ ਦੇ ਰਹੇ ਨੇ ਜੀ, ਅਸੀਂ ਮਤਲਬ ਇੰਨਾ ਰਾਸ਼ਨ ਦੇਤਾ, ਇੰਨਾ ਦੇਤਾ। ਹਰ ਬੰਦਾ ਟਿਕਟੋਕ ਤੇ ਵੀਡੀਓ ਪਾ ਰਿਹਾ, ਪ੍ਰਮੋਸ਼ਨ ਕਰ ਰਿਹਾ, ਦਿਖਾਵਾ ਕਰ ਰਿਹਾ ਜ਼ਿਆਦਾਤਰ। ਲੇਕਿਨ ਇੱਥੇ ਮੈਂ ਸਪੈਸ਼ਲ ਨਾਮ ਲੈਣਾ ਚਾਹਾਂਗਾ, ਕੋਈ ਗੁੰਮਨਾਮ ਬੰਦੇ ਵੀ ਨੇ ਜਿਹੜੇ ਘਰਾਂ 'ਚ ਬਹਿ ਕੇ ਮਤਲਬ ਬਗੈਰ ਦਿਖਾਵੇ ਤੋਂ ਕੰਮ ਕਰ ਰਹੇ ਨੇ। ਤਾਂ ਉਹਨਾਂ ਦੇ ਵਿੱਚ ਬੜੇ ਲੋਕ ਨੇ। ਤਾਂ ਵਧੀਆ ਗੱਲ ਹੈ ਇਹ, ਪੰਜਾਬੀਆਂ ਨੂੰ, ਸਾਡੇ ਨੂੰ ਪੰਜਾਬ ਦੇ ਨਾਲ ਖੜੋਣਾ ਚਾਹੀਦਾ। ਜਿਹੜਾ ਖੜੋਤਾ ਉਹਨੂੰ ਟਾਰਗੇਟ ਨਾ ਕਰੋ ਬਾਈ, ਸਾਡੀ ਬੇਨਤੀ ਹੈ। ਉਹਨਾਂ ਨੂੰ ਮਾੜਾ ਚੰਗਾ ਨਾ ਬੋਲੋ। ਆਪਦਾ ਘਰ-ਬਾਰ ਛੱਡ ਕੇ, ਆਪਦੇ ਮਾਂ-ਪਿਓ ਛੱਡ ਕੇ ਪਾਣੀਆਂ ਦੇ ਵਿੱਚ ਡੁੱਬੇ ਹੋਏ ਨੇ, ਲੋਕਾਂ ਦੀ ਮਦਦ ਕਰ ਰਹੇ ਨੇ, ਤੇ ਉਹਨਾਂ ਨੂੰ ਮਾੜਾ ਨਾ ਕਹੋ ਬਾਈ। ਭਾਜੀ ਅੱਜ ਕੱਲ ਆਪਣੇ ਪੰਜਾਬੀ ਦਾ ਬਹੁਤ ਵੱਡਾ ਨਾਮ ਹੈ ਜ਼ੇਬੀ ਹੰਜਰਾ। ਅੱਜ ਕੱਲ ਉਹ ਨਹੀਂ ਆ ਰਹੇ, ਇਸ ਚੀਜ਼ ਵੱਲ ਉਹ ਨਜ਼ਰ ਕਿਉਂ ਨਹੀਂ ਆ ਰਹੇ? ਬਾਈ ਜ਼ੇਬੀ ਹੰਜਰਾ ਮੇਰਾ ਵੱਡਾ ਭਰਾ ਵਾ, ਬਾਈ ਹੈ, ਮੈਂ ਉਹ ਤੋਂ ਬੜਾ ਇੰਪ੍ਰੈਸ ਵੀ ਹਾਂ। ਤਾਂ ਅਗਰ ਮੈਨੂੰ ਪੰਜਾਬੀ ਦੇ ਵਿੱਚੋਂ ਕੋਈ ਵੀ ਸਭ ਤੋਂ ਬੜਾ ਮੈਨੂੰ ਇੰਪ੍ਰੈਸ ਕਰਦਾ ਤੇ ਉਹੀ ਬੰਦਾ, ਕਿਉਂਕਿ ਮੈਨੂੰ ਖੁਦ ਮਿਲਿਆ ਸੀ ਡਾਇਰੈਕਟ, ਮੈਨੂੰ ਬੜਾ ਚੰਗਾ ਲੱਗਿਆ। ਮੈਂ ਬੜੀ ਦੇਰ ਤੋਂ ਉਹਨੂੰ ਫੋਲੋ ਕਰਦਾ ਸੀ, ਬੜੀ ਉਹਨੇ ਮੈਨੂੰ ਰਿਸਪੈਕਟ ਦਿੱਤੀ। ਡਾਊਨ ਟੂ ਅਰਥ ਬੰਦਾ, ਸ਼ਹਿਜ਼ਾਦਾ ਵੀਰ ਹੈ ਸਾਡਾ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ
ਮੇਰੇ ਖਿਆਲ ਨਾਲ ਦਿਖਾਵਾ ਨਹੀਂ ਬਾਈ ਕਰਦਾ, ਕੰਮ ਉਹ ਕਰ ਰਿਹਾ ਪੰਜਾਬੀ ਵਾਸਤੇ। ਜਿੰਨਾ ਪੰਜਾਬੀ ਦਾ ਹਿਸਟਰੀ ਦਾ ਨੌਲੇਜ ਬਾਈ ਉਹਦੇ ਕੋਲ ਆ, ਹੈਗਾ ਹਾਂਜੀ ਤੁਹਾਡੇ ਕਿਸੇ ਸਿੰਗਰ ਕੋ, ਕਿਸੇ ਟਿਕਟੋਕ ਸਟਾਰ ਕੋ, ਕਿਸੇ ਤੁਹਾਡੇ ਬੰਦੇ ਕੋ, ਲਿਖਾਰੀ ਕੋ ਨਹੀਂ ਹੈਗਾ ਨਹੀਂ ਬਾਈ। ਹੈਗਾ ਉਸ ਬੰਦੇ ਕੋ, ਸਾਡੇ ਵੀਰ ਕੋ ਅੱਲਾਹ ਪਾਕ ਨੇ ਉਹਨੂੰ ਬੜਾ ਮਤਲਬ ਨਾ ਇਲਮ ਦਿੱਤਾ ਬੇਸ਼ੱਕ ਹਿਸਟਰੀ ਦਾ, ਪੰਜਾਬ ਦਾ ਬੜਾ ਨੌਲੇਜ ਆ ਬਾਈ ਉਹਦੇ ਕੋਲ ਤਰੀਕਾਂ ਦਾ। ਸਾਡੇ ਕੋਲ ਤਾਂ ਕੁਝ ਵੀ ਨਹੀਂ। ਨਹੀਂ ਹੈ, ਕੁਝ ਵੀ ਨਹੀਂ ਅਸੀਂ ਤਾਂ ਇੱਕ ਨਾਰਮਲ ਜੇ ਪੋਲੀਟੀਕਲ ਜਾਂ ਸੋਸ਼ਲ ਵਰਕਰ ਕਹਿ ਲਓ, ਉਸ ਬੰਦੇ ਕੋ ਮਾਸ਼ਾਅੱਲਾ ਬੜਾ ਰੱਬ ਨੇ ਨੌਲੇਜ ਦਿੱਤਾ। ਬੇਸ਼ੱਕ ਹਾਂਜੀ ਤਾਂ ਲੇਕਿਨ ਉਹ ਦਿਖਾਵਾ ਨਹੀਂ ਕਰਦਾ। ਇਸ ਟਾਈਮ ਵੀ ਸਲਾਬ ਦੇ ਵਿੱਚ ਵੀ ਮੇਰੇ ਖਿਆਲ ਨਾਲ ਉਹ ਕਰ ਰਿਹਾ, ਅੰਡਰਗਰਾਉਂਡ ਕੰਮ ਕਰ ਰਿਹਾ, ਲੇਕਿਨ ਜ਼ਿਆਦਾ ਸ਼ੋਅ ਆਫ ਜਾਂ ਦਿਖਾਵਾ ਜਾਂ ਵੀਡੀਓ ਵਗੈਰਾ ਮੇਰੇ ਖਿਆਲ ਨਾਲ ਉਹ ਨਹੀਂ ਲਾ ਰਿਹਾ। ਲੇਕਿਨ ਨਹੀਂ ਬੜਾ ਵਧੀਆ ਬੰਦਾ ਮੇਰਾ, ਉਹ ਕਹਿ ਲਓ ਕਿ ਤੁਸੀਂ ਕਹਿ ਸਕਦੇ ਆ ਕਿ ਇੱਕ ਆਈਡੀਅਲ ਮੈਨ ਆ। ਮੈਂ ਪੰਜਾਬੀ ਦੇ ਵਿੱਚ ਅਗਰ ਕਿਸੇ ਤੋਂ ਸਭ ਤੋਂ ਜ਼ਿਆਦਾ ਇੰਪ੍ਰੈਸ ਹਾਂ ਤਾਂ ਉਸ ਵੀਰ ਕੋ। ਪੰਜਾਬੀ ਸਿੰਗਰ ਨੇ, ਖਾਂਦੇ ਪੰਜਾਬੀ ਤੋਂ ਆ, ਗਾਉਂਦੇ ਪੰਜਾਬੀ ਆ, ਤੇ ਪੰਜਾਬੀ ਦਾ ਜਦੋਂ ਨਾਮ ਆਉਂਦਾ ਇਦਾਂ ਦੇ ਟਾਈਮ ਤੇ ਉਹ ਸਾਈਡ ਤੇ ਕਿਉਂ ਹੋ ਜਾਂਦੇ? ਬਈ ਮੈਂ ਦੱਸਦਾ ਨਾ, ਇਹੀ ਤਾਂ ਫਰਕ ਆ ਸਾਡੇ ਚੜ੍ਹਦੇ ਤੇ ਲਹਿੰਦੇ 'ਚ, ਕਿ ਜਿਹੜੇ ਚੜ੍ਹਦੇ ਦੇ ਸਿੰਗਰ ਨੇ ਉਹ ਖਾੜੇ ਲਾਉਂਦੇ ਨੇ, ਜਿੱਥੇ ਵੀ ਜਾਂਦੇ ਨੇ ਉਹ ਉਹਨਾਂ ਦਾ ਹੀ ਪੈਸਾ ਉਸੇ ਆਵਾਮ ਦਾ ਖਾਂਦੇ ਨੇ ਜਾਂ ਨਾਮ ਬਣਾਉਂਦੇ ਨੇ। ਨੇ ਹਾਂਜੀ ਹੁਣ ਉਹਨਾਂ ਦੇ ਮੁਸੀਬਤ ਆਈ ਤੇ ਬਈ ਉਹ ਪਾਣੀਆਂ 'ਚ ਵੀ ਡੁੱਬੇ ਨੇ। ਮੈਂ ਬੜੇ ਸਿੰਗਰ ਉਹਨਾਂ ਦੇ ਦੇਖੇ ਨੇ ਹਾਂਜੀ ਜਿਹੜੇ ਖੁਦ ਪਾਣੀਆਂ 'ਚ ਡੁੱਬੇ ਨੇ, ਕੋਈ ਏਡ ਵੀ ਦੇ ਰਹੇ ਨੇ, ਕਿਸੇ ਨੇ ਮਤਲਬ ਮੈਡੀਕਲ ਦਾ ਐਲਾਨ ਕੀਤਾ, ਕਿਸੇ ਨੇ ਕੋਈ ਰਾਸ਼ਨ ਦਾ ਐਲਾਨ ਕੀਤਾ। ਹਾਂਜੀ ਲੇਕਿਨ ਅਗਰ ਆਪਾਂ ਲਹਿੰਦੇ ਪੰਜਾਬ ਵੱਲ ਆਈਏ ਤਾਂ ਬਾਈ ਇਹਦੇ ਵਿੱਚ ਕੋਈ ਵੱਡਾ ਸਟਾਰ ਜਾਂ ਕੋਈ ਵੱਡਾ ਗਲੂਕਾਰ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਖਾੜੇ ਲਾਉਂਦੇ ਨੇ, ਜਿਹੜੇ ਪੰਜਾਬੀਆਂ ਤੋਂ ਹੀ ਅਸੀਂ ਲੋਕ ਇਹਨਾਂ ਨੂੰ ਪੈਸੇ ਦਿੰਨੇ, ਅਸੀਂ ਲੋਕ ਇਹਨਾਂ ਨੂੰ ਸਟਾਰ ਬਣਾਉਂਦੇ ਹਾਂ, ਸਾਰੀ ਗੱਲ ਅਸੀਂ ਲੋਕ ਇਹਨਾਂ ਨੂੰ ਜਿਹੜੇ ਸਾਡੇ ਮੇਲਿਆਂ ਤੇ, ਵਿਆਹਾਂ ਸ਼ਾਦੀਆਂ ਦੇ ਜਾਂ ਜਿੱਥੇ ਵੀ ਖਾੜੇ ਲੱਗਦੇ ਨੇ, ਜਾਂ ਅਸੀਂ ਉਹਨਾਂ ਨੂੰ ਸੱਦਦੇ ਹਾਂ ਕਿਸੇ ਵੀ ਫੰਕਸ਼ਨ ਤੇ 10-10 ਲੱਖ ਦੇ ਕੇ ਅਸੀਂ ਲੋਕ ਹੀ ਇਹਨਾਂ ਨੂੰ ਉੱਤੇ ਲਿਆਉਂਦੇ ਹਾਂ। ਤਾਂ ਸਾਡੇ ਦੇ ਨਾਲ ਤੇ ਉਹ ਖੜਾਉਂਦੇ ਨਹੀਂ ਬਾਈ। ਸਿਰਫ ਫਰਕ ਇੰਨਾ ਕਿਉਂਕਿ ਉਹ ਆਪਦੀ ਆਵਾਮ ਦਾ ਬੜਾ ਅਹਿਸਾਸ ਕਰਦੇ ਨੇ। ਸਾਡੇ ਵਾਲੇ ਜਿਹੜੇ ਗਲੂਕਾਰ ਨੇ ਬਈ ਉਹ ਸਿਰਫ ਪੈਸੇ ਤੱਕ ਨੇ, ਬੜਾ ਅਹਿਸਾਸ ਨਹੀਂ ਕਰਦੇ। ਤਾਂ ਬਾਕੀ ਜਿਹੜੇ ਛੋਟੇ ਮੋਟੇ ਨੇ ਮਤਲਬ ਜਿੰਨੀ ਹੈਸੀਅਤ ਦੇ ਹੈ ਨੇ ਬੰਦੇ, ਉਹ ਕੰਮ ਕਰ ਰਹੇ ਨੇ। ਕੋਈ ਦਿਖਾਵੇ ਤੌਰ ਵੀ ਤੁਸੀਂ ਕਹਿ ਸਕਦੇ ਕਰ ਰਹੇ ਨੇ, ਕੋਈ ਵੀਡੀਓ ਵੀ ਬਣਾ ਰਹੇ ਨੇ, ਕੋਈ ਮਤਲਬ ਅੰਡਰਗਰਾਉਂਡ ਵੀ ਕਰ ਰਹੇ ਨੇ। ਕਰਦੇ ਪਏ ਨੇ। ਤੇ ਭਾਜੀ ਅੱਜ ਕੱਲ ਆਪਣੇ ਨਾ ਪੰਜਾਬ ਦੇ ਵਿੱਚ ਨਾ ਸੂਰਤ ਹਾਲ ਬੜੀ ਖਰਾਬ ਹੈ। ਅਸੀਂ ਸੁਣ ਰਹੇ ਹਾਂ ਜੀ ਸਰਾਕਿਸਤਾਨ। ਇਹ ਸਭ ਤੋਂ ਪਹਿਲੇ ਸਰਾਕਿਸਤਾਨ ਦਾ ਮਤਲਬ ਕੀ ਹੈ, ਤੇ ਸਰਾਕਿਸਤਾਨ ਸ਼ੁਰੂ ਕਿੱਥੋਂ ਹੋਇਆ? ਬਈ ਸਰਾਕਿਸਤਾਨ ਨੇ ਤੁਸੀਂ ਇਹਨੂੰ ਕਹਿ ਸਕਦੇ ਹੋ, ਤੁਸੀਂ ਇਹਨੂੰ ਇੱਕ ਪੰਜਾਬ ਹੀ ਕਹੋ। ਦੇਖੋ ਸਰਾਕਿਸਤਾਨ ਇੱਕ ਪੰਜਾਬ ਦੇ ਵਿੱਚ ਇੱਕ ਸਾਊਥਰਨ ਪੰਜਾਬ 'ਚ ਇੱਕ ਛੋਟਾ ਜਿਹਾ ਏਰੀਆ ਹੁੰਦਾ, ਜਿਹਦੇ ਵਿੱਚ 2-4 ਜ਼ਿਲ੍ਹੇ ਨੇ। ਤੁਸੀਂ ਉਹਦੇ ਵਿੱਚ ਕਹਿ ਸਕਦੇ ਹੋ ਮੁਜ਼ੱਫਰਾਬਾਦ, ਮੁਲਤਾਨ ਜਾਂ ਈਜੀ ਖਾਨ, ਬਹਾਵਲਪੁਰ, ਬਿਹਾੜੀ। ਵਿਹਾੜੀ। ਇਹ ਜ਼ਿਲ੍ਹੇ ਨੇ। ਇਹ ਸਰਾਕਿਸਤਾਨ ਨਹੀਂ ਬਈ, ਇਹ ਬੇਸਿਕਲੀ ਜਿਹੜੀ ਉੱਥੋਂ ਦੀ ਮਕਾਮੀ ਲੋਕ ਨੇ ਨਾ, ਮਕਾਮੀ ਉੱਥੋਂ ਦੀਆਂ ਆਬਾਦੀਆਂ ਨੇ, ਉਹਨਾਂ ਨੇ ਆਪਣੇ ਆਪ ਨੂੰ ਇਹ ਸਰਾਕਿਸਤਾਨ ਮਤਲਬ ਉਜਾਗਰ ਕਰ ਰਹੇ ਨੇ। ਦੇਖੋ ਇਹ ਹੈ ਤੁਹਾਡਾ ਇੱਕ ਪੰਜਾਬ ਹੈ। ਪੰਜਾਬ ਦਾ ਤੁਸੀਂ ਕਹਿ ਲਓ ਕਿ 20 ਜਾਂ 30% ਲੋਕ ਨੇ ਸਰਾਇਕੀ, ਜਿਹੜੇ ਕਹਿ ਰਹੇ ਨੇ ਕਿ ਸਰਾਕਿਸਤਾਨ ਸੂਬਾ ਬਣਨਾ ਚਾਹੀਦਾ ਜਾਂ ਅਲੱਗਾ ਹੋਣਾ ਚਾਹੀਦਾ। ਮੈਂ ਇਹ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਬਈ ਕਿਉਂ। ਦੇਖੋ ਤੁਹਾਡੇ ਪੰਜਾਬ ਦੇ ਇਸ ਟਾਈਮ 35-36 ਜ਼ਿਲ੍ਹੇ ਨੇ। ਹਾਂਜੀ ਤੁਹਾਡਾ ਜ਼ਿਲ੍ਹਾ ਲਾਹੌਰ ਜਿਹੜਾ ਹੈ, ਤੁਹਾਡੇ ਸਰਾਇਕੀ ਜਿਹੜੇ ਲੋਕ ਨੇ ਉਹਨਾਂ ਨੂੰ ਉੱਥੋਂ ਚੱਲ ਕੇ ਲਾਹੌਰ ਆਉਣਾ ਪੈਂਦਾ। ਕੋਈ ਮਰੀਜ਼ ਹੋ ਜਾਵੇ, ਕੋਈ ਤੁਹਾਡੀ ਯੂਨੀਵਰਸਿਟੀ, ਕੋਈ ਹਸਪਤਾਲ ਦਾ ਮਾਮਲਾ ਹੋਵੇ, ਉਹ ਕਹਿੰਦੇ ਨੇ ਲਾਹੌਰ ਲੈ ਜਾਓ। ਵਿਆੜੀ, ਡੀਜੀ ਖਾਨ, ਮਲਤਾਨ ਤੱਕ। ਬਈ ਤੁਹਾਡੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਹਰ ਜ਼ਿਲ੍ਹੇ ਦੇ ਨਾਲ ਸਤੇਲੀ ਮਾਲਾ ਸਲੂਕ ਕੀਤਾ। ਹਰ ਜ਼ਿਲ੍ਹੇ ਦੇ ਨਾਲ ਸਤੇਲੀ ਮਾਲਾ ਸਲੂਕ ਕੀਤਾ ਤੁਹਾਡੀਆਂ ਸਰਕਾਰਾਂ ਨੇ। ਅਗਰ ਤੁਹਾਡੀਆਂ ਸਰਕਾਰਾਂ ਇਸ ਚੀਜ਼ ਨੂੰ ਵੇਖਦੀਆਂ ਕਿ ਬਜਾਏ 35-36 ਜ਼ਿਲ੍ਹਿਆਂ ਦੇ ਇੱਕੋ ਜ਼ਿਲ੍ਹੇ ਤੇ ਅਸੀਂ ਰੁਪਈਆ ਲਾ ਰਹੇ ਹਾਂ, ਸਿਰਫ ਲਾਹੌਰ ਨੂੰ ਬਣਾ ਰਹੇ ਹਾਂ, ਲਾਹੌਰ ਦੇ ਵਿੱਚ ਯੂਨੀਵਰਸਿਟੀਆਂ ਬਣਾ ਰਹੇ ਹਾਂ, ਤਾਂ ਬਈ ਸਰਾਇਕੀਆਂ ਨੇ ਤੇ ਆਟੋਮੈਟਿਕਲੀ ਮਤਲਬ ਆਪਣਾ ਸੂਬਾ ਮੰਗਣਾ, ਹੱਕ ਮੰਗਣਾ। ਮੇਰੇ ਖਿਆਲ ਨਾਲ ਅਗਰ ਸਰਾਇਕੀ ਲੋਕ ਜਿਹੜੇ ਨੇ ਉਹ ਆਪਦਾ ਸੂਬੇ ਦੀ ਡਿਮਾਂਡ ਕਰਦੇ ਨੇ, ਕੁਛ ਹੱਦ ਤੱਕ ਠੀਕ ਵੀ ਹੈ, ਕੁਛ ਹੱਦ ਤੱਕ ਠੀਕ ਵੀ ਨਹੀਂ। ਸਰਾਇਕੀ ਲੋਕ ਜਿਹੜੇ ਨੇ ਬੇਸਿਕਲੀ ਹੈ ਪੰਜਾਬੀ ਨੇ, ਜਾਂਗਲੀ ਲੋਕ ਕਹਿੰਦੇ ਨੇ। ਉਹ ਤੁਸੀਂ ਇਹ ਕਹਿ ਸਕਦੇ ਆ ਕਿ ਜਿਹੜੇ ਉਹ ਮਕਾਮੀ ਨੇ ਪੰਜਾਬ ਦੇ, ਜਿਹੜੇ ਜੱਦੀ ਪੁਸ਼ਤੀ ਰਹਿਣ ਵਾਲੇ ਨੇ। ਅਸੀਂ ਲੋਕ ਬਈ ਜਿਹੜੇ ਨੇ ਸਾਹੀਵਾਲ ਦੀ ਜਾਂ 12 ਦੀ ਪੱਟੀ ਜਿਹੜੀ ਹੈ, ਜਾਂ ਫੈਸਲਾਬਾਦ ਦੀ 12 ਬਾਦ ਹੋਈਆਂ, ਜਾਂ 47 ਵਾਲੇ ਇੱਧਰ ਲੋਕ ਆਏ, ਉਹਨਾਂ ਨੂੰ ਕਹਿੰਦੇ ਨੇ ਮਾਝਰ, ਜਿਸ ਤਰ੍ਹਾਂ ਕਿ ਅਸੀਂ ਹਾਂ। ਚੀਚਾ ਵਤਨੀ, ਸਾਹੀਵਾਲ, ਫੈਸਲਾਬਾਦ, ਵਿਹਾੜੀ, ਪਾਕਪਤਨ, ਉਕਾੜਾ, ਇਹ 12 ਬਾਦ ਹੋਈਆਂ ਸਾਰੇ ਉਧਰੋਂ ਆਏ ਨੇ। ਲੇਕਿਨ ਜਿਹੜੇ ਇੱਥੋਂ ਦੇ ਮਕਾਮੀ ਬੈਠੇ ਨੇ ਉਹਨਾਂ ਦੇ ਵਿੱਚ 20-30% ਸਰਾਇਕੀ ਨੇ। ਸਰਾਇਕੀ ਜਿਹੜੀਆਂ ਕੌਮਾਂ ਨੇ ਰਾਵੀ ਦੇ ਉੱਤੇ ਬੈਠੀਆਂ ਨੇ, ਚਨਾਹ ਦੇ ਉੱਤੇ ਬੈਠੀਆਂ ਨੇ, ਦਰਿਆ ਸਿੰਧ ਤੇ ਬੈਠੇ ਨੇ, ਇਹ ਇੱਥੋਂ ਦੇ ਮਕਾਮੀ ਨੇ। ਇਹ ਉਧਰੋਂ ਜਾਂ ਮਹਾਜਰ ਨਹੀਂ ਆਏ, ਇੱਥੋਂ ਦੀਆਂ ਮਕਾਮੀ ਆਬਾਦੀ ਨੇ, ਇੱਥੋਂ ਦੇ ਮਕਾਮੀ ਲੋਕ ਨੇ। ਇਹ ਆਪਣੇ ਆਪ ਨੂੰ ਸਰਾਇਕੀ ਕਹਿੰਦੇ ਨੇ, ਲੇਕਿਨ ਬੇਸਿਕਲੀ ਹੈ ਉਹ ਪੰਜਾਬ ਹੈ। ਉਹਨਾਂ ਦਾ ਲਹਿਜਾ, ਉਹਨਾਂ ਦੀ ਬੋਲੀ, ਉਹਨਾਂ ਦੀ ਜ਼ਬਾਨ ਸਾਰੀ ਪੰਜਾਬੀ ਹੈ। ਸਾਨੂੰ ਇਹ ਚਾਹੀਦਾ ਕਿ ਪੰਜਾਬ ਬਣ ਕੇ ਸਰਾਇਕੀਆਂ ਨੂੰ ਵੀ ਚਾਹੀਦਾ ਪੰਜਾਬੀਆਂ ਦੇ ਨਾਲ ਖੜੋ ਕੇ ਆਪਦਾ ਹੱਕ ਮੰਗਣ, ਇੱਕ ਬਣਨ। ਲੇਕਿਨ ਉਹ ਪੰਜਾਬੀਆਂ ਦੇ ਨਾਲ ਬਾਈ ਖੜੋਂਦੇ ਨਹੀਂ। ਸਰਾਇਕੀ ਪੰਜਾਬੀਆਂ ਨੂੰ ਆਪਣਾ ਦੁਸ਼ਮਣ ਸਮਝਦੇ। ਉਹਨਾਂ ਦੇ ਵਿੱਚ ਕੁਛ ਬਲੋਚ ਕਬੀਲੇ ਵੀ ਆ ਜਾਂਦੇ, ਉਹਨਾਂ ਦੇ ਵਿੱਚ ਕੁਛ ਤੁਸੀਂ ਕਹਿ ਲਓ ਕਿ ਪਠਾਨ ਲੋਕ ਵੀ ਆ ਜਾਂਦੇ ਨੇ। ਉਹ ਪੰਜਾਬੀਆਂ ਨਾਲ ਨਫ਼ਰਤ ਕਰਦੇ ਨੇ। ਉਹ ਕਹਿੰਦੇ ਨੇ ਨਹੀਂ, ਸਾਡਾ ਸਰਾਇਕਿਸਤਾਨ ਸੂਬਾ ਅਲੱਗਾ ਹੋਣਾ ਚਾਹੀਦਾ। ਲੇਕਿਨ ਮੇਰੇ ਖਿਆਲ ਨਾਲ ਅਗਰ ਬਈ ਪੰਜਾਬ ਦੇ ਨਾਲ ਖੜੋ ਕੇ ਆਪਦਾ ਹੱਕ ਮੰਗਣ, ਉਹ ਲੋਕ ਪੰਜਾਬੀ ਨੂੰ ਆਪਦੇ ਨਾਲ ਗਲੇ ਲਾਉਣ, ਤਾਂ ਪੰਜਾਬ ਦੀਆਂ ਸਰਕਾਰਾਂ ਉਹਨਾਂ ਵਾਸਤੇ ਬੜਾ ਕੁਝ ਕਰ ਸਕਦੀਆਂ। ਭਾਜੀ ਹੁਣ ਬਿੱਲ ਪਾਸ ਹੋਇਆ ਕਿ ਪੰਜਾਬ ਦੇ 12 ਸੂਬੇ ਬਣਨੇ। ਠੀਕ ਹੈ, ਜੇ 12 ਸੂਬੇ ਬਣ ਗਏ
ਤੇ ਆਪਾਂ ਨੂੰ ਫਾਇਦਾ ਕੀ ਤੇ ਨੁਕਸਾਨ ਕੀ ਹੈ? ਬਈ 12 ਸੂਬੇ ਨੁਕਸਾਨ ਤਾਂ ਦੇਖੋ ਪੰਜਾਬ ਨੂੰ ਸ਼ੁਰੂ ਤੋਂ ਹੁੰਦਾ ਆ ਰਿਹਾ। ਹਾਂਜੀ ਪੰਜਾਬ ਨੂੰ ਜਦੋਂ ਡਿਵਾਈਡ ਕੀਤਾ 47 ਵੰਡ ਦੇ ਵਿੱਚ, ਉਦੋਂ ਪੰਜਾਬ ਦਾ ਤੁਸੀਂ ਰਕਬਾ ਦੇਖੋ, ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਹਰਿਆਣਾ ਵੀ ਉਹਦੇ ਵਿੱਚ ਸੀ। ਵਿੱਚ ਹਾਂਜੀ ਉਹਦੇ ਵਿੱਚ ਜਿਹੜਾ ਹੁਣ ਹਿਮਾਚਲ ਪ੍ਰਦੇਸ਼ ਉਹ ਵੀ ਪੰਜਾਬ ਦੇ ਵਿੱਚ ਸੀ। 64 ਦੇ ਵਿੱਚ ਉਹਨਾਂ ਨੇ ਉਹ ਦੋਵੇਂ ਸਟੇਟਾਂ ਅਲੱਗਾ ਕਰਤੀਆਂ ਪੰਜਾਬ 'ਚੋਂ। ਪੰਜਾਬ ਇੱਕ ਛੋਟਾ ਜਿਹਾ ਰਹਿ ਗਿਆ, ਉਹਨਾਂ ਦੇ 10-15 ਜ਼ਿਲ੍ਹੇ ਬਣਦੇ ਨੇ। ਪੰਜਾਬ ਤਾਂ ਇਹ 47 ਵੰਡ ਤੋਂ ਹੀ ਵੰਡਣਾ ਸ਼ੁਰੂ ਕਰਤਾ ਸਰਕਾਰਾਂ ਨੇ। ਇਹ ਤਾਂ ਸਾਡੇ ਨਾਲ ਉਦੋਂ ਦਾ ਚਲੋ, ਮੈਂ ਪੰਜਾਬ ਇੱਕ ਬੜੀ ਵੱਡੀ ਹਿਸਟਰੀ ਸੀ, ਬੜਾ ਵੱਡਾ ਇਹ ਨਕਸ਼ਾ ਸੀ। ਹੁਣ ਤਾਂ ਛੋਟਾ ਕੱਟ ਕੇ ਬਈ ਛੋਟਾ ਰਹਿ ਗਿਆ। ਸਾਡੇ ਚੜ੍ਹਦਾ ਪੰਜਾਬ ਵੀ ਤਕਰੀਬਨ ਵੰਡਿਆ ਗਿਆ, ਥੋੜਾ ਜਿਹਾ ਰਹਿ ਗਿਆ, ਤੇ ਹੁਣ ਸਾਡਾ ਲਹਿੰਦਾ ਪੰਜਾਬ ਵੀ ਸਰਕਾਰਾਂ ਮੇਰੇ ਖਿਆਲ ਨਾਲ ਵੰਡਣਾ ਚਾਹ ਰਹੀਆਂ ਨੇ। ਹਾਂਜੀ ਤਾਂ ਇਹਦਾ ਨੁਕਸਾਨ ਬਈ ਬਹੁਤ ਜ਼ਿਆਦਾ ਵਾ, ਕਿਉਂਕਿ ਸਾਡਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਉਹਨਾਂ ਦੀ ਸਾਰੀ ਪਹਿਨਾਵਾ, ਉਹਨਾਂ ਦੀ ਬੋਲੀ, ਉਹਨਾਂ ਦੀ ਜ਼ਬਾਨ ਇੱਕ ਆ, ਉਹ ਲੋਕ ਇੱਕ ਆ। ਅਗਰ ਤੁਸੀਂ ਉਹਨਾਂ ਨੂੰ ਡਿਵਾਈਡ ਕਰੋਗੇ, ਤਕਸੀਮ ਕਰੋਗੇ, ਤਾਂ ਉਹਦਾ ਕਲਚਰ ਦੇ ਵਿੱਚ ਵੀ ਬੜਾ ਜ਼ਿਆਦਾ ਇਫੈਕਟ ਪਏਗਾ, ਉਹਦਾ ਤੁਹਾਡੀ ਮਈਸ਼ਤ 'ਤੇ ਵੀ ਇਫੈਕਟ ਪਏਗਾ। ਲੇਕਿਨ ਉਹਦਾ ਬੈਨੀਫਿਟ ਵੀ ਇਹ ਹੈਗਾ ਕਿ ਤੁਸੀਂ ਮਤਲਬ ਜਿਹੜੇ ਬੰਦਿਆਂ ਨੂੰ ਸੂਬਾ ਉਹਨਾਂ ਦਾ ਬਣ ਜਾਏਗਾ 5-6 ਜ਼ਿਲ੍ਹਿਆਂ ਦਾ, ਡੀਜੀ ਖਾਨ, ਮੁਲਤਾਨ, ਲੋਧਰਾ, ਅਗਰ ਅਲੱਗਾ ਸੂਬਾ ਬਣ ਜਾਏਗਾ ਤੇ ਉਹਨਾਂ ਨੂੰ ਬਈ ਲਾਹੌਰ ਨਹੀਂ ਆਉਣਾ ਪਏਗਾ। ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਦਾਰੁਲ ਹੁਕੂਮਤ ਹੋਏਗਾ ਉੱਥੇ ਮਿਲਣਗੀਆਂ। ਇਹ ਸਾਡੀਆਂ ਸਰਕਾਰਾਂ ਨੇ ਬਈ ਇਹ ਪਾਲਿਸੀਆਂ ਬਣਾਈਆਂ। ਸਾਡਾ ਜਿਹੜਾ ਚੜ੍ਹਦਾ ਪੰਜਾਬ, ਉਹਦਾ ਜਿਹੜਾ ਹਰ ਜ਼ਿਲ੍ਹਾ ਹੈ ਉਹਦੇ ਵਿੱਚ ਹਰ ਚੀਜ਼ ਅਵੇਲੇਬਲ ਹੈ। ਉਹਦੇ ਵਿੱਚ ਯੂਨੀਵਰਸਿਟੀਆਂ ਨੇ, ਉਹਦੇ ਵਿੱਚ ਹੁਕੂਮਤ ਦੇ ਉਹਦੇ ਸਰਕਾਰੀ ਸਾਰੇ ਦਫ਼ਤਰ ਨੇ। ਹੁਣ ਸਾਡੇ ਸਾਰੇ ਪੰਜਾਬ ਦੇ 300 ਕਿਲੋਮੀਟਰ ਤੋਂ ਲੋਕ ਆਉਂਦੇ ਨੇ ਤੇ ਲਾਹੌਰ ਆਉਂਦੇ ਨੇ। ਬਈ ਕਿਉਂ ਆਉਂਦੇ ਨੇ? ਸਿਆਪ ਹੁੰਦੇ ਕਿਉਂ ਆਉਂਦੇ ਨੇ? ਹੁਣ ਤੁਸੀਂ ਕਿੱਥੇ ਦੂਰ ਉੱਠ ਕੇ ਆਏ, ਸਾਰੇ ਲਾਹੌਰ ਦੇ ਵਿੱਚ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਬੰਦੇ ਬੈਠੇ ਨੇ। ਹਾਂਜੀ ਕਿਉਂ? ਲਾਹੌਰ ਇੱਕ ਤਰੱਕੀ ਯਾਫਤਾ ਸ਼ਹਿਰ ਹੈ, ਇੱਥੇ ਹਰ ਚੀਜ਼ ਅਵੇਲੇਬਲ ਹੈ, ਹਰ ਵਸੀਹ ਸ਼ਹਿਰ ਹੈ। ਇਹ ਸਾਡੀਆਂ ਸਰਕਾਰਾਂ ਦੇ ਮੁੱਦੇ ਨੇ। ਸਾਡੀਆਂ ਸਰਕਾਰਾਂ ਨੇ ਪੈਸਾ ਹੀ ਇੱਕ ਜ਼ਿਲ੍ਹੇ ਤੇ ਲਾਇਆ ਕਿ ਬਾਕੀਆਂ ਜ਼ਿਲ੍ਹਿਆਂ ਨੂੰ ਸਤੇਲੀ ਮਾਲਾ ਸਲੂਕ ਕੀਤਾ। ਅਗਰ ਬਾਕੀਆਂ ਜ਼ਿਲ੍ਹਿਆਂ ਤੇ ਵੀ ਪੈਸਾ ਲਾਇਆ ਹੁੰਦਾ, ਅਗਰ ਬਾਕੀਆਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਮਈਸ਼ਤ ਤੇ ਪੈਸਾ ਲਾਇਆ ਹੁੰਦਾ, ਕਿਸਾਨਾਂ ਤੇ ਬਈ ਲਾਇਆ ਹੁੰਦਾ, ਤੇ ਅੱਜ ਸੂਬੇ ਬਣਾਉਣ ਦੀ ਲੋਕ ਵੰਡ ਨਾ ਕਰਦੇ, ਆਪਦੀਆਂ ਉਹ ਹੁਣ ਨਾ ਮੰਗਦੇ ਸਾਨੂੰ ਕਿ ਸਰੈਕੀ ਸੂਬਾ ਦੇਵੋ। ਕਿਸੇ ਹੱਦ ਤੱਕ ਬਈ ਉਹ ਵੀ ਠੀਕ ਨੇ, ਸਰੈਕੀ ਕੀ ਕਰਨ ਬਈ, ਉਹ ਕਿੱਥੇ ਜਾਣ? ਉਹਨਾਂ ਨੂੰ ਜਿਹੜੀ ਚੀਜ਼ ਲਾਹੌਰ 'ਚ ਮਿਲਦੀ ਹੈ ਉਹਨਾਂ ਨੂੰ ਉੱਥੇ ਨਹੀਂ ਮਿਲਦੀ, ਉਹਨਾਂ ਨੂੰ ਮਿਲਣੀ ਚਾਹੀਦੀ ਬਈ। ਉੱਥੇ ਵੀ ਉਹਨਾਂ ਨੂੰ ਲਾਹੌਰ ਵਰਗੇ ਉਹਨਾਂ ਦਾ ਹੱਕ ਆ ਬਈ। ਉਹ ਪੰਜਾਬੀ ਨਹੀਂ, ਬੇਸਿਕਲੀ ਸਰੈਕੀ ਪੰਜਾਬੀ ਹੀ ਲੋਕ ਨੇ। ਉਹਨਾਂ ਦੇ ਕੁਝ ਵੜਕੇ ਉਹਨਾਂ ਨੂੰ ਗਲਤ ਕਰਕੇ ਅਸੀਂ ਕਹਿੰਦੇ ਕਿ ਸਰੈਕੀ ਪੰਜਾਬੀ ਦਾ ਲਹਿਜਾ, ਬਿਲਕੁਲ ਲਹਿਜਾ, ਮਗਰ ਉਹ ਇਸ ਚੀਜ਼ ਨੂੰ ਮੰਨਦੇ ਨਹੀਂ। ਇਸ ਚੀਜ਼ ਦੀਆਂ ਉਹ ਕਹਿੰਦੇ ਭਾਈ ਸਾਡੇ ਨਾਲ ਡਿਬੇਟ ਕਰੋ, ਸਾਡੇ ਨਾਲ ਆਓ ਬੈਠੋ। ਇਹ ਚੀਜ਼ ਕਿਸੇ ਹਿਸਟਰੀ ਦੇ ਵਿੱਚ ਹੈ ਹੀ ਨਹੀਂ ਕਿ ਸਰੈਕੀ ਪੰਜਾਬੀ ਦਾ ਲਹਿਜਾ। ਦੇਖੋ ਜੀ, ਉਹ ਤਾਂ ਸਰੈਕੀ ਹੁਣ ਇਸ ਵਾਸਤੇ ਕਹਿ ਰਹੇ ਨੇ, ਉਹ ਆਪਦਾ ਅਲੱਗਾ ਸੂਬਾ ਬਣਾਉਣਾ ਚਾਹੁੰਦੇ ਨੇ। ਲੇਕਿਨ ਪਿੱਛੋਂ ਅਗਰ ਤੁਸੀਂ ਇਹਨਾਂ ਦੀ ਪਿਛੋਕੜ ਇਹਨਾਂ ਦਾ ਫੋਲੋਗੇ ਤਾਂ ਬਈ ਸਰੈਕੀ ਜਿਹੜੇ ਨੇ ਪੰਜਾਬੀ ਜ਼ਬਾਨ ਦਾ ਹੀ ਇੱਕ ਲਹਿਜਾ ਹੈ। ਜਿਹੜੇ ਕਿ ਲੋਕ ਬੈਠੇ ਨੇ ਦਰਿਆਏ ਚਨਾਬ, ਦਰਿਆਏ ਰਾਵੀ, ਸਤਲੁਜ ਦੇ ਕੰਢੇ ਦੇ ਉੱਤੇ, ਇਹ ਜਾਂਗਲੀ ਲੋਕ ਕਹਾਉਂਦੇ ਨੇ ਬਈ ਇਹ ਪੰਜਾਬੀ ਦਾ ਹੀ ਇੱਕ ਲਹਿਜਾ ਸਰੈਕੀ। ਇਹਨਾਂ ਦੀਆਂ ਪਿਛਲੀਆਂ ਕਿਤਾਬਾਂ ਦੇ ਵਿੱਚ ਸਰੈਕੀ ਹੀ ਪੰਜਾਬੀ ਜ਼ਬਾਨ ਦਾ ਇੱਕ ਲਹਿਜਾ ਚੱਲਦਾ ਆ ਰਿਹਾ। ਅੱਜ ਉਹ ਲੋਕ ਆਪਣੇ ਆਪ ਨੂੰ ਜਿਹੜੇ ਨੇ ਅਲੱਗਾ ਸੂਬੇ ਦੀ ਵੰਡ ਕਰ ਰਹੇ ਨੇ। ਕੱਲ ਨੂੰ ਜਿਹੜੇ ਨੇ ਪੰਜਾਬ 'ਚ ਪਠਾਨ ਬੈਠੇ ਉਹ ਕਰਨਗੇ, ਬਲੋਚ ਬੈਠੇ ਨੇ ਉਹ ਕਰਨਗੇ ਜੇ ਅਸੀਂ ਅਲੱਗਾ ਹੋਣਾ। ਦੇਖੋ, ਪੰਜਾਬ ਦੀਆਂ ਜਿੰਨੀਆਂ ਵੀ ਜ਼ਬਾਨਾਂ ਨੇ, ਹਰ ਜ਼ਿਲ੍ਹੇ ਦੇ ਵਿੱਚ ਅਲੱਗਾ ਜ਼ਬਾਨ ਬੋਲੀ ਜਾਂਦੀ ਹੈ। ਫੈਸਲਾਬਾਦ ਦਾ ਐਕਸੈਂਟ ਥੋੜਾ ਹੋਰ ਆ, ਹਾਂਜੀ ਚੀਚਾ ਵਤਨੀ ਸਾਹੀਵਾਲ ਦਾ ਹੋਰ ਆ, ਬੰਦੇ ਵਾਲੇ ਦਾ ਵਿਹਾੜੀ ਦਾ ਹੋਰ ਆ। ਇਹ ਸਾਡੇ ਜਿਹੜੇ ਪੰਜਾਬੀ ਦੇ ਹੀ ਜ਼ਬਾਨਾਂ ਨੇ, ਪੰਜਾਬੀ ਦੇ ਹੀ ਅੱਖਰ ਨੇ। ਲੇਕਿਨ ਸਾਡੇ ਜਿਹੜੇ ਮੁੱਦੇ ਸਰਕਾਰਾਂ ਜਿਹੜੇ ਜ਼ਿਲ੍ਹੇ ਦੀਆਂ ਗੌਰਮੈਂਟ ਨਹੀਂ ਸੁਣਦੀਆਂ, ਜਾਂ ਜਿਹੜੇ ਲੋਕਾਂ ਦੀ ਆਵਾਮ ਨਹੀਂ ਪਹੁੰਚਦੀ, ਉਹ ਫਿਰ ਆਪਦਾ ਇਕੱਠ ਕਰਕੇ ਆਪਦਾ ਸੂਬਾ ਬਣਾਉਣਾ ਚਾਹੁੰਦੇ ਨੇ। ਸਾਡੇ ਨਜ਼ਦੀਕ ਤਾਂ ਇਹ ਪੰਜਾਬ ਦਾ ਬੜਾ ਵੱਡਾ ਨੁਕਸਾਨ ਆ ਜੀ। ਇੱਕ ਪੰਜਾਬ ਬੜੀ ਵੱਡੀ ਸ਼ਨਾਖਤ ਆ, 12-14 ਕਰੋੜ ਦੀ ਆਬਾਦੀ ਆ। ਅਗਰ ਇਹਨੂੰ ਤੁਸੀਂ 10-12 ਸੂਬਿਆਂ ਦੇ ਵਿੱਚ ਵੰਡੋਗੇ, ਇਹ ਤਾਂ ਬਈ ਪੰਜਾਬ ਸਮਝ ਲਓ ਇਹਦੇ 12 ਹੈ ਹੀ ਨਹੀਂ ਮੌਕੇ। ਪੰਜਾਬ ਤਾਂ ਫਿਰ ਮੁੱਕ ਗਿਆ ਬਈ। ਪੰਜਾਬ ਦੀ ਸਕਾਫਤ ਮੁੱਕ ਗਈ, ਪੰਜਾਬ ਦਾ ਤੁਹਾਡਾ ਕਲਚਰ ਮੁੱਕ ਗਿਆ, ਪੰਜਾਬ ਦਾ ਪਹਿਨਾਵਾ ਮੁੱਕ ਗਿਆ। ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨਾਂ ਨੂੰ ਕੁੜਤੇ ਚਾਦਰੇ ਆਪਦਾ ਕਲਚਰ ਦੇਖਣਾ ਚਾਹੀਦਾ, ਉਹ ਲੋਕ ਨਹੀਂ ਦੇਖ ਰਹੇ। ਵੱਡਿਆਂ ਸ਼ਹਿਰਾਂ 'ਚ ਲੋਕ ਜਾਂਦੇ ਨੇ, ਛੋਟੀ ਜਿਹੀ ਨੌਕਰੀ ਲੱਗ ਜਾਂਦੀ ਬਈ, ਜਾ ਕੇ ਪੈਂਟ ਕੋਟ ਪਾ ਕੇ ਚਲੇ ਜਾਂਦੇ ਨੇ। ਉਹ ਇਹ ਨਹੀਂ ਵੇਖਦੇ ਸਾਡੇ ਪਿਓਾਂ ਨੇ ਹੁੱਕੇ, ਸਾਡੇ ਪਿਓਾਂ ਦਾ ਕਲਚਰ ਕੀ ਸੀ। ਉਹ ਬਈ 4 ਜਮਾਤਾਂ ਪੜ੍ਹ ਜਾਂਦੇ, ਨੌਕਰੀ ਲੱਗ ਜਾਂਦੇ, ਉਹ ਤੇ ਬਈ ਆਪਦਾ ਕਲਚਰ ਭੁੱਲ ਜਾਂਦੇ ਨੇ, ਆਪਦਾ ਪਹਿਨਾਵਾ ਭੁੱਲ ਜਾਂਦੇ ਨੇ, ਆਪਦਾ ਕਲਚਰ ਭੁੱਲ ਜਾਂਦੇ ਨੇ, ਆਪਦੀ ਸ਼ਨਾਖਤ ਭੁੱਲ ਜਾਂਦੇ ਨੇ। ਪੰਜਾਬੀ ਸਾਨੂੰ ਫਖਰ ਕਰਨਾ ਚਾਹੀਦਾ ਕਿ ਤੁਸੀਂ ਜਿਹੜੇ ਵੀ ਸਟੇਜ ਤੇ ਜਾਓ, ਦੁਨੀਆ ਦੇ ਕਿਸੇ ਵੀ ਨੁੱਕਰ ਤੇ ਜਾਓ, ਆਪਦਾ ਕਲਚਰ, ਆਪਦਾ ਪਹਿਨਾਵਾ, ਆਪਦੀ ਜ਼ਬਾਨ ਬਈ ਉਹ ਨਾ ਭੁੱਲੋ। ਤੇ ਭਾਜੀ ਇਹ ਸਰੈਕਿਸਤਾਨ ਜਦੋਂ ਕੋਈ ਇਲੈਕਸ਼ਨ ਵਗੈਰਾ ਹੁੰਦਾ, ਉਦੋਂ ਹੀ ਕਿਉਂ ਇਹ ਮੁੱਦਾ ਉਦੋਂ ਹੀ ਕਿਉਂ ਉੱਠਦਾ ਜ਼ਿਆਦਾਤਰ? ਦੇਖੋ, ਜਦੋਂ ਤੁਹਾਡੀ ਸਰਕਾਰਾਂ ਦਾ ਇਲੈਕਸ਼ਨਾਂ ਦਾ ਟਾਈਮ ਹੁੰਦਾ, ਉਦੋਂ ਸਰੈਕੀ ਮੁੱਦਾ ਹਰ ਇਲੈਕਸ਼ਨ ਤੇ ਉੱਠਦਾ। 2018 ਦੇ ਵਿੱਚ ਵੀ ਮੇਰੀ ਸੂਰਤ 'ਚ, 13 'ਚ ਵੀ ਹੋਇਆ ਇਸ ਤਰ੍ਹਾਂ। ਉਹ ਇਸ ਤਰ੍ਹਾਂ ਹੋਇਆ ਕਿ ਜਿਹੜੇ ਡੀਜੀ ਖਾਨ, ਵਿਆੜੀ, ਮੁਲਤਾਨ ਦੇ ਲੋਕ ਨੇ, ਜਾਂ ਉੱਥੋਂ ਦੇ ਕਹਿ ਲਓ ਕਿ MNA MP ਨੇ,
ਉਹ ਲੋਕਾਂ ਨੂੰ ਆਪਦੇ ਕਹਿੰਦੇ ਨੇ ਜੀ ਸਾਡਾ ਸੂਬਾ ਅਲੱਗਾ ਹੋਣਾ ਚਾਹੀਦਾ। 2018 ਦੀ ਗਵਰਨਮੈਂਟ ਦੇ ਵਿੱਚ ਹੁਣ ਉਹਨਾਂ ਨੇ ਇਤਿਹਾਦ ਇਹ ਕੀਤਾ ਕਿ ਅਸੀਂ 12 ਤੋਂ 15 MNA ਤੇ ਕੋਈ 30 MP ਤੁਹਾਡੇ ਨਾਲ ਇਸ ਵਜ੍ਹਾ ਤੇ ਅਸੀਂ ਸ਼ਾਮਲ ਹੋਵਾਂਗੇ ਅਗਰ ਤੁਸੀਂ ਸਾਡਾ ਜਨੂਬੀ ਪੰਜਾਬ ਸੂਬਾ ਬਣਾਓਗੇ, ਜਿਨ੍ਹਾਂ ਦੇ ਵਿੱਚ ਸਾਡੇ ਜਨੂਬੀ ਪੰਜਾਬ ਦੇ ਇੱਕ ਬੜੇ ਵੱਡੇ ਨਾਮ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਵੀ ਆਉਂਦੇ ਨੇ, ਮਲਤਾਨ ਦੀ ਹਸਤੀ ਨੇ। ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ। ਜਿਹੜੇ DG ਖਾਨ ਦੇ ਜਾਂ ਵਿਆੜੀ ਦੇ ਜਿੰਨੇ ਵੀ MNA MP ਸੀ ਸਾਰੇ ਉਹਨਾਂ ਨੇ ਆਪਦੀ ਪਾਰਟੀ ਚ ਲਏ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਜਨੂਬੀ ਪੰਜਾਬ ਸੂਬਾ ਅਲੱਗਾ ਬਣਾਵਾਂਗੇ। 2018 ਤੋਂ ਬਾਅਦ ਉਹ ਜਿੰਨੇ MP MNA ਸੀ ਤਕਰੀਬਨ 25-30 ਦੇ ਕਰੀਬ ਉਹਨਾਂ ਨੇ ਆਪਦੀ ਬੜੀ ਕੋਸ਼ਿਸ਼ ਜਾਰੀ ਰੱਖੀ, ਲੇਕਿਨ ਸਰਕਾਰ ਨੇ ਮਤਲਬ ਉਹ ਸੂਬਾ ਜਨੂਬੀ ਨਹੀਂ ਬਣਾਇਆ, ਉਦੋਂ ਤੱਕ ਨਹੀਂ ਹੋਇਆ। ਲੇਕਿਨ ਇਹ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਹੁੰਦਾ ਹੈ। ਹਰ ਇਲੈਕਸ਼ਨ 'ਚ ਸਮਝ ਲਓ ਤੁਸੀਂ ਇਹ ਕਹਿ ਲਓ ਕਿ ਸਰਕਾਰ ਜਾਂ ਗਵਰਨਮੈਂਟ ਜਾਂ MNA MP ਆਪਦੇ ਵੋਟਰਾਂ ਨੂੰ ਇੱਕ ਲੋਲੀਪੌਪ ਦੇ ਦਿੰਦੇ ਆ ਕਿ ਜੀ ਅਸੀਂ ਤੁਹਾਡਾ ਅਲੱਗਾ ਸੂਬਾ ਬਣਾਵਾਂਗੇ। ਫਿਰ ਉਸ ਪਾਰਟੀ ਨੂੰ ਜਾਂ ਜਿਹੜਾ ਬੰਦਾ ਉਹਦਾ ਨਾਅਰਾ ਲਾਉਂਦਾ ਫਿਰ ਉਹ ਆਵਾਮ ਉਹਨੂੰ ਵੋਟ ਦੇ ਦਿੰਦੇ, ਲੇਕਿਨ ਐਟ ਦਾ ਐਂਡ ਉਹ ਚੀਜ਼ ਨਹੀਂ ਹੁੰਦੀ। ਹਾਂ, ਸੂਬਾ ਉਦੋਂ ਹੀ ਬਣ ਸਕਦਾ ਜਦੋਂ ਸਾਡੀ ਸਰਕਾਰ ਜਾਂ ਜਦੋਂ ਸਾਡੇ ਵੱਡਿਆਂ ਬਹਿ ਕੇ ਮਤਲਬ ਇਹਨੂੰ ਡਿਵਾਈਡ ਕਰਨਾ, ਉਦੋਂ ਹੀ ਸੂਬਾ ਬਣਨਾ। ਇਲੈਕਸ਼ਨਾਂ ਦੇ ਵਿੱਚ ਤਾਂ ਬਈ ਇਹ ਹਰ ਵਾਰੀ ਅਸੀਂ ਦੇਖਦੇ ਆਏ ਹਾਂ, ਇਹ ਸੂਬੇ ਦੇ ਨਾਂ ਤੇ ਵੋਟ ਲੈਂਦੇ ਆ ਜੀ ਜਨੂਬੀ ਪੰਜਾਬ ਸੂਬਾ ਅਲੱਗਾ ਬਣੇਗਾ। ਤੇ ਭਾਜੀ ਇਹ ਸਰਾਇਕੀ ਜ਼ੁਬਾਨ ਤੇ ਉਹਦੇ ਕਲਚਰ ਨੂੰ ਅੱਜ ਕੱਲ ਦੇ ਦੌਰ 'ਚ ਕਿੰਨਾ ਕੁ ਇਗਨੋਰ ਕੀਤਾ ਜਾ ਰਿਹਾ ਕਿ ਨਹੀਂ ਯਾਰ ਇਹ ਸਾਈਡ ਤੇ ਰਹਿਣ? ਬਈ ਕੋਈ ਇਗਨੋਰ ਨਹੀਂ ਕੀਤਾ ਜਾ ਰਿਹਾ। ਹਰ ਸਾਡਾ ਕੋਈ ਵੀ ਜਿਹੜਾ ਸਰਕਾਰੀ ਕਲਚਰ ਹੁੰਦਾ, ਕੋਈ ਵੀ ਸਾਡਾ ਡੇ ਹੁੰਦਾ, ਉਹਦੇ ਉੱਤੇ ਸਾਡੇ ਜਿਹੜਾ ਸਰਾਇਕੀਆਂ ਦਾ ਜਾਂ ਸਾਡੇ ਪੰਜਾਬੀ ਲਿਬਾਸ, ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਤੁਹਾਡੇ 20-25 ਕਿਸਮ ਦੇ ਲਿਬਾਸ ਨੇ, ਉਹ ਹਰ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹ ਤੁਹਾਡੇ ਜਨੂਬੀ ਪੰਜਾਬ ਨੂੰ ਕਰਦੇ ਨੇ, ਤੁਹਾਡੇ ਸਾਊਥ ਪੰਜਾਬ ਨੂੰ ਕਰਦੇ ਨੇ, ਸ਼ਮਾਲੀ ਨੂੰ ਕਰਦੇ ਨੇ, ਹਰ ਪੰਜਾਬ ਨੂੰ ਉਹ ਮਤਲਬ ਤੁਸੀਂ ਕਹਿ ਲਓ ਕਿ ਆਇਡੈਂਟੀਫਾਈ ਕਰਦੇ ਨੇ। ਉਹਨਾਂ ਦੇ ਵਿੱਚ ਇੱਕ ਸਰਾਇਕੀ ਵੀ ਕਬੀਲਾ ਕਹਿ ਲਓ ਕਿ ਵੀ ਪੰਜਾਬ ਦਾ ਕਬੀਲਾ ਹੈ। ਉਹ ਲੋਕ ਆਪਣਾ ਪਹਿਨਾਵਾ ਪਾਉਂਦੇ ਨੇ, ਆਪਣੀ ਪਗੜੀ ਲਾਉਂਦੇ ਨੇ, ਆਪਣੇ ਕੁੜਤੇ ਪਾਉਂਦੇ ਨੇ, ਚਾਦਰਾਂ ਪਾਉਂਦੇ ਨੇ। ਉਹਨਾਂ ਦਾ ਕੋਈ ਕਲਚਰ ਨਹੀਂ ਇਗਨੋਰ ਕੀਤਾ। ਤੁਸੀਂ ਜਿਹੜੇ ਵੀ ਵੱਡੇ ਮਿਊਜ਼ੀਅਮ 'ਚ ਚਲੇ ਜਾਓ, ਪੰਜਾਬ ਦੇ ਕਿਸੇ ਵੀ ਮੇਲੇ ਤੇ ਚਲੇ ਜਾਓ, ਹਰ ਜਗ੍ਹਾ ਤੇ ਉਹਨਾਂ ਦੀ ਨੁਮਾਇੰਦਗੀ ਹੁੰਦੀ ਹੈ, ਹਰ ਕੌਮ ਦੀ ਨੁਮਾਇੰਦਗੀ ਹੁੰਦੀ ਹੈ, ਹਰ ਕਬੀਲੇ ਦੇ ਲੋਕਾਂ ਦੀ, ਹਰ ਜੱਟਾਂ ਦੀ, ਗੁੱਜਰਾਂ ਦੀ, ਹਰ ਬੰਦੇ ਦੀ। ਅਸਤਾ ਜਿੰਨੀਆਂ ਵੀ ਕਾਨਫਰੰਸ ਤੇ ਗਏ ਬਈ ਸਾਨੂੰ ਤਾਂ ਹਰ ਰੰਗ ਦਾ ਬੰਦਾ ਮਿਲਿਆ। ਹਰ ਬੰਦੇ ਨੇ ਆਪਦਾ ਲਾਚਾ ਪਾਇਆ, ਕੁੜਤਾ ਪਾਇਆ, ਪੱਗ ਪਾਈ, ਧੋਤੀ ਪਾਈ, ਜਾਂ ਜਿਹੜੇ ਸ਼ਹਿਰ ਦਾ ਜੋ ਵੀ ਕਲਚਰ ਆ। ਸਰਾਇਕੀ ਲੋਕ ਨੇ, ਉਹ ਪਠਾਨ ਨੇ, ਉਹ ਪੰਜਾਬੀ ਨੇ, ਉਹ ਜੱਟ ਹੈ, ਉਹ ਗੁੱਜਰ ਹੈ, ਜਿਹੜਾ ਵੀ ਹੈ, ਉਹਨਾਂ ਨੇ ਬਈ ਆਪਦੇ ਕਲਚਰ ਨੂੰ ਲਾਇਆ। ਸਾਨੂੰ ਤਾਂ ਨਹੀਂ ਲੱਗਦਾ ਕਿ ਸਰਾਇਕੀ ਨੂੰ ਜਾਂ ਪਿੱਛੇ ਕੀਤਾ ਜਾ ਰਿਹਾ ਜਾਂ ਉਹਨਾਂ ਦਾ ਕਲਚਰ ਨਹੀਂ ਅੱਗੇ ਲਿਆਂਦਾ ਜਾ ਰਿਹਾ। ਸਾਰਾ ਕੁਝ ਠੀਕ ਆ ਜੀ। ਸਰਾਇਕੀ ਜਿੰਨੇ ਨੇ ਮੇਰੇ ਖਿਆਲ ਨਾਲ ਤੇ ਪੰਜਾਬ ਦੀ ਜ਼ਿਆਦਾ ਜਿੰਨੀ ਵੀ ਸਕਾਫਤ ਹੈ ਉਹ ਤਾਂ ਉਹਨਾਂ ਦੇ ਨਾਲ ਜੁੜੀ ਹੈ। ਸਾਡਾ ਝੰਗ ਸ਼ਹਿਰ ਇੱਕ ਬੜਾ ਤਰੀਖੀ ਸ਼ਹਿਰ ਹੈ। ਉਹ ਸਾਰੀ ਹੁਣ ਮਤਲਬ ਕਿ ਉਹ ਸਰਾਇਕੀ ਲੋਕ ਕਹਿੰਦੇ ਨੇ। ਮਲਤਾਨ ਸਾਡਾ ਇੱਕ ਬੜਾ ਤਰੀਖੀ ਸ਼ਹਿਰ ਹੈ ਪੰਜਾਬ ਦਾ, ਉਹਦੇ ਵਿੱਚ ਵੀ ਸਾਰੇ ਸਰਾਇਕੀ ਲੋਕ ਨੇ। ਉਹਨਾਂ ਦਾ ਆਪਣਾ ਪਹਿਨਾਵਾ ਹੈ, ਆਪਣਾ ਕਲਚਰ ਹੈ। ਬੇਸਿਕਲੀ ਉਹ ਪੰਜਾਬ ਦਾ ਕਲਚਰ ਹੈ ਤੇ ਕਿਸੇ ਜਗ੍ਹਾ ਤੇ ਉਹਨਾਂ ਨੂੰ ਪਿੱਛੇ ਨਹੀਂ ਬੈਕਐਂਡ ਤੇ ਕੀਤਾ ਜਾ ਰਿਹਾ। ਹਰ ਜਗ੍ਹਾ ਤੇ ਸਰਾਇਕੀਆਂ ਨੂੰ ਨਾਲ ਲੈ ਕੇ ਪੰਜਾਬੀ ਦੇ ਹਰ ਬੰਦੇ ਨੂੰ, ਪੰਜਾਬੀ ਦੇ ਜਿੰਨੇ ਵੀ ਲਹਿਜਿਆਂ ਦੇ ਬੰਦੇ ਨੇ, ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਪਿਆ ਪੰਜਾਬ। ਭਾਜੀ ਅੱਜ ਮੈਂ ਚੈਟ GPT ਕੋਲ ਪੁੱਛਿਆ, ਜਿਹੜਾ ਇਸ ਟਾਈਮ ਪੂਰੀ ਦੁਨੀਆ ਦੀ ਨੰਬਰ 1 AI ਆ, ਕਿ ਉਹਨੂੰ ਹਰ ਚੀਜ਼ ਦੀ ਨੌਲੇਜ ਆ, ਠੀਕ ਹੈ। ਮੈਂ ਉਸ ਦੇ ਕੋਲੋਂ ਨਾ ਬਾਰ-ਬਾਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਸਰਾਇਕੀ ਪੰਜਾਬੀ ਦਾ ਲਹਿਜਾ ਹੈ ਕਿ ਨਹੀਂ ਹੈ। ਮੈਨੂੰ ਉਹਨੇ ਵੀ ਐਂਡ ਤੇ ਇਹੀ ਸਾਬਤ ਕੀਤਾ ਕਿ ਨਹੀਂ ਹੈ। ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਡਿਨਾਈ ਕਰਦੇ ਹੋ? ਦੇਖੋ, ਅਸੀਂ ਤਾਂ ਇਹਨੂੰ ਡਿਨਾਈ ਨਹੀਂ ਕਰਦੇ ਜੀ। ਅਸੀਂ ਤਾਂ ਨਹੀਂ ਬਾਹਲਾ ਜਾਣਦੇ ਚੈਟ GPT ਕੀ ਆ, ਤਾਂ ਅੱਜ ਕੱਲ੍ਹ ਦੀ AI ਕੀ ਆ। ਸਾਨੂੰ ਤਾਂ ਜਿਹੜੇ ਸਾਡੇ ਵੱਡਿਆਂ ਨੇ ਸਿਖਾਇਆ ਜਾਂ ਸਾਡੇ ਪੰਜਾਬ ਕਲਚਰ ਤੋਂ ਜਿਹੜਾ ਪਤਾ ਲੱਗਦਾ ਆ ਰਿਹਾ, ਉਹਦੇ ਮੁਤਾਬਕ ਤਾਂ ਸਾਡੇ ਪੰਜਾਬ ਦੇ ਜਿੰਨੇ ਭਰਾ ਨੇ, ਜਿੰਨੀਆਂ ਆਬਾਦੀਆਂ ਨੇ, ਜਿੰਨੇ ਮਕਾਮੀ ਲੋਕ ਨੇ, ਉਹਨਾਂ ਦੇ ਵਿੱਚ ਸਰਾਇਕੀ ਨੇ, ਉਹਨਾਂ ਦੇ ਵਿੱਚ ਬਲੋਚੀ ਨੇ, ਉਹਨਾਂ ਦੇ ਵਿੱਚ ਸਿਆਲ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਕੌਮਾਂ ਨੇ, ਉਹ ਰਾਈ ਏ, ਗੁੱਜਰ ਏ, ਖਾਸ, ਜੱਟ ਏ, ਮਤਲਬ ਕਿ ਜਿਹੜਾ ਵੀ ਕਬੀਲਾ ਉਹ ਪੰਜਾਬੀ ਹੀ ਨੇ। ਉਹਨਾਂ ਦੇ ਵਿੱਚ ਬੜੇ ਲੋਕ ਨੇ ਜਿਨ੍ਹਾਂ ਦੀ ਜ਼ਬਾਨ ਜਿਹਨਾਂ ਦਾ ਲਹਿਜਾ ਉਹ ਸਰਾਇਕੀ ਨਾਲ ਮਿਲਦਾ ਹੈ ਜਾਂ ਉਹਨੂੰ ਕਹਿੰਦੇ ਨੇ ਸਰਾਇਕੀ ਹੈ। ਤੇ ਸਾਡੇ ਨਜ਼ਦੀਕ ਤਾਂ ਬਈ ਉਹ ਪੰਜਾਬ ਦੇ ਹੀ ਇੱਕ ਲੋਕ ਨੇ, ਪੰਜਾਬੀ ਹੀ ਉਹਨਾਂ ਦੀ ਪਹਿਚਾਣ ਹੈ, ਸਰਾਇਕੀ ਉਹਨਾਂ ਦੀ ਪਹਿਚਾਣ ਨਹੀਂ ਹੈ। ਪਰ ਜੀ ਉਹ ਆਪਣੀ ਪਹਿਚਾਣ ਸਰਾਇਕੀ ਮੰਨਦੇ ਨੇ, ਤੁਹਾਨੂੰ ਪੰਜਾਬੀ ਨਹੀਂ ਮੰਨਦੇ। ਬਈ ਉਹ ਸਰਾਇਕੀ ਮੰਨਣ, ਕੋਈ ਗਲਤ ਗੱਲ ਨਹੀਂ ਇਹਦੇ ਵਿੱਚ, ਠੀਕ ਹੈ, ਉਹਨਾਂ ਦਾ ਰਾਈਟ ਹੈ ਸਰਾਇਕੀ ਕਹਿਣ ਆਪਣੇ ਆਪ ਨੂੰ। ਲੇਕਿਨ ਸਰਾਇਕੀ ਤੋਂ ਬਾਅਦ ਉਹ ਪੰਜਾਬ ਕਹਿਣ ਕਿ ਸਰਾਇਕੀ ਪੰਜਾਬ ਦਾ ਹੀ ਲਹਿਜਾ ਤੇ ਅਸੀਂ ਪੰਜਾਬ ਦੇ ਨਾਲ ਆ ਜਾਂ ਪੰਜਾਬ ਸਾਡਾ। ਭਾਜੀ ਉਹ ਇਸ ਚੀਜ਼ ਨੂੰ ਨਹੀਂ ਮੰਨਦੇ। ਉਹਨਾਂ ਦੀ ਫਿਰ ਮਾਈਂਡ ਮੇਕਿੰਗ ਗਲਤ ਆ, ਜਾਂ ਉਹਨਾਂ ਦੇ ਵੱਡਿਆਂ ਨੇ, ਜਾਂ ਜਿਹੜੇ ਮਤਲਬ ਤੁਸੀਂ ਕਹਿ ਲਓ ਕਿ ਕੁਝ ਬੰਦੇ ਨੈਗੇਟਿਵ ਹੁੰਦੇ ਨੇ ਤੋੜਨ ਵਾਸਤੇ, ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਡਿਵਾਈਡ ਕਰਨ ਵਾਸਤੇ ਵਿੱਚ ਮੁੱਦੇ ਫੈਲਾਉਂਦੇ ਨੇ। ਵਿੱਚ ਸਰਕਾਰਾਂ ਦੇ ਵੀ ਬੰਦੇ ਹੋ ਸਕਦੇ ਨੇ, ਵਿੱਚ ਮਕਾਮੀ ਲੋਕ ਵੀ ਹੋ ਸਕਦੇ ਨੇ, ਕੁਝ ਮਫਾਦ ਪ੍ਰਸਤ ਟੋਲਾ ਵੀ ਹੁੰਦਾ ਕਿ ਅਸੀਂ ਇਸ ਚੀਜ਼ ਨੂੰ ਲਹਿਦਾ ਕਰ ਲਈਏ, ਕੋਈ ਮੁੱਦਾ ਛੇੜ ਲਈਏ, ਤੇ ਉਹਨਾਂ ਨੂੰ ਹੋਰ ਕੋਈ ਮੁੱਦਾ ਨਹੀਂ ਲੱਭਿਆ ਤੇ ਉਹਨਾਂ ਨੇ ਬਈ ਸਰਾਇਕੀ ਮੁੱਦਾ ਛੇੜ ਲਿਆ। ਸਰਾਇਕੀ ਪੰਜਾਬ ਦਾ ਹੀ ਇੱਕ ਬੜੇ ਤਗੜੇ ਤੇ ਬੜੇ ਤੁਸੀਂ ਕਹਿ ਲਓ ਕਿ ਤਗੜੀ ਬਰਾਦਰੀ ਹੈ, ਉਹਨਾਂ ਦੇ ਨਾਲ ਹੀ ਪੰਜਾਬ ਹੈ। ਸਰਾਇਕੀ ਨੂੰ ਕੱਢ ਕੇ ਕੋਈ ਪੰਜਾਬ ਨਹੀਂ। ਸਰਾਇਕੀ ਹੀ ਪੰਜਾਬ ਦੇ ਵਾਲੀ ਵਾਰਸ ਨੇ, ਅਸਲ ਜਿਹੜੇ ਨੇ। ਪੰਜਾਬ ਅੱਧੇ ਪੰਜਾਬ ਦੇ 20% ਲੋਕ ਜਿਹੜੇ ਨੇ ਉਹ ਸਰਾਇਕੀ ਨੇ। ਪੰਜਾਬ ਹੀ ਸਰਾਇਕੀਆਂ ਦਾ ਐਡੀ ਮੁਹੱਬਤ ਕਿਉਂ? ਜੇ ਉਹ ਤੁਹਾਨੂੰ
ਅੱਜ ਕੱਲ ਸੋਸ਼ਲ ਮੀਡੀਆ ਉੱਤੇ ਕੁਝ ਨਹੀਂ ਸਮਝਦੇ ਪਏ, ਠੀਕ ਹੈ, ਤੁਹਾਡੀ ਮਿੱਟੀ ਫਲੀਤ ਕਰ ਰਹੇ ਨੇ, ਤੇ ਤੁਸੀਂ ਆਪਣੇ ਵੱਲੋਂ ਐਡੀ ਮੁਹੱਬਤ ਦਾ ਇਜ਼ਹਾਰ ਕਿਉਂ ਦਿਖਾ ਰਹੇ? ਦੇਖੋ ਸਾਨੂੰ ਤੁਹਾਨੂੰ ਤਾਂ ਕਿਸ ਚੀਜ਼ ਦੀ ਦੱਸੋ ਮੈਨੂੰ। ਸਾਨੂੰ ਤਾਂ ਇਸ ਗੱਲ ਦਾ ਪਤਾ ਨਾ ਜੀ, ਜਿਹੜੇ ਸਰਾਇਕੀ ਲਹਿਜੇ ਵਾਲੇ ਲੋਕ ਨੇ ਬੇਸਿਕਲੀ ਪੰਜਾਬੀ ਨੇ ਸਾਡੇ, ਉਹਨਾਂ ਦੇ ਨਾਲ ਮਰਾਸਮ ਨੇ, ਸਾਡੇ ਤਲਕਾਤ ਨੇ ਵੱਡਿਆਂ ਦੇ, ਅਸੀਂ ਤਾਂ ਇਸ ਚੀਜ਼ ਨੂੰ ਸਮਝਨੇ ਆ। ਉਹ ਕੁਝ ਕਹਿ ਲਓ ਕਿ ਗਲਤ ਮੁੱਦੇ ਪਿੱਛੇ ਜਾਂ ਗਲਤ ਲੋਕਾਂ ਪਿੱਛੇ ਟਰੈਪ ਹੋ ਸਕਦੇ ਨੇ ਜਾਂ ਲੱਗ ਸਕਦੇ ਨੇ, ਜਾਂ ਕੋਈ ਮਤਲਬ ਕਿਸੇ ਵੀ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਕੰਮ ਕਰਨਾ ਹੋਵੇ, ਕਿਸੇ ਕੋਈ ਮੁੱਦਾ ਤੁਹਾਨੂੰ ਛੇੜਨਾ ਪੈਂਦਾ, ਤਾਂ ਹੋ ਸਕਦਾ ਉਹਨਾਂ ਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਹੋਵੇ ਪੰਜਾਬ ਨੂੰ ਤੋੜਨ ਵਾਸਤੇ। ਅਸੀਂ ਤਾਂ ਉਹਨਾਂ ਨੂੰ ਭਾਈ ਭਰਾ ਹੀ ਕਵਾਂਗੇ, ਆਪਦੇ ਗੱਲ ਨਾਲ ਲਾਵਾਂਗੇ, ਉਹਨਾਂ ਨੂੰ ਸਮਝਾਵਾਂਗੇ ਕਿ ਭਾਈ ਤੁਸੀਂ ਇਹ ਕੰਮ ਨਾ ਕਰੋ। ਸਰਾਇਕੀ ਤੁਸੀਂ ਸਾਡੇ ਹੀ ਪੰਜਾਬੀ ਭਰਾ ਹੋ, ਸਾਡੀ ਹੀ ਜ਼ਬਾਨ ਹੈ ਤੁਹਾਡੀ, ਸਾਡੇ ਨਾਲ ਰਲ ਮਿਲ ਕੇ ਰਹੋ। ਅਗਰ ਕੋਈ ਤੁਹਾਨੂੰ ਬੰਦਾ ਕੋਈ ਟਰੈਪ 'ਚ ਲਿਆ ਰਿਹਾ ਜਾਂ ਤੁਹਾਨੂੰ ਕੋਈ ਮਤਲਬ ਕੋਈ ਮੁੱਦਾ ਛੇੜਨਾ ਚਾਹ ਰਿਹਾ, ਸਾਨੂੰ ਡਿਵਾਈਡ ਕਰਨਾ ਚਾਹ ਰਿਹਾ, ਤੇ ਮੇਰੇ ਭਰਾ ਤੁਸੀਂ ਸਾਡੇ ਤੋਂ ਵੱਖ ਨਹੀਂ ਹੋ। ਅਸੀਂ ਤਾਂ ਉਹਨਾਂ ਨਾਲ ਮੁਹੱਬਤ ਕਰਦੇ ਰਵਾਂਗੇ। ਅਸੀਂ ਤਾਂ ਸਰਾਇਕੀ ਤਾਂ ਇੱਕ ਹੀ ਆ, ਪੰਜਾਬ ਹੀ ਹੈ ਇੱਕ ਤਾਂ। ਅਸੀਂ ਤਾਂ ਮੰਨਦੇ ਹਾਂ, ਉਹ ਨਹੀਂ ਮੰਨਦੇ, ਉਹਨਾਂ ਦੀ ਗਲਤ ਮਾਈਂਡ ਮੇਕਿੰਗ ਹੋਈ ਏ, ਉਹਨਾਂ ਨੂੰ ਗਲਤ ਪੜ੍ਹਾਇਆ ਗਿਆ ਉਹਨਾਂ ਦੇ ਵੱਡਿਆਂ ਨੇ, ਜਾਂ ਜਿਹੜਾ ਹੁਣ ਮੁੱਦਾ ਛੇੜ ਰਹੇ ਨੇ ਸਿਰਫ ਇਹ ਉਹਦਾ ਬੈਨੀਫਿਟ ਇਹ ਆ, ਉਹ ਚਾਹੁੰਦੇ ਨੇ ਕਿ ਅਸੀਂ ਲਹਿਦਾ ਹੋਈਏ ਜਾਂ ਤੋੜ ਲਈਏ ਕਿਸੇ ਤਰੀਕੇ ਪੰਜਾਬ ਨੂੰ। ਨਹੀਂ ਤਾਂ ਉਹਨਾਂ ਦੇ ਵੱਡੇ ਵੀ ਸਰਾਇਕੀਆਂ ਦੇ ਮੰਨਦੇ ਨੇ ਕਿ ਸਾਡਾ ਜਿਹੜਾ ਪੰਜਾਬ ਹੈ, ਸਾਡਾ ਹੀ ਪੰਜਾਬ ਦੀ ਜ਼ਬਾਨ ਹੈ, ਸਾਡੀ ਜਿਹੜੀ ਸਰਾਇਕੀ ਲੋਕ ਆ ਜਾਂ ਅਸੀਂ ਜਿਹੜੀ ਇੱਕ ਆਬਾਦੀ ਆ, ਅਸੀਂ ਪੰਜਾਬ ਦਾ ਹਿੱਸਾ, ਪੰਜਾਬ ਸਾਡੇ ਤੋਂ ਬਗੈਰ ਕੁਛ ਨਹੀਂ। ਪੰਜਾਬ ਦੇ 20% ਜਿਹੜੇ ਵਾਲੀ ਵਾਰਸ ਨੇ ਉਹ ਸਰਾਇਕੀ ਲੋਕ ਨੇ, ਸਰਾਇਕੀ ਲੋਕ ਹੀ ਪੰਜਾਬ ਨੇ। ਸਿਰਫ ਉਹਨਾਂ ਦੀ ਇਸ ਟਾਈਮ ਜਾਂ ਮੁੱਦਾ ਕੋਈ ਬੰਦਾ ਛੇੜ ਰਿਹਾ ਜਾਂ ਉਹਨਾਂ ਦੇ ਪਿੱਛੇ ਕੋਈ ਤੁਸੀਂ ਕਹਿ ਲਓ ਕਿ ਵੱਡੀ ਪਾਵਰ ਆ, ਸਿਰਫ ਪੰਜਾਬ ਨੂੰ ਤੋੜਨ ਵਾਸਤੇ। ਅਸੀਂ ਤਾਂ ਬਈ ਉਹਨਾਂ ਨੂੰ ਗੱਲ ਨਾਲ ਲਾਵਾਂਗੇ, ਸਰਾਇਕੀ ਸਾਡੇ ਵੀਰ ਨੇ, ਭਰਾ ਨੇ, ਉਹ ਮਤਲਬ ਉਹਨਾਂ ਦਾ ਗਲਤ ਜ਼ੇਨ ਹੋ ਸਕਦਾ, ਟਰੈਪ ਹੋ ਸਕਦੇ ਨੇ। ਅਸੀਂ ਤਾਂ ਉਹਨਾਂ ਨੂੰ, ਅਗਰ ਸਾਨੂੰ ਮਾੜਾ ਕਹਿੰਦੇ ਨੇ ਪੰਜਾਬੀਆਂ ਨੂੰ, ਅਸੀਂ ਤਾਂ ਬਈ ਉਹਨਾਂ ਨੂੰ ਮਾੜਾ ਨਹੀਂ ਕਵਾਂਗੇ। ਦੇਖੋ ਅਗਰ ਉਹਨਾਂ ਦੇ ਗਲਤ ਜ਼ੇਨ ਨੇ, ਹੋ ਸਕਦਾ ਉਹਨਾਂ ਨੂੰ ਨੌਲੇਜ ਨਾ ਇੰਨਾ ਹੋਵੇ, ਉਹਨਾਂ ਦੇ ਵੱਡਿਆਂ ਨੇ ਇੰਨਾ ਦੱਸਿਆ ਨਾ ਹੋਵੇ, ਲੇਕਿਨ ਸਾਨੂੰ ਜੋ ਪਤਾ, ਸਾਡੇ ਉਹ ਇੱਕ ਹੀ ਚੀਜ਼ ਆ, ਅਸੀਂ ਤਾਂ ਸਰਾਇਕੀ ਇੱਕ ਆ। ਸਾਡੇ ਪੰਜਾਬ ਦੇ 20% ਲੋਕ ਜਿਹੜੇ ਸਰਾਇਕੀ ਨੇ, ਉਹ ਸਾਡੇ ਹੀ ਉਹਦੇ ਨਾਲ ਮਿਲ ਕੇ ਪੰਜਾਬ ਬਣਦਾ। ਅਸੀਂ ਉਹਨਾਂ ਦਾ ਆਪ ਦਾ ਬਾਜ਼ੂ ਨਹੀਂ ਲਾਉਣਾ ਚਾਹੁੰਦੇ। ਅਸੀਂ ਨਹੀਂ ਕਹਿੰਦੇ ਬਈ ਸਰਾਇਕੀ ਸੂਬਾ ਬਣੇ ਤੇ ਸਾਡਾ ਜਾਂ ਬਾਂਹ ਕੱਟ ਜਾਵੇ ਜਾਂ ਲੱਤ ਕੱਟ ਜਾਵੇ। ਜਿੰਨੀ ਦੇਰ ਸਾਡੀ ਬਾਂਹ ਸਾਡੇ ਨਾਲ ਲਾਤਾ ਤਾਂ ਅਸੀਂ ਇੱਕ ਆ ਪੰਜਾਬ। ਜਦੋਂ ਸਾਡੇ ਸਰਾਇਕੀ ਲਹਿਦਾ ਹੋ ਜਾਣਗੇ ਤਾਂ ਬਈ ਉਹ ਤਾਂ ਗੱਲ ਕੰਮ ਗਲਤ ਹੋ ਜਾਊਗਾ। ਤਾਂ ਸਰਾਇਕੀਆਂ ਵਾਸਤੇ ਸਾਡਾ ਤਾਂ ਇਹੀ ਪੈਗਾਮ ਆ, ਤੁਸੀਂ ਸਾਡੇ ਭਰਾ ਹੋ, ਵੀਰ ਹੋ, ਤੁਸੀਂ ਦੇਖੋ, ਸੋਚੋ, ਸਮਝੋ, ਪਿਛਲੀ ਹਿਸਟਰੀ ਪੜ੍ਹੋ। ਤੁਸੀਂ ਪੰਜਾਬ ਦੇ ਹੀ ਅਸਲੀ ਵਾਲੀ ਵਾਰਸ ਹੋ, ਤੁਸੀਂ ਹੀ ਜੰਗਾਂ ਲੜੀਆਂ ਨੇ। 200-300 ਸਾਲ ਪਿਛਾਂ ਚਲੇ ਜਾਓ, ਤੁਸੀਂ ਲੋਕ ਹੀ ਜਿਹੜੇ ਸੀ, ਜਿਨ੍ਹਾਂ ਨੇ ਤੁਸੀਂ ਗੋਰਿਆਂ ਦੇ ਖਿਲਾਫ ਜਾਂ ਪਿਛਲੇ ਜਿੰਨੇ ਵੀ ਆਪਣੇ ਮੁਸਲਮਾਨ ਬਾਦਸ਼ਾਹ ਵੀ ਰਹੇ ਨੇ, ਉਹਨਾਂ ਦੇ ਨਾਲ ਰਲ ਕੇ ਜੰਗਾਂ ਲੜ ਲੈ ਰਹੇ ਹੋ। ਤਾਂ ਇਹ ਤੁਸੀਂ ਪੰਜਾਬ ਹੀ ਸੀ, ਤੁਹਾਡੇ ਨਾਲ ਹੀ ਪੰਜਾਬ ਦੀ ਪਛਾਣ ਸੀ। ਤਾਂ ਅੱਜ ਕੱਲ੍ਹ ਤੁਹਾਨੂੰ ਗਲਤ ਪੜ੍ਹਾਇਆ ਜਾ ਰਿਹਾ, ਗਲਤ ਸਬਰ ਦਿੱਤਾ ਜਾ ਰਿਹਾ, ਤੁਹਾਡੀ ਮਾਈਂਡ ਮੇਕਿੰਗ ਗਲਤ ਕੀਤੀ ਜਾ ਰਹੀ ਹੈ। ਤੁਹਾਡੇ ਪਿੱਛੇ ਕੋਈ ਬੰਦਾ ਹੋ ਸਕਦਾ, ਕੋਈ ਪਾਵਰ ਹੋ ਸਕਦੀ ਹੈ ਜਿਹੜੀ ਤੁਹਾਨੂੰ ਸਾਨੂੰ ਵੱਖ ਕਰਨਾ ਚਾਹੁੰਦੀ, ਤੋੜਨਾ ਚਾਹੁੰਦੀ ਹੈ। ਤੁਸੀਂ ਸਾਡੇ ਖਿਲਾਫ ਗੱਲਾਂ ਬਾਤਾਂ ਕਰ ਰਹੇ ਹੋ, ਤੁਸੀਂ ਸਰਾਇਕੀ ਭਰਾ ਸਾਨੂੰ ਪੰਜਾਬੀਆਂ ਨੂੰ ਗਾਲਾਂ ਕੱਢ ਰਹੇ ਹੋ, ਗਲਤ ਕਹਿ ਰਹੇ ਹੋ। ਸਾਨੂੰ ਪਤਾ ਤੁਸੀਂ ਸਾਡੇ ਭਰਾ ਹੋ, ਤੁਸੀਂ ਸਾਡੇ ਵੀਰ ਹੋ, ਅਸੀਂ ਤੁਹਾਨੂੰ ਗੱਲ ਨਾਲ ਲਾ ਕੇ ਰੱਖਣਾ। ਅਸੀਂ ਤੁਹਾਨੂੰ ਆਪਦੀ ਬਾਂਹ, ਸਾਡੀ ਤੇ ਕੋਈ ਇੱਥੇ ਫੋੜਾ ਨਿਕਲ ਆਉਂਦਾ ਜਾਂ ਕੋਈ ਫਿਣਸੀ ਨਿਕਲ ਆਉਂਦੀ ਤਾਂ ਬਈ ਅਸੀਂ ਆਪਦੀ ਬਾਂਹ ਬਾਜੂ ਨਹੀਂ ਕੱਟ ਦੇਣਾ, ਅਸੀਂ ਉਹਦਾ ਇਲਾਜ ਕਰਨਾ। ਅਸੀਂ ਉਹਨਾਂ ਨੂੰ ਗੁੱਸੇ ਦੇ ਵਿੱਚ ਆ ਕੇ ਕਰੋ, ਸਾਨੂੰ ਗਾਲਾਂ ਕੱਢਦੇ ਨੇ ਤੇ ਅਸੀਂ ਉਹਨਾਂ ਨੂੰ ਕਹੀਏ ਨਹੀਂ ਜੀ ਤੁਸੀਂ ਤੇ ਇਦਾਂ, ਅਸੀਂ ਲੜਨਾ ਨਹੀਂ ਬਈ। ਅਸੀਂ ਉਹਨਾਂ ਨੂੰ ਸਮਝਾਉਣਾ ਕਿ ਤੁਸੀਂ ਸਾਡੇ ਭਰਾ ਹੋ, ਵੀਰ ਹੋ, ਤੁਸੀਂ ਹੀ, ਤੁਹਾਡੇ ਨਾਲ ਹੀ ਸਾਡੀ ਪਹਿਚਾਣ ਹੈ। ਸਿਰਫ ਤੁਹਾਨੂੰ ਕੁਝ ਲੋਕ ਗਲਤ ਗਾਈਡ ਕਰ ਰਹੇ ਨੇ, ਤੁਹਾਡੀ ਮਾਈਂਡ ਮੇਕਿੰਗ ਗਲਤ ਕਰ ਰਹੇ ਨੇ। ਤੁਸੀਂ, ਤੁਹਾਡੇ ਨਾਲ ਹੀ ਸਾਡਾ ਪੰਜਾਬ ਹੈ। ਸਰਾਇਕੀ ਤੁਹਾਡੀ ਇੱਕ ਜ਼ਬਾਨ ਹੈ, ਪੰਜਾਬ ਦੀ ਇੱਕ ਲਹਿਜਾ ਹੈ, ਤੁਹਾਡੇ ਨਾਲ ਹੀ ਪੰਜਾਬ ਦੀ ਪਹਿਚਾਣ ਹੈ। ਪੰਜਾਬੀ ਸਰਾਇਕੀ ਇੱਕ ਹੀ ਆ। ਤੁਸੀਂ ਸਾਡੇ ਨਾਲ ਲੜੋ ਨਾ, ਤੁਸੀਂ ਸਾਡੇ ਨਾਲ, ਤੁਹਾਡੇ ਨਾਲ ਤੇ ਸਾਡੀ ਪਛਾਣ ਹੈ, ਤੁਹਾਡੇ ਸਿਰ ਤੇ ਅਸੀਂ ਆ। ਇਹ ਤੁਸੀਂ ਚੀਜ਼ ਯਾਦ ਰੱਖੋ ਕਿ ਅਗਰ ਤੁਹਾਨੂੰ ਤੁਹਾਡੇ ਪਿੱਛੇ ਕੋਈ ਪਾਵਰ ਜਾਂ ਕੋਈ ਤਾਕਤ ਤੁਹਾਨੂੰ ਸਾਡੇ ਪੰਜਾਬ ਤੋਂ ਵੱਖ ਕਰਦੀ ਹੈ ਜੀ, ਨਹੀਂ ਸਰਾਇਕੀ ਤਾਂ ਲਹਿਦਾ ਜ਼ਬਾਨ ਆ, ਨਹੀਂ ਜੀ ਸਰਾਇਕੀ ਤਾਂ ਲਹਿਦਾ ਸੂਬਾ ਬਣਨਾ ਚਾਹੀਦਾ, ਅੱਜ ਤਾਂ ਤੁਸੀਂ ਸਾਡੇ ਨਾਲ ਟੁੱਟ ਜਾਓਗੇ, ਕੱਲ ਨੂੰ ਬਈ ਤੁਹਾਡੇ ਨਾਲ ਬੜਾ ਬੁਰਾ ਹੋਊਗਾ। ਤੁਹਾਡੀ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਚੜ੍ਹਦਾ ਪੰਜਾਬ ਹੈ। 47 ਵੰਡ ਦੇ ਵੇਲੇ ਕੁਝ ਸਰਦਾਰਾਂ ਨੇ ਕਿਹਾ ਸੀ ਅਸੀਂ ਆ ਪੰਜਾਬ ਦਾ ਇੰਨਾ ਹਿੱਸਾ ਸੀ ਪਾਕਿਸਤਾਨ ਨੂੰ ਨਹੀਂ ਦੇਣਾ। ਬਾਅਦ ਚੋਂ ਪਛਤਾਉਂਦੇ ਰਹੇ ਨੇ ਕਿ ਸਾਡੇ ਨਾਲ ਇੰਡੀਆ ਦੀ ਗਵਰਨਮੈਂਟ ਸਰਕਾਰ ਨੇ ਬੜਾ ਜ਼ੁਲਮ ਕੀਤਾ। 86 ਚ 66 ਚ 84 ਚ ਉਹਨਾਂ ਦੇ ਵੱਡਿਆਂ ਦੇ, ਉਹਨਾਂ ਦੇ ਨਾਲੋਂ ਫਿਰ ਪਛਤਾਏ ਕਿ ਸਾਡੇ ਵੱਡਿਆਂ ਨੇ ਗਲਤ ਫੈਸਲੇ ਲਏ ਕਿ ਸਾਨੂੰ ਪਾਕਿਸਤਾਨ ਦੇ ਪੰਜਾਬ ਦੇ ਨਾਲ ਹੀ ਜੁੜਨਾ ਚਾਹੀਦਾ ਸੀ, ਕਿਉਂਕਿ ਉੱਥੋਂ ਦੇ ਜ਼ਿਲ੍ਹਿਆਂ ਦੇ ਜਿਹੜੇ, ਉੱਥੋਂ ਦੇ ਜਿਹੜੇ ਸਟੇਟਾਂ ਦੇ ਜਿਹੜੇ ਮਹਾਰਾਜਾ ਸੀ, ਉਹਨਾਂ ਨੇ ਇਹ ਕਿਹਾ ਸੀ ਅਸੀਂ ਇੰਡੀਆ ਦੀ ਸਰਕਾਰ ਦੇ ਨਾਲ ਇਲਹਾਕ ਕਰਨਾ। ਅਸੀਂ ਇਹ ਅੰਮ੍ਰਿਤਸਰ, ਅਸੀਂ ਇਹ ਮਾਨਸਾ, ਬਠਿੰਡਾ ਜਿਹੜੇ ਜ਼ਿਲ੍ਹੇ ਨੇ, ਚੰਡੀਗੜ੍ਹ, ਅਸੀਂ ਚੜ੍ਹਦੇ ਪੰਜਾਬ ਇੰਡੀਆ ਦੇ ਨਾਲ ਰਹਿਣਾ। ਹਾਲਾਂਕਿ ਉੱਥੋਂ ਦੇ ਕੁਝ ਸਰਦਾਰ ਕਹਿੰਦੇ ਸੀ ਅਸੀਂ ਪਾਕਿਸਤਾਨ ਦੀ ਗਵਰਨਮੈਂਟ ਨਾਲ ਰਹਿਣਾ ਚਾਹੁੰਦੇ, ਮਤਲਬ ਸਾਡੀ ਲਕੀਰ ਇੱਥੋਂ ਦੀ ਖਿੱਚੋ, ਲਾਹੌਰ ਨਾਲ ਦੀ, ਕਸੂਰ ਨਾਲ ਦੀ ਲਕੀਰ ਨਾ ਖਿੱਚੋ, ਸਾਡੀ ਲਕੀਰ ਜਿਹੜੀ ਆ ਹਰਿਆਣੇ ਦੇ ਉੱਤੋਂ ਦੀ ਖਿੱਚੋ। ਸਿਰਫ ਕਿਉਂ, ਉਦੋਂ ਦੇ ਜਿਹੜੇ ਸਰਦਾਰ ਸੀ, ਉਦੋਂ ਦੇ ਜਿਹੜੇ ਉਹਨਾਂ ਦੇ ਵੱਡੇ ਬੰਦੇ ਸੀ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇੰਡੀਆ ਦੇ ਨਾਲ ਸ਼ਾਮਲ ਹੋਣਾ, ਸਾਨੂੰ ਇੱਥੇ ਬੜੀਆਂ ਸਹੂਲਤਾਂ ਮਿਲਣਗੀਆਂ। ਅੱਜ ਉਸੇ ਪੰਜਾਬ ਦੇ ਨਾਲ, ਉਸੇ ਨਾਲ ਸਰਕਾਰ ਜ਼ੁਲਮ ਕਰਦੀ ਹੈ।
ਉਸੇ ਪੰਜਾਬ ਦੇ ਨਾਲ ਅੱਜ ਬੰਦੇ ਮਾਰ ਰਹੀ ਹੈ, 86 ਕਰ ਰਹੀ ਹੈ, 64 ਕਰ ਰਹੀ ਹੈ, ਕਿੰਨੇ ਉਹਨਾਂ ਦੇ ਨਾਲ ਮੁੱਦੇ ਹੋਏ ਨੇ, ਰੋਂਦੇ ਨੇ, ਪਿੱਟਦੇ ਨੇ। ਅੱਜ ਉਹ ਯਾਦ ਕਰਦੇ ਨੇ ਕਿ ਬਾਈ ਕਾਸ਼ ਅਸੀਂ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਂਦੇ, ਕਾਸ਼ ਅਸੀਂ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ, ਸਾਨੂੰ ਵੀ ਆਪਦੇ ਨਾਲ ਕਰ ਲਓ, ਇਹ ਲਕੀਰ ਲਾਹੌਰ ਕਸੂਰ ਦੇ ਨਾਲ ਦੀ ਨਾ ਖਿੱਚੋ, ਸਾਡੇ ਚੰਡੀਗੜ੍ਹ ਵਿੱਚ ਦੀ ਲਕੀਰ ਖਿੱਚੋ, ਸਾਡਾ ਲੁਧਿਆਣਾ ਵੀ ਆਪਦੇ ਨਾਲ ਮਿਲਾਓ। ਉਹ ਅੱਜ ਪਛਤਾਉਂਦੇ ਨੇ, ਉਹਨਾਂ ਦੇ ਵੱਡੇ ਵੀ ਪਛਤਾਉਂਦੇ ਨੇ ਕਿ ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਇਹ ਪੰਜਾਬ ਜਿਹੜਾ ਸੀ ਸਾਡੇ ਲਹਿੰਦੇ ਪੰਜਾਬ ਦੇ ਨਾਲ ਹੀ ਸਾਨੂੰ ਮੁਹੰਮਦ ਅਲੀ ਜਿਨਾਹ ਦੇ ਨਾਲ ਖੜਾਉਣਾ ਚਾਹੀਦਾ ਸੀ। ਕਿਉਂਕਿ ਉਦੋਂ ਤੇ ਜਿਹੜੀ ਗੋਰੇ ਸਰਕਾਰ ਨੇ ਇਹਦੀ ਵੰਡ ਕੀਤੀ, ਬਰਤਾਨੀਆ ਨੇ ਕੀਤੀ, ਉਹਨਾਂ ਨੇ ਕਿਹਾ ਸੀ ਜਿਹੜੇ ਜਿਹੜੇ ਬੰਦੇ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਨੇ, ਜਿਹੜੇ ਜਿਹੜੇ ਸਟੇਟਾਂ ਦੇ ਮਹਾਰਾਜਾ ਉਹ ਇੱਧਰ ਆ ਜਾਣ, ਸਾਡਾ ਬਹਾਵਲਪੁਰ ਵੀ ਉੱਧਰ ਚਲੇ ਜਾਣਾ ਸੀ, ਲੇਕਿਨ ਉੱਥੋਂ ਦਾ ਮੁਸਲਮਾਨ ਜਿਹੜਾ ਸੀ ਉਹਨੇ ਕਿਹਾ ਜੀ ਅਸੀਂ ਤਾਂ ਪਾਕਿਸਤਾਨ ਦੇ ਨਾਲ ਜਾਣਾ, ਸਾਡੇ ਕੋਲ ਆ ਗਈ। ਅਗਰ ਇਹੀ ਚੜ੍ਹਦਾ ਪੰਜਾਬ ਇਹ ਕਹਿ ਦਿੰਦੇ ਕਿ ਜੀ ਅਸੀਂ ਤਾਂ ਮਤਲਬ ਖੜਾਉਣਾ ਜੀ ਮੁਹੰਮਦ ਅਲੀ ਜਿਨਾਹ ਦੇ ਨਾਲ, ਸਾਨੂੰ ਇੱਧਰ ਜਾਣਾ ਚਾਹੀਦਾ, ਤਾਂ ਇੱਧਰ ਖੜੋ ਜਾਂਦੇ। ਬਾਈ ਉਹਨਾਂ ਦੀਆਂ ਗਲਤੀਆਂ ਅੱਜ ਉਹੀ ਭੁਗਤਦੇ ਪਏ ਨੇ, ਅੱਜ ਉਹੀ ਸਾਡੇ ਕੋਲ ਡਿਮਾਂਡ ਕਰਦੇ ਨੇ, ਸਾਡੇ ਜਿਹੜੀ ਵਿੱਚ ਲਕੀਰ ਖਿੱਚੀ ਪੰਜਾਬ ਦੀ ਮਿਲਾਓ, ਉਹਨਾਂ ਨੂੰ ਖਿੱਚ ਪਿਆਰੀ। ਕਿਉਂ? ਸਾਡੀ ਉਹਨਾਂ ਦੀ ਬੋਲੀ ਇੱਕ ਆ, ਸਾਡੀ ਉਹਨਾਂ ਦਾ ਲਹਿਜਾ ਪਹਿਨਾਵਾ ਇੱਕ ਆ, ਸਾਡੇ ਲੋਕ ਇੱਕ ਆ, ਸਾਡੇ ਉਹ ਵੱਡਿਆਂ ਦੇ ਰਿਸ਼ਤੇਦਾਰ, ਸਾਡੇ ਮਤਲਬ ਸਾਡਾ ਇੱਕ ਹੀ ਕਲਚਰ ਆ, ਖੂਨ ਇੱਕ ਹੀ ਹੈ ਨਾ, ਖੂਨ ਇੱਕ ਆ, ਸਾਨੂੰ ਤੁਸੀਂ ਲਕੀਰ ਕੱਢ ਕੇ ਵੰਡ ਨਹੀਂ ਕਰ ਸਕਦੇ। ਇਹ ਉਹਨਾਂ ਦੇ ਵੱਡਿਆਂ ਨੇ ਬੜੀ ਵੱਡੀ ਗਲਤੀ ਕੀਤੀ ਜਿਹੜੀ ਅੱਜ ਉਹ ਭੁਗਤਦੇ ਪਏ ਨੇ, ਇਹ ਸਾਰੀ ਜ਼ਿੰਦਗੀ ਭੁਗਤਣਗੇ। ਕਿਉਂਕਿ ਸਰਕਾਰ ਹੁਣ ਉਹ ਝੰਡਾ ਲਹਿਰਾ ਰਹੇ ਨੇ ਜੀ ਸਾਨੂੰ ਖਾਲਿਸਤਾਨ ਲਹਿਦਾ ਚਾਹੀਦਾ, ਇਦਾਂ ਦਾ ਬਾਈ ਸਰਕਾਰ ਨਹੀਂ ਦੇਣ ਲੱਗੀ ਇੰਡੀਆ ਤੁਹਾਨੂੰ। ਹੁਣ ਕੁਝ ਬੰਦੇ ਤੁਹਾਡੀ ਤੇ ਕੋਈ ਵਕਤ ਨਹੀਂ, ਜਦੋਂ ਤੁਹਾਡੀ ਵੰਡ ਹੋਈ ਤੁਹਾਨੂੰ ਚਾਹੀਦਾ ਸੀ ਉਦੋਂ ਤੁਸੀਂ ਖੜੋਗੇ ਪੰਜਾਬ ਦੇ ਨਾਲ, ਸਾਰੇ ਪੰਜਾਬ ਦੀ ਇੱਕ ਲਕੀਰ ਖਿੱਚਦੇ, ਅੱਜ ਤੁਹਾਡਾ ਪੰਜਾਬ ਇਕੱਠਾ ਹੁੰਦਾ। ਉਦੋਂ ਤੁਸੀਂ ਗਲਤੀਆਂ ਕੀਤੀਆਂ, ਹੁਣ ਤੁਸੀਂ ਪਿੱਟਦੇ ਹੋ ਸਾਨੂੰ ਖਾਲਿਸਤਾਨ ਚਾਹੀਦਾ, ਸਾਨੂੰ ਲਹਿਦਾ ਸੂਬਾ ਚਾਹੀਦਾ ਪੰਜਾਬ। ਹੁਣ ਤਾਂ ਬਈ ਤੁਹਾਨੂੰ ਗਵਰਨਮੈਂਟ ਨਹੀਂ ਦੇਣ ਲੱਗੀ, ਤੇ ਇਸੇ ਵਾਸਤੇ ਤੁਹਾਡੀ ਜ਼ਿੰਦਾ ਮਿਸਾਲ ਹੈ। ਤੁਹਾਡੇ ਸਰੈਕੀਆਂ ਨੂੰ ਵੀ ਮੈਂ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਖੁਦਾਰਾ ਤੋੜੋ ਨਾ, ਤੁਸੀਂ ਹੀ ਤੁਹਾਡੇ ਨਾਲ ਹੀ ਸਾਡਾ ਪੰਜਾਬ ਆ, ਤੁਸੀਂ ਹੀ ਸਾਡੇ ਪੰਜਾਬ ਦੇ ਵਾਲੀ ਵਾਰਸ। ਅਸਲ ਤਾਂ ਮਹਾਜਰ ਆ, ਹੈ ਪੰਜਾਬੀ, ਸਾਡੇ ਵੀ ਬੜੀ ਕਾਸਟ ਪੰਜਾਬ ਦੀ ਇੱਥੋਂ ਦੀ ਬੈਠੀ ਹੈ, ਲੇਕਿਨ ਉਹ ਨਹੀਂ ਕਹਿੰਦੀ ਕਿ ਅਸੀਂ ਪੰਜਾਬ ਨੂੰ ਤੋੜੋ। ਤਾਂ ਸਾਡੀ ਤੁਹਾਡੇ ਨਾਲ ਰਿਕੁਐਸਟ ਆ, ਬੇਨਤੀ ਆ ਭਰਾਵਾਂ, ਤੁਸੀਂ ਸਾਡੇ ਪੰਜਾਬ ਨੂੰ ਬਈ ਤੋੜੋ ਨਾ। ਕੱਲ ਨੂੰ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਜਿੱਦਾਂ ਚੜ੍ਹਦੇ ਪੰਜਾਬ ਨਾਲ ਅੱਜ ਹੋ ਰਿਹਾ, ਕੱਲ ਨੂੰ ਤੁਹਾਡੇ ਨਾਲ ਵੀ ਇਦਾਂ ਹੋਊਗਾ। ਫਿਰ ਤੁਸੀਂ ਪਿੱਟਣਾ ਸਰਕਾਰਾਂ ਨਾਲ, ਅਸੀਂ ਇਹਦੇ ਤੋਂ ਚੰਗਾ ਸੀ ਪੰਜਾਬ ਦੇ ਨਾਲ ਹੀ ਰਹਿੰਦੇ, ਫਿਰ ਤੁਸੀਂ ਬੜਾ ਚੰਗੀ ਤਰ੍ਹਾਂ ਮੰਨਣਾ ਨਹੀਂ ਅਸੀਂ ਤਾਂ ਪੰਜਾਬੀ ਆ ਜੀ, ਸਾਡਾ ਤਾਂ ਲਹਿਜਾ ਹੀ ਪੰਜਾਬੀ, ਨਹੀਂ ਜੀ ਸਾਨੂੰ ਪੰਜਾਬੀ ਨਾ ਰਲਾਓ। ਤਾਂ ਬਾਈ ਉਦੋਂ ਸੋਚਣ ਦਾ ਕੋਈ ਫਾਇਦਾ ਨਹੀਂ ਜਦੋਂ ਸਿਰ ਤੋਂ ਪਾਣੀ ਲੰਘ ਗਿਆ। ਤੇ ਭਾਜੀ ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਨੇ ਤੇ ਜਿਹੜੀ ਸਾਡੀ ਇਸ ਟਾਈਮ ਸਰਕਾਰ ਆ, ਉਹਨਾਂ ਵਾਸਤੇ ਕੋਈ ਮੈਸੇਜ ਸਾਡਾ ਸਰਕਾਰਾਂ ਨੂੰ ਇਹ ਹੈ ਬਈ ਕਿ ਸਾਡੇ ਨਾਲ ਕਿਸਾਨਾਂ ਨਾਲ ਜ਼ੁਲਮ ਨਾ ਕਰੋ। ਸਾਨੂੰ ਜਿਹੜੀ ਖਾਦ ਤੁਸੀਂ ਸਰਕਾਰ ਨੇ ਉਹਦੀ ਕੀਮਤ ਮੁਕਰਰ ਕੀਤੀ ਹੈ, ਜਿਹੜੀ 10,000 ਦੀ ਮਿਲਦੀ ਬਈ ਸਾਨੂੰ 10,000 ਤੱਕ ਹਰ ਕਿਸਾਨ ਮਾੜੇ ਬੰਦੇ ਤੱਕ ਪਹੁੰਚਾਓ, ਉਹਨੂੰ ਮਾਫੀਆ ਦੇ ਥਰੂ ਸਾਡੇ ਤੱਕ ਪਹੁੰਚਦੇ ਆ 15-20 ਹਜ਼ਾਰ ਤੱਕ ਨਾ ਕਰੋ, ਸਾਡੀ ਬੇਨਤੀ ਆ। ਪ੍ਰਾਈਸ ਕੰਟਰੋਲ ਲਿਸਟਾਂ ਬਣਾਓ, ACDC ਉੱਤੇ ਚੈੱਕ ਕੁਆਲਿਟੀ ਲਾਓ। ਪੰਜਾਬ ਦੇ ਅਗਰ ਤੁਸੀਂ ਜ਼ਰਾਤ ਨੂੰ, ਕਿਸਾਨਾਂ ਨੂੰ ਰੀੜ੍ਹ ਦੀ ਹੱਡੀ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚੋਂ ਹੀ ਤੁਸੀਂ ਸਾਰੀ ਆਪਦਾ 70% ਰੈਵਨਿਊ ਜਨਰੇਟ ਕਰਦੇ ਹੋ, ਤਾਂ ਤੁਹਾਨੂੰ ਕਿਸਾਨਾਂ ਤੇ ਤਵੱਜਾ ਦੇਣੀ ਪੈਣੀ ਆ। ਉਹ ਗਵਰਨਮੈਂਟ ਪੰਜਾਬ ਦੀ ਕੋਈ ਵੀ ਸਰਕਾਰ ਆ, ਉਹ XYZ ਨੂਨ ਲੀਗ PTI ਵਟਐਵਰ, ਜਿੰਨੀ ਦੇਰ ਉਹ ਕਿਸਾਨਾਂ ਤੇ ਤਵੱਜਾ ਨਹੀਂ ਦੇਣਗੇ ਤੁਹਾਡਾ ਕਿਸਾਨ ਕਦੀ ਤਰੱਕੀ ਨਹੀਂ ਕਰੂਗਾ, ਤੁਹਾਡਾ ਪੰਜਾਬ ਕਦੀ ਤਰੱਕੀ ਨਹੀਂ ਕਰੂਗਾ, ਤੁਹਾਡੀ ਜ਼ਰਾਤ ਉੱਤੇ ਨਹੀਂ ਆਏਗੀ। ਤੁਹਾਨੂੰ ਇਹਦੇ ਵਾਸਤੇ ਸੋਚਣਾ ਪਏਗਾ, ਮਿਲ ਬੈਠਣਾ ਪਏਗਾ। ਤੁਹਾਡੇ ਜਿੰਨੇ ਪੰਜਾਬ ਦੀਆਂ ਸਰਕਾਰਾਂ ਆਈਆਂ, ਵਜ਼ੀਰ ਆਏ, ਉਹਨਾਂ ਨੇ ਸਾਰੇ ਆਏ, ਉਹਨਾਂ ਨੇ ਆਪਦਾ ਮਤਲਬ ਜੋ ਵੀ ਉਹਨਾਂ ਨੂੰ ਮਿਲੀਆਂ ਸਕੀਮਾਂ ਉਹਨਾਂ ਨੇ ਖਾ ਪੀ ਕੇ ਰਾਹ ਪੈ ਗਏ, ਟੁਰ ਗਏ। ਕਿਸਾਨ ਅੱਜ ਸਾਡਾ ਫਿਰ ਉੱਥੇ ਰੁਲਦਾ ਪਿਆ। ਅਸੀਂ ਫਸਲਾਂ ਬੀਜਨੇ ਆ, ਸਾਡੇ ਰੇਟ ਹੋਰ ਹੁੰਦੇ ਆ, ਅਸੀਂ ਫਸਲਾਂ ਲਿਆ ਕੇ ਮੰਡੀਆਂ ਚਾੜ੍ਹਤੀਆਂ ਨੂੰ ਦੇਈ ਦੀਆਂ, ਮਾਫੀਆ ਰੇਟ ਸਾਡਾ ਘਟਾ ਦਿੰਦਾ। ਸਾਡੇ ਨਾਲ ਬਈ ਬੜਾ ਜ਼ੁਲਮ ਹੋ ਰਿਹਾ, ਤੇ ਕਿਸਾਨ ਨੂੰ ਇਹ ਤੇ ਬੜਾ ਜਲਦੀ ਤੇ ਬੜਾ ਜ਼ਰੂਰੀ ਐਕਸ਼ਨ ਲੈਣਾ ਚਾਹੀਦਾ ਸੀਰੀਅਸ ਮੈਟਰ ਤੇ। ਜਿੰਨੀ ਦੇਰ ਤੁਸੀਂ ਕਿਸਾਨ ਨੂੰ ਖੁਸ਼ਹਾਲ ਨਹੀਂ ਕਰੋਗੇ, ਤੁਸੀਂ ਬਈ ਤਰੱਕੀ ਨਹੀਂ ਕਰ ਸਕਦੇ। ਤਾਂ ਕਿਸਾਨ ਹੀ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਕਿਸਾਨ ਤਰੱਕੀ ਕਰੂਗਾ ਤਾਂ ਸਾਰੇ ਤਰੱਕੀ ਕਰਨਗੇ। ਸਾਡੀ ਸਰਕਾਰਾਂ ਵਾਸਤੇ, ਸਾਰਿਆਂ ਵਾਸਤੇ ਇਹੀ ਮੈਸੇਜ ਆ, ਕਿਸਾਨਾਂ ਨੂੰ ਤੁਸੀਂ ਜਿਹੜੀਆਂ ਨਾ ਖਾਦਾਂ ਸਸਤੀਆਂ ਦੇਵੋ, ਬਿਜਲੀ ਦੇ ਬਿੱਲ ਸਸਤੇ ਕਰੋ, ਟੂਲਾਂ ਦੇ ਮਤਲਬ ਤੁਸੀਂ ਕਰੋ, ਤਾਂ ਕਿਸਾਨ ਖੁਸ਼ਹਾਲ ਹੋਏ। ਮਾੜਾ ਕਿਸਾਨ ਵੀ 1-2 ਕਿੱਲਿਆਂ ਵਾਲਾ ਵੀ ਜਿਹੜਾ ਵਿਚਾਰਾ ਆਪਦਾ ਰੋਜ਼ਗਾਰ ਉਹਦਾ ਹੈ ਹੀ ਹੈ ਬਈ, ਅਸੀਂ ਕਿਸਾਨ ਬੰਦੇ ਕਿੱਧਰ ਜਾਈਏ, ਨਾ ਤਾਂ ਅਸੀਂ ਕੋਈ ਹੋਰ ਕੰਮ ਕਰ ਸਕਦੇ ਹਾਂ, ਨਾ ਅਸੀਂ ਕੋਈ ਬਿਜ਼ਨਸ ਕਰ ਸਕਦੇ, ਨਾ ਅਸੀਂ ਕੁਛ ਹੋਰ ਕਰ ਸਕਦੇ। ਸਾਨੂੰ ਤਾਂ ਮਿੱਟੀ ਨਾਲ ਮਿੱਟੀ ਹੋਣਾ ਆਉਂਦਾ, ਸਾਨੂੰ ਤਾਂ ਸਾਡੇ ਕੋਲ ਤਾਂ ਇਹੀ ਕੰਮ ਆ। ਤੇ ਸਾਡੇ ਵਾਸਤੇ ਤੁਸੀਂ ਜਿੰਨੀ ਦੇਰ ਕੁਛ ਨਹੀਂ ਕਰੋਗੇ, ਸਾਡੇ ਵਾਸਤੇ ਕੋਈ ਚੀਜ਼ਾਂ ਕੋਈ ਪਾਲਿਸੀਆਂ ਨਹੀਂ ਬਣਾਓਗੇ, ਤਾਂ ਮਾੜਾ ਬੰਦਾ ਬਈ ਉੱਤੇ ਨਹੀਂ ਆ ਸਕਦਾ। ਸਾਰੀ ਦੁਨੀਆ ਦੇ ਕਿਸਾਨ 1-1, 2-2 ਕਿੱਲਿਆਂ ਵਾਲੇ ਮਾੜੇ ਕਿਸਾਨ ਵੀ ਉੱਤੇ ਆਉਂਦੇ ਨੇ, ਕਿਉਂਕਿ ਉਹ ਆਪਦੀ ਡਾਇਰੈਕਟ ਜਿਹੜੀ ਹੈ, ਆਪਦੀ ਪ੍ਰੋਡਕਟ ਜਿਹੜੀ ਹੈ ਗੰਦਮ ਹੈ, ਕਣਕ, ਉਹ ਆਪਦਾ ਰੇਟ ਅੱਛਾ ਲੈਂਦੇ ਨੇ, ਸਰਕਾਰ ਨੂੰ ਡਾਇਰੈਕਟ ਦਿੰਦੇ ਨੇ। ਅਸੀਂ ਉਹ 6 ਮਹੀਨੇ ਆਪਦਾ ਖੂਨ ਪਸੀਨਾ ਬਹਾਈਦਾ, ਸਾਡੇ ਬੁੱਢੇ ਮਾਂ ਪਿਓ, ਐਟ ਦ ਐਂਡ ਸਾਨੂੰ ਕੀ ਮਿਲਦਾ ਜੀ? ਅਸੀਂ 4,000 ਦੀ ਫਸਲ ਬੀਜੀ, ਸਾਡੀ ਉਹ 2,000-1,900 ਦੀ ਵਿਕਦੀ ਜੀ, ਸਾਨੂੰ ਸਟੋਰ ਕਰਨੀ ਪੈਂਦੀ, ਅੱਧੇ ਕੀੜੇ ਮਕੌੜੇ ਖਾ ਜਾਂਦੇ ਨੇ, ਅੱਧਾ ਵੈਸਾ ਰੇਟ ਘਟ ਜਾਂਦਾ, ਅਸਤੇ ਮਰ ਜਾਂਦੇ ਬਈ। ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਜਿੰਨੀ ਦੇਰ ਤੁਸੀਂ ਕਿਸਾਨਾਂ ਨੂੰ ਉਹਨਾਂ ਦਾ ਰੇਟ ਜਿਹੜਾ ਬੀਜਣ ਤੇ ਜਿਹੜਾ ਰੇਟ ਹੁੰਦਾ ਫਸਲ ਦਾ, ਉਹੀ ਰੇਟ ਤੁਸੀਂ ਚੱਕਣ ਤੇ ਉਹਨਾਂ ਨੂੰ ਦੇਵੋਗੇ, ਕਿਸਾਨ ਕਦੀ ਵੀ ਤੁਹਾਡਾ ਉੱਤੇ ਨਹੀਂ ਆ ਸਕਦਾ, ਖੁਸ਼ਹਾਲ ਨਹੀਂ ਹੋ ਸਕਦਾ। ਤਾਂ ਰੇਟ ਕਿਸਾਨਾਂ ਨੂੰ ਚੰਗਾ ਦੇਵੋ, ਰੇਟ ਮੁਕਰਰ ਕਰੋ, ਖਾਦਾਂ ਸਸਤੀਆਂ ਕਰੋ,
ਟੂਲਾਂ ਦੇ ਬਿੱਲ ਸਸਤੇ ਕਰੋ। ਤਾਂ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਡਾ ਜਿਹੜਾ ਕਿਸਾਨ ਹੈ, ਤੁਹਾਨੂੰ ਪੰਜਾਬ ਦਾ 70% ਨਹੀਂ 150% ਤੁਹਾਨੂੰ ਰੈਵਨਿਊ ਜਨਰੇਟ ਕਰਕੇ ਦੇਗਾ। ਤੁਹਾਡੀ ਰੀੜ੍ਹ ਦੀ ਹੱਡੀ ਹੈ ਕਿਸਾਨ। ਤੇ ਸਾਡਾ ਤਾਂ ਇਹੀ ਮੈਸੇਜ ਹੈ ਸਰਕਾਰਾਂ ਨੂੰ।